ਤੇ ਰਿਪੋਰਟਰ ਸਾਹਿਬ ਕਹਿੰਦਾ ਤੂੰ, ਮੈਂ ਕਿਹਾ ਪੁਲਿਸ ਵਾਲੇ ਨੰਬਰ ਤੋਂ ਕਾਲ ਕਰਨਾ ਹੈ। ਕਹਿੰਦਾ ਅੱਛਾ। ਇਹ ਕਿਧਰੋਂ ਆਵੇ? ਓਹੋ ਯਾਰ ਅੱਜ ਤੋਂ ਬਹੁਤ ਖਰਾਬ। ਲੇਕਿਨ ਚੋਰੀ ਸਾਹਿਬ ਹੁਣ ਤੁਸੀਂ ਮੁੰਡਾ ਲੈ ਕੇ ਜਾਣਾ। ਚੋਰੀ ਸਾਹਿਬ ਨੂੰ 4 ਵਜੇ ਤੱਕ ਨਹੀਂ ਆਏ। ਤੈਨੂੰ ਇਹਨਾਂ ਇੱਕ ਚਿਮਟਾ ਦੇਣਾ ਹੀ, ਇਹ ਮੈਨੂੰ ਨਾਲ ਉਹਦੇ ਆਲੇ ਦੁਆਲੇ ਤੂੰ ਗੱਡੀ ਲੋੜ। ਤਾਜੀ ਕੀ ਕਹਤਾ ਉਹ ਵਾਸ਼ਰੂਮ ਤੋਂ ਨਿਕਲਿਆ ਵਾ। ਅੱਲਾਹੁਮਾ ਸੱਲੇ ਅਲਾ ਲੱਤ ਕਰਾਈ ਜਾਂਦਾ ਮੇਰੇ। अस्सलामुअलैकुम नाज़रीन, एक बुरी खबर के साथ टी टाइम का आगाज किया जा रहा है। कोई ना कोई आफत सदका नहीं दिंदा। मैं कौन कहता मैं नहीं दिंदा? मैं दिना हूं, मैं दिना सदका नहीं दिंदा। मैं तू तेनों सदका ना दो तू तो आखो लेना। मैं तो कसम खान ਨੂੰ ਤਿਆਰ ਹਾਂ। ਤੁਸੀਂ सदका दे यार, मिठे मिठा से अल्लाह बा। नहीं सदके ਦੇ ਮਾਮਲੇ 'ਚ ਮੈਂ ਅਲਹਮਦੁਲਿਲਾ ਉਸਤਾਦ ਜੀ ਸਮੁੰਦਰੀ ਰੋਡ ਤੇ ਬੈਠੇ ਹੁੰਦੇ ਇਸ ਕਿਸਮ ਦਾ ਘੁਮਾ ਕੇ ਸੁੱਟ ਕੇ ਆਉਣਾ ਵਾ ਚੀਲਾਂ ਦੀ ਰੇਂਜ ਤੋਂ ਦੂਰ 50 ਦਾ ਡੇਲੀ ਸੁੱਟੀ ਦਾ ਵਾ। ਉਹ ਸਦਕੇ ਦੇ ਮਾਮਲੇ 'ਚ ਨਹੀਂ ਮੈਂ ਕਦੇ ਦਰੇਕ। ਇਹ ਤੈਨੂੰ ਕਿੰਨੇ ਕਿਹਾ ਵਾ ਵੀ ਇਹ ਸਦਕਾ ਦਾ ਤਰੀਕਾ ਹੋਣਾ ਚਾਹੀਦਾ? ਦੇਖੋ ਜੀ ਉਹਨੂੰ ਲਿਖ ਕੇ ਲੈ ਆਉਂਦਾ, ਉਹ ਦੁਆਵਾਂ ਬਹੁਤ ਹੁੰਦਾ ਵਾ। ਵਾਹ ਅੱਛਾ, ਉਹ ਦਿੰਦਾ ਪਤਾ ਕਿੱਦਾਂ ਉਸਤਾਦ ਜੀ, ਨਹਿਰ ਦੇ ਇਸ ਪਾਸੋਂ ਇਹ ਸੁੱਟਦਾ, ਉਧਰ ਦਾ ਛੋਟਾ ਭਰਾ ਖੜਾ ਉਹ ਕੈਚ ਕਰ। ਅੱਛਾ ਇਹ ਗੁੰਮਰਾਹੀ ਹੈ, ਅਫਵਾਹ ਵਾ ਜਸਟ। ਅੱਛਾ, ਬੇਸਿਕਲੀ 50 ਦਾ ਸੁੱਟੂਗਾ, ਤੁਹਾਡੀ 70 ਤੋਂ ਵੀ ਐ ਸਾਰਾ ਵਾਰ ਵਰਗਿਆ ਕਰਕੇ ਦੁਆਵਾਂ ਦੇ ਕੇ ਫਿਰ ਥੋੜਾ ਹਲਕਾ ਜਿਹਾ ਹੱਥ ਲਵਾ ਕੇ ਫਿਰ ਤੂੰ ਈਜ਼ੀ ਹੋ ਜਾਣਾ ਕਿ ਵੀ ਇਹ ਸਦਕਾ ਦੇਤਾ। ਮੈਨੂੰ ਮੈਂ ਜਦੋਂ ਉੱਥੇ ਅੱਛਾ ਹੱਥ ਲਵਾ ਕੇ ਤੇ ਇੱਕ ਮਿਸਾਲ ਆ ਕੋਈ ਬਾਹਰ ਦੇ ਮੁਲਕ ਬੰਦਾ ਬੈਠਾ, ਉਹਨੇ 10,000 ਰੁਪਏ ਇੱਥੇ ਕਿਸੇ ਨੂੰ ਭੇਜਿਆ ਕਿ ਯਾਰ ਮੇਰੇ ਲੋ ਇੱਥੇ ਸਦਕਾ ਦੇ ਦੀ, ਤੇ ਉਹਨੇ ਤੇ ਹੱਥ ਲਾਇਆ ਹੀ ਨਹੀਂ। ਨਹੀਂ ਨੀਅਤ ਹੁੰਦੀ ਯਾਰ। ਹਾਂ, ਹੁਣੇ ਤੂੰ ਹੱਥ ਲਵਾਉਂਦਾ, ਹੁਣੇ ਨੀਅਤ ਹੋ ਗਈ। ਉਹ ਹੱਥ ਵੀ ਟੱਚ। ਅੱਛਾ, ਮੈਂ ਸੁਣਿਆ ਸਦਕਾ ਜਿਹੜਾ ਨਾ ਉਹ ਤੁਸੀਂ ਕਹਿ ਕੇ ਦੇਣਾ ਵਾ। ਹਾਂਜੀ ਹਾਂਜੀ, ਨਾ ਲੈ ਨਹੀਂ, ਨਾ ਲੈ ਕੇ ਨਹੀਂ, ਦੱਸ ਕੇ ਦੇਣਾ ਕਿ ਜੀ ਇਹ ਸਦਕਾ ਵਾ। ਦੱਸ ਕੇ ਅਗਲੇ ਨੂੰ ਕਿ ਯਾਰ ਵੀ ਤੈਨੂੰ ਸਦਕਾ ਦੇਣ ਲੱਗਿਆ, ਫੇਰ ਹੁੰਦਾ ਵਾ। ਸਾਜੀ ਅੱਧਾ ਕਿਲੋ ਸਦਕਾ ਦਿੰਦਾ ਵਾ ਤੇ ਬਾਅਦ ਚ ਉਹਨੂੰ 17-18 ਧਾਰਾ ਲੈ ਆਉਂਦਾ। 30 ਰੁਪਏ ਸਦਕਾ ਦੇ ਕੇ ਤੇ ਆ ਕੇ ਮੁਹੱਲੇ ਦੇ ਵੱਡੇ ਬਦਮਾਸ਼ ਨਾਲ ਪੰਗਾ ਪਾ ਲਿਆ। ਆ ਬੜਾਵਾ ਹੁਣ ਮੈਨੂੰ ਉਹਨੇ ਉਹ ਝੰਬਿਆ। ਕਬਰਸਤਾਨ ਪਾਈਆ ਤੇ ਸਦਕਾ ਲੈ ਕੇ ਗਿਆ ਸੁੱਟ ਕੇ, ਤੇ ਉਹ ਬਾਹਰ ਲੈ ਗਏ। ਉਹ ਗੱਲ ਸੁਣ ਬਿੱਟੇ, ਆ ਸਾਡੇ ਕੋਈ ਥੋੜਾ ਪਿਆ ਵੀ ਲੈ ਜਾ, ਬੱਚਿਆਂ ਨੇ ਲਾਇਆ ਕੋਈ ਸਾਡੇ ਕੋਲ। ਨਹੀਂ ਯਾਰ, ਸਦਕੇ ਦਾ ਨਾ ਸਦਕੇ ਦਾ ਨਾ ਮਜ਼ਾਕ ਕਰੋ। ਗੱਲ ਮੈਂ ਕਰਨ ਲੱਗਾ ਸਾਂ ਨਾਜ਼ਰੀਨ ਕਿ ਕੋਈ ਆਫਤਾਂ ਸਾਡੇ ਤੇ ਆ ਰਹੀਆਂ ਨੇ, ਕਿਉਂਕਿ ਸਾਡੇ ਆਲੇ ਦੁਆਲੇ ਬਲਾਵਾਂ ਬਹੁਤ ਨੇ। ਬਹੁਤ ਹਾਂਜੀ ਹਾਂਜੀ ਹਾਂਜੀ, ਬਹੁਤ ਜ਼ਿਆਦਾ, ਮਤਲਬ ਕਿ ਐਵੇਂ। ਤੇ ਕਾਲੂ ਸਾਹਿਬ ਦੀ ਮੋਟਰਸਾਈਕਲ ਚੁੱਕੀ ਗਈ। ਆ ਸਹੀ ਫੇਕ ਨਿਊਜ਼ ਨਹੀਂ ਦੇ ਰਿਹਾ ਮੈਂ, ਸਹੀ ਕਿਦਨ ਦੀ? ਸਾਜੀ 2 ਦਿਨ ਹੋ ਗਏ। ਉੱਚੀ ਥੋੜਾ। 2 ਦਿਨ ਹੋ ਗਏ ਸਾਜੀ, 2 ਦਿਨ। ਹਾਂਜੀ, ਅੱਜ ਤੋਂ 2 ਦਿਨ ਪਹਿਲੇ 2 ਦਿਨ ਪਹਿਲੇ ਕਾਲੂ ਸਾਹਿਬ ਦਾ ਮੈਸੇਜ ਆਇਆ, ਉਸਤਾਦ ਜੀ ਸਵੇਰੇ ਇੱਕ ਗਾਲ, ਮੈਂ ਬਾਹਰ ਮੋਟਰਸਾਈਕਲ ਖਲਾ ਰਹੀ ਤੇ ਕੋਈ ਫੇਕ ਗਾਲ, ਤੇ ਬੰਦਾ ਲੈ ਕੇ ਚਲਾ ਗਿਆ ਤੇ ਫੇਕ ਗਾਲ। ਹੁਣ ਦੇਖੋ ਕੀ ਬਣਦਾ ਵਾ। ਹੈ ਸਾਡੀ ਦੇ ਅੱਗੇ ਹੀ ਸੀ ਫੇਕ ਗਾਲ, ਠੀਕ ਆ। ਪਤਾ ਨਹੀਂ ਕਿਸੇ ਨੇ ਕੀ ਫੇਕ ਗਾਲ ਇਹਨੇ ਮੈਨੂੰ ਕੋਈ 30-32 ਲਫ਼ਜ਼ਾਂ ਦਾ ਮੈਸੇਜ ਕੀਤਾ, ਜਿਸ ਚੋਂ 9 ਤੋਂ 10 ਗਾਲਾਂ ਸੀ, ਤੇ ਮੋਟਰਸਾਈਕਲ ਚੁੱਕੀ ਗਈ। ਹਾਂ, ਜਿਵੇਂ ਉਹ ਚੁੱਕੀ ਕਿੱਦਾਂ ਗਈ? ਉਸਤਾਦ ਜੀ ਬਾਹਰ ਖਿਲਾਰੇ ਦੇ ਬੱਚੇ ਛੱਡ ਗਏ ਹਾਂ ਸਕੂਲ। ਹਾਂ। ਅੱਛਾ, ਬਾਹਰ ਮੈਂ ਖਿਲਾਰੀ ਆ, ਉਹ ਕਿਤੇ ਪਹਿਲੀ ਤਾੜ ਤੇ ਸੀ ਬੰਦਾ, ਕਿਉਂਕਿ ਮਕਾਨ ਬਣ ਰਿਹਾ, ਮੈਂ ਉੱਧਰ ਰਹਿ ਰਿਹਾ। ਨਹੀਂ, ਤੈਨੂੰ ਇੰਨਾ ਕੌਨਫੀਡੈਂਸ ਉਸ ਬੰਦੇ ਦਾ ਕਿੱਦਾਂ ਪਤਾ ਵੀ ਉਹ ਪਹਿਲੇ ਤਾੜ 'ਚ ਸੀ? ਉਸਤਾਦ ਜੀ ਉਹ ਮੇਰੀ ਇਹ ਸਾਡੇ ਮੁਲਕ ਦੀ ਸਭ ਤੋਂ ਵੱਡੀ ਗੱਲ ਹਾਂਜੀ ਹਾਂਜੀ ਇਹ ਵੀ ਉਹ ਬੰਦਾ ਪਹਿਲੇ ਤਾੜ 'ਚ ਸੀ। ਉਸਤਾਦ ਜੀ ਪਹਿਲੇ ਉਹਨੇ ਪਲੈਨਿੰਗ ਬਣਾਈ ਆ ਪੂਰੇ ਜ਼ੇਨ ਨਾਲ। ਤੈਨੂੰ ਪਤਾ ਕੌਣ ਆ? ਹਾਂਜੀ, ਤੈਨੂੰ ਬੰਦੇ ਦਾ ਪਤਾ ਲੱਭਾ ਕੋਈ? ਬੰਦਾ ਭੇਤੀ ਆ, ਬੰਦਾ ਘਰ ਦਾ ਵਾ। ਉਹ ਆ ਗੱਲ ਵੱਡੇ ਵੱਡੇ ਇਹ ਕਿਤੇ ਛੋਟਾ ਕਾਲੂ ਕਰਦਾ। ਬੱਚਿਆਂ ਦੇ ਖੋਤੀ ਮੇਰੀ ਗੱਲ ਸੁਣ। ਮੈਂ ਤੈਨੂੰ ਕਹਿ ਰਿਹਾ, ਤੈਨੂੰ ਬੰਦੇ ਦਾ ਸਹੀ ਦੱਸ। ਸ਼ੁਗਲ ਨੇ ਤੈਨੂੰ ਮੈਂ ਅੱਗੇ ਕਿੰਨੀ ਵਾਰੀ ਕਿਹਾ ਵਾ ਕਿ ਜਦੋਂ ਮੈਂ ਗੱਲ ਸੀਰੀਅਸ ਕਰਦਾ ਮੈਂ ਸੈੱਟ ਫੇਕਨੈਸ ਨਾ ਕਰਿਆ ਕਰ। ਓਕੇ ਸਰ ਜੀ, ਸਹੀ ਸਿੱਧਾ ਤੈਨੂੰ ਉਸ ਬੰਦੇ ਦਾ ਪਤਾ? ਹਾਂਜੀ ਸਰ। ਕੌਣ ਆ, ਕੀ ਨਾਂ ਉਹਦਾ? ਨਹੀਂ ਨਾਂ ਨਹੀਂ ਉਹਨੂੰ। ਨਹੀਂ ਜੈਨਮਨ ਤੈਨੂੰ ਫਿਜ਼ੀਕਲ ਪਤਾ ਵੀ ਇਹ ਬੰਦਾ ਵਾ? ਹਾਂਜੀ, ਉਹ ਮੈਨੂੰ ਤਾਂ ਪਤਾ ਸਾਜ ਜੀ, ਉਹ ਨਸ਼ੇ ਦੀ ਲੱਤ ਲੱਗੀ ਹੈ, ਜਹਾਜ਼ ਟੈਪ ਹੈ ਉੱਥੇ ਦਾ ਜਿਹੜਾ ਉੱਥੇ ਦਾ। ਉਹ ਇੱਥੇ ਨਾਂ ਨਹੀਂ ਲੈ ਸਕਦਾ। ਇੱਕ ਮਿੰਟ ਫਰੀਦ ਸਾਹਿਬ। ਨਹੀਂ ਲੈ ਸਕਦਾ, ਕਿਉਂ ਨਹੀਂ ਲੈ ਸਕਦਾ? ਲਵੇ ਕੋਈ ਫਰੀਦ ਸਾਹਿਬ ਹਰ ਗੱਲ 'ਚ ਮੁਬਸ਼ਰ ਲੁਕਮਾਨ ਇੱਥੇ ਆਪਣੀ ਮਾਂ ਭੈਣ ਦਾ ਨਾਂ ਲੈ ਲੈਂਦਾ ਉਹ। ਮੁਸ਼ਾਈ ਦੀ ਕਿਹੜੀ ਗੱਲ ਆ? ਹੈ ਹਾਂਜੀ, ਉਹ ਬੰਦਿਆਂ ਨੇ ਬੜਾ ਬੁਰਾ ਮਹਿਸੂਸ ਕੀਤਾ ਇੱਕ ਦਿਨ, ਜਿਹੜਾ ਅਸੀਂ ਸ਼ੋਅ ਕੀਤਾ ਸੀ ਕਿ ਜਿਹਦਾ ਅਜੀਜੀ 'ਚ ਇਹ ਤੇ ਇਹ ਉਹ ਦਾਨਿਸ਼ ਤੇ ਉਹ ਬਣੇ ਸੀ ਫੈਸਲ ਔਰਤਾਂ। ਹਾਂਜੀ ਤੂੰ ਇੱਥੇ ਬੈਠਾ ਸਾਂ। ਹਾਂਜੀ ਤੇ ਉਹਦੇ 'ਚ ਤੂੰ ਇੱਕ ਗੱਲ ਕੀਤੀ ਸੀ ਘਰ ਦੀ ਆਪਣੀ ਹਮਸ਼ੀਰਾ ਦੀ। ਬਹੁਤ ਮਾੜਾ ਨੇ ਬਹੁਤ ਮਾੜਾ ਕਿਹਾ, ਬਹੁਤ ਮਾੜੀ ਹਰਕਤ ਆ। ਹਾਂ, ਇਹਨਾਂ ਦਾ ਚੱਲਦਾ ਹੀ ਇਦਾਂ ਹੁੰਦਾ ਰੁਟੀਨ ਦਾ। ਇੱਕ ਮਿੰਟ ਠਹਿਰ ਜੋ ਕਿਤੇ। ਤੂੰ ਦੁਪੱਟਾ ਲੈ ਆਇਆ ਵਾਪਸ? ਹਾਂ। ਨਹੀਂ ਜੀ, ਉਹ ਕਹਿੰਦਾ ਮੈਂ ਅੱਗੋਂ ਯੂਜ਼ ਕਰਨ ਡਿਆ।
ਉਸਤਾਦ ਜੀ ਮੈਂ ਤਾਂ ਕੌਨਫੀਡੈਂਸ ਨਾਲ ਕਹਿ ਰਿਹਾ ਵਾਂ, ਯਕੀਨ ਨਾਲ ਕਹਿ ਰਿਹਾ ਕਿ ਉੱਥੋਂ ਪਹਿਲੇ ਵੀ ਗੱਡੀ ਚੱਕ ਹੋਈ ਹੈ। ਉਹ ਯਾਰ ਮੇਰੀ ਗੱਲ ਸੁਣ ਲੈ ਯਾਰ, ਮਤਲਬ ਇਹ ਹੈ ਕਿ ਇਹ ਸਿਰਫ ਤੇਰੇ ਤੱਕ ਹੀ ਹੈ। ਹਾਂਜੀ। ਇਹ ਤੇਰੀ ਵਨ ਵੇ ਸੋਚ ਆ ਕਿ ਕਿਉਂਕਿ ਉਹ ਜਹਾਜ਼ ਆ, ਉਹ ਅੱਗੇ ਵੀ ਚੁੱਕਦਾ ਵਾ, ਹਾਂਜੀ। ਉਹ ਨਹੀਂ ਚੁੱਕੀ। ਹਾਂਜੀ ਇਹ ਗੱਲ ਮੇਰਾ ਇਹ ਜ਼ੇਨ ਗਿਆ, ਤੇਰਾ ਜ਼ੇਨ ਇਹ ਜ਼ੇਨ ਦੇ ਕਹਿ ਇੰਜ ਮੁਤਾਬਕ। ਕਹਿ। ਹਾਂਜੀ ਤੇ ਤੂੰ ਕਨਫਰਮ ਆ ਵੀ ਉਹਨੇ ਚੁੱਕੀ ਹੈ। ਹਾਂਜੀ। ਉਹ ਉੱਥੇ ਹੀ ਫਿਰ ਰਿਹਾ। ਨਹੀਂ ਉਸਤਾਦ ਜੀ 2 ਦਿਨ ਹੋ ਗਏ ਉਹ ਨਜ਼ਰ ਨਹੀਂ ਆ ਰਿਹਾ ਮਹੱਲੇ 'ਚ। ਯਕੀਨ ਕਰ ਲਓ ਮੈਂ ਝੂਠ ਨਹੀਂ ਬੋਲ ਦਿੰਦਾ, ਕਿਉਂਕਿ ਮੈਂ ਤਾਂ ਕਹਿ ਰਿਹਾ ਕਿ ਜਦੋਂ ਮੈਂ ਬੱਚੇ ਛੱਡ ਕੇ ਆਇਆ ਨਾ, ਉਹਦੇ ਜਿਹੜਾ ਗੇਟ ਆ ਉਹਦੇ ਵਿੱਚ ਲੱਗਿਆ ਹੋਇਆ ਐਂਗਲ। ਲੇਕਿਨ ਮੈਨੂੰ ਕਿਸੇ ਹੋਰ ਬੰਦੇ ਤੇ ਸ਼ੱਕ ਪੈ ਰਿਹਾ। ਕਿਤੇ ਉਸਤਾਦ ਜੀ ਛੋਟੇ ਕਾਲੂ ਤੇ ਕਿਹਦਾ ਕਿਹਾ ਉਹ ਸਾਰਿਆਂ ਨੇ ਸੁਣਿਆ, ਕਿਹਦਾ ਕਿਹਾ? ਉਹ ਕੋ ਮੱਲੇ ਦਾ ਓਏ ਆਪਸ ਦੀ ਗੱਲ ਸੀ ਸਾਡਾ। ਫੇਰ ਠੀਕ। ਯਾਰ ਉਹ ਆਪਸ ਦੀ ਗੱਲ ਲੇਕਿਨ ਆ। ਉਸਤਾਦ ਜੀ ਹੁਣ ਤੂੰ ਜ਼ਰਾ ਸੋਚ। ਨਹੀਂ ਜ਼ਰਾ ਵੈਸੇ ਮੈਨੂੰ ਦਿਮਾਗ ਦੜਾ। ਓਏ ਉਸਤਾਦ ਜੀ ਇਹ ਕਿੱਦਾਂ ਹੋ ਸਕਦਾ? ਨਹੀਂ ਮੈਨੂੰ ਨਹੀਂ ਲਾਗਤਬਾਜ਼ੀ, ਹਾਂ। ਕੇਸ ਚੱਲ ਰਹੇ ਨੇ, ਪਰਚੇ ਇੱਕ ਦੂਜੇ ਤੇ, ਓਏ ਸਾਰਾ ਨਿਜ਼ਾਮ ਹੈ। ਬੰਦਾ ਲੋ ਵੀ ਤੁਹਾਡਾ ਲੱਭ ਗਿਆ ਹੀ ਹੋ ਜਾ। ਹਲੋ ਵੈਸੇ ਮੈਂ ਜੇ ਦੱਸਾਂ, ਘੋੜੀ ਤਿੱਲੇਦਾਰ ਆ ਤੇ Yes. ਕਾਠੀ ਤਿੱਲੇਦਾਰ ਆ ਜਾ। ਹਾਂਜੀ ਹੋ ਸਕਦਾ ਉਸਤਾਦ ਜੀ। ਹੋਇਆ ਵਾ। अच्छा तू उस बंदे उस्ताद जी एक छोटी सी गल अपने ही गिराते हैं चुकते हैं नशे मन से गड्डियां गड्डियां। ਹੋ ਸਕਦਾ ਉਸਤਾਦ ਜੀ। नहीं गैरों का भी तेरे दिमाग में ख्याल आया है। ਹੋਏ ਹੋਏ। अच्छा नहीं उस्ताद जी ਇਹਨੇ ਪਹਿਲੋਂ ਵੀ ਗੱਡੀ ਨੂੰ ਉਹਦੇ ਨਾਲ ਵੇਖਿਆ ਕਿਤੇ? ਨਹੀਂ ਉਹ ਕੋਸ਼ਿਸ਼ ਕਰਦਾ ਹੁੰਦਾ ਸੀ ਲਿਜਾਣ ਦੀ ਗੱਡੀ ਮੇਰੇ ਕੋਲ, ਲੇਕਿਨ ਉਹਦੇ ਕੋਲ ਆਪਣੀ ਹੈਗੀ ਸੀ। ਮੈਂ ਕਿਹਾ ਯਾਰ ਆਪਣੀ ਲੈ ਕੇ ਜਾਇਆ ਕਰ। ਉਹਦੀ ਬੜੀ ਦੇਰ ਦੀ ਨਿਗਾਹ ਸੀ ਸਾਜੀ, ਉਹ ਤਾਂ ਕੰਮ ਕਰਾ ਰਿਹਾ ਮੈਂ, ਟਾਇਰ ਨਵਾਂ ਪਵਾ ਲਿਆ, ਮਗਰਾੜ ਤੁਸੀਂ ਉਧਰ ਪੈਸੇ ਦਿੱਤੇ ਕਿ ਮਗਰਾੜ ਵੀ ਪਵਾ ਯਾਰ, ਗੱਡੀ ਭੜੀ ਲੱਗਣ ਦੀ। ਮਗਰਾੜ ਵੀ ਪਵਾਇਆ ਵਾ ਮਿੱਠੇ, 1 ਮਿੰਟ ਅਗਲਾ ਟਾਇਰ ਵੀ ਸਾਜੀ ਪਵਾਇਆ। ਹੋਰ ਆ ਈ ਤੇ ਜਿਹੜੇ ਟਾਈਮ ਲਾਇਆ ਫੈਕਟਰੀ ਦੇ, ਯਕੀਨ ਕਰੋ ਰੁਪਿਆ 11,000 ਫੇ ਉੱਤੇ ਲਾਤਾ। ਇਹ ਕਿੱਦਾਂ ਚੱਕੀ ਗਈ ਗੱਡੀ? ਮੇਰੇ ਹਿਸਾਬ ਨਾਲ ਗੱਡੀ ਲੌਕ ਲੱਗਾ ਸੀ। ਹਾਂਜੀ ਸਾਜੀ ਲੋਕ ਲੱਗਾ ਸੀ। ਲੌਕ ਸਾਈਡ ਲੌਕ ਨਹੀਂ ਉਹ ਨਹੀਂ ਸੀ ਲੱਗਾ, ਵੈਰ ਨਾਲ ਲੱਗਾ, ਉਹ ਸਾਈਡ ਤੇ ਸਾਈਡ ਲੱਗਾ ਸੀ। ਹਾਂਜੀ ਵੈਰ ਲੌਕ ਲਾਇਆ ਹਾਂ। ਸੀ। ਇੱਕ ਮਿੰਟ ਹਟ, ਵੈਰ ਲੌਕ ਲੱਗਾ ਸੀ। ਹਾਂਜੀ ਤੂੰ ਬੱਚੇ ਸਿਰਫ ਅੰਦਰ ਛੱਡਣ ਗਿਆ। ਹਾਂਜੀ ਬੱਚੇ ਸਾਜੀ ਲਾ ਕੇ ਮੈਂ ਘਰ ਆਇਆ, ਨਾਸ਼ਤਾ ਕਰਨਾ ਸੀ, ਕੱਪੜੇ ਬਦਲਣੇ ਤੇ ਕੰਮ ਤੇ ਜਾਣਾ ਸੀ। ਕਿੱਥੇ ਲਾ ਕੇ ਆਏ ਬੱਚੇ? ਸਕੂਲ ਠੀਕ ਆ। ਘਰ ਬੂਹੇ ਮੋਰੇ ਲੈ ਖਿਲਾ ਰਹੀ ਆ, ਮੈਂ ਅੰਦਰ ਗਿਆ ਵਾ, ਲਾਲੇ ਨੂੰ ਮੈਂ ਕਿਹਾ ਯਾਰ ਨਾਸ਼ਤਾ ਦੇ। ਉਹਨੇ ਮੈਨੂੰ ਨਾਸ਼ਤਾ ਕਰਾਇਆ ਵਾ। ਤੇ ਤੂੰ ਲੌਕ ਲਾ ਕੇ ਗਿਆ? ਨਹੀਂ ਲੋਕ ਨਹੀਂ ਨਾ ਲਾਇਆ ਸਾਜੀ, ਉਹਨੇ ਤੂੰ ਕਿਹਾ ਵਾਇਰ ਲੌਕ ਲਾਇਆ। ਵਾਇਰ ਲਾ ਕੇ ਮੈਂ ਕਿਹਾ ਸ਼ਹਿਰ 'ਚ ਲੱਗਾ ਰਹਿ ਗਿਆ। ਓਏ ਯਾਰ ਤੇ ਉਹ ਕਾਤੋਂ ਐਵੇਂ ਵਿੱਚ ਤੂੰ ਸਕ੍ਰਿਪਟ ਤੇ ਤੂੰ ਲੱਗਾ ਹੀ ਨਹੀਂ ਤੇ ਗੱਲ ਮੁਕਾ ਉਹਦੀ। ਹਾਂਜੀ ਉਹ ਮੈਂ ਕਿਹਾ ਮੇਰੀ ਲਾਪਰਵਾਹੀ, ਮੈਂ ਕਿਉਂ ਨਹੀਂ ਲਾਇਆ। ਤੂੰ ਨਾ ਸਾਈਡ ਲੌਕ ਲਾਇਆ ਹਾਂਜੀ ਨਾ ਤੂੰ ਵਾਇਰ ਲੌਕ ਲਾਇਆ, ਹਾਂਜੀ ਉੱਪਰੋਂ ਤੂੰ ਸਿਰਫ ਇੰਜ ਬੰਦ ਕੀਤੀ, ਚਾਬੀ ਗੱਡੀ ਚਲਾ ਗਿਆ। ਚਲਾ ਗਿਆ ਮੈਂ ਸਾਜੀ। ਬਸ। ਹਾਂਜੀ ਯਾਰ ਤੇ ਫਿਰ ਕਿੰਨੀ ਦੇਰ ਬਾਅਦ ਬਾਹਰ ਆਇਆ? ਸਾਜੀ 5 ਮਿੰਟ ਬਾਅਦ। ਤੁਹਾਨੂੰ ਪਤਾ ਲੰਗਰ ਨਾਸ਼ਤਾ ਕਰਕੇ? ਹਾਂਜੀ। ਤੂੰ ਜਾ ਕੇ ਉਹਨੂੰ ਕਿਹਾ ਲਾਲੇ ਨੂੰ ਵੀ ਨਾਸ਼ਤਾ ਦੇ ਦੇ, ਉਹਨੇ ਨਾਸ਼ਤਾ ਦਿੱਤਾ। ਤੂੰ ਬਣਿਆ ਹੋਇਆ ਸੀ, ਸਾਰਾ ਕੁਝ ਬਣਿਆ ਪਿਆ। ਮੈਂ ਬੱਚਿਆਂ ਨੂੰ ਛੱਡਣ ਗਿਆ ਸਕੂਲੋਂ, ਨੇ ਕਿਹਾ ਮੈਂ ਨਾਸ਼ਤਾ ਰੈਡੀ ਕਰ, ਤੁਸੀਂ ਲਾ ਕੇ ਆਓ ਉਹਨਾਂ ਨੂੰ। ਮੈਂ ਲਾ ਕੇ ਆਇਆ, ਮੇਰੀ ਉਹ ਰੋਟੀ ਤੈਨੂੰ ਤੁਸੀਂ ਕਹਿੰਦੀ? ਹਾਂਜੀ ਸਰ। ਹਾਂਜੀ ਹੁਣ ਜੇ ਕਹਿਣ ਲੱਗੀ ਜਦੋਂ ਮਕਾਨ ਬਣਾਇਆ ਨਾ, ਅੱਜ ਜਦੋਂ ਦੀ ਕੋਈ ਰੱਬ ਦੀ ਕਰੋ ਨਵਾਜੀ ਹੋਈ, ਉਦੋਂ ਦੀ ਕਹਿਣ ਲੱਗੀ ਹੈ ਸਰ। ਤੁਸੀਂ ਤੇ ਨਹੀਂ ਕਹਿ ਸਕਦੀ। ਪਾਣੀ ਤੇ ਮੋਟਰਸਾਈਕਲ ਚੁੱਕਣ ਨਾਲੋਂ ਵੀ ਜ਼ਿਆਦਾ ਦਰਦਨਾਕ ਗੱਲ। ਨਹੀਂ ਉਸਤਾਦ ਜੀ ਨੂੰ ਟੀਰੀ ਆ ਉਹਨੂੰ ਚਾਰ ਨਜ਼ਰ ਆਉਂਦੀ। ਅੱਛਾ ਉਹ ਸਾਰਿਆਂ ਨੂੰ ਕਹਿੰਦੀ ਤੁਸੀਂ? ਭਾਬੀ ਨੇ 5 ਮਿੰਟ ਤੁਸੀਂ ਕਿਹਾ, ਬਾਹਰੋਂ ਗੱਡੀ ਚੁੱਕ ਕੇ ਫਿਰ ਤੂੰ ਤੇ ਆ ਗਈ। ਨਹੀਂ ਅੱਛਾ ਤੇ ਤੂੰ 5 ਮਿੰਟ ਬਾਅਦ ਬਾਹਰ ਗਿਆ। ਹਾਂਜੀ ਸਰ। 5 ਮਿੰਟ ਨਹੀਂ ਲੱਗੇ, ਇਹ ਤੂੰ ਗਲਤ ਬਿਆਨੀ ਕਰ ਰਿਹਾ। ਹਾਂਜੀ ਅੱਜ ਯਕੀਨ ਕਰ ਲਓ 8:50 ਹੋਏ ਸੀ, 9 ਵਜੇ ਮੈਂ ਪਹੁੰਚਣਾ ਹੁੰਦਾ ਕੰਮ ਤੇ। ਠੀਕ ਹੈ 8:30 ਵਜੇ ਸਕੂਲ ਲੱਗਦਾ ਹੈ, ਮੈਂ ਬੱਚਿਆਂ ਨੂੰ ਰਾਹ ਸ਼ੈ ਲੈ ਕੇ ਦਿੱਤੀ, ਪੈਟਰੋਲ ਯਾਰ ਪਾਇਆ। ਤੂੰ 6-7 ਕਰ ਲਾ, ਬਹਿਸ ਕਿਉਂ ਕਰੀ ਜਾ ਰਿਹਾ? ਐਡੀ ਕੋਈ ਰੋਲੇ ਵਾਲੀ ਗੱਲ ਨਹੀਂ। ਮੈਂ ਜਦੋਂ ਕਹਿ ਰਿਹਾ ਇੱਕ ਸਿਆਣਾ ਬੜਾ ਬੰਦਾ ਆਹੋ ਵੀ ਉਹਨੇ 7-8 ਮਿੰਟ ਕਰ ਲਾ। ਹਾਂਜੀ 5 ਮਿੰਟ ਦੀ ਸਾਰੀ ਤਕਰੀਬਨ। ਨਾਸ਼ਤਾ ਕੀ ਸੀ? ਨਾਸ਼ਤਾ 2 ਪਰਾਠੇ ਸੀ, ਜਿਹੜਾ ਤੁਸੀਂ 4 ਦਿੱਤਾ ਉਹ ਸੀ, ਤੇ 4 2 ਪਰਾਠੇ, ਅਚਾਰ, 2 ਪਰਾਠੇ ਖਾਣੇ, ਅੰਦਰ ਵੜਨਾ, ਵੜ ਕੇ ਤੇ ਬੁੱਢੀ ਨੂੰ ਕਹਿਣਾ ਕਿ ਨਾਸ਼ਤਾ ਲਿਆ। ਹਾਂਜੀ ਉਹਨੇ ਤਿਆਰ ਰੱਖਿਆ, ਉਹ ਗਈ ਆ ਨਾਸ਼ਤਾ, ਸੈਕਿੰਡ ਦਿਮਾਗ 'ਚ ਘੁਮਾਈ ਜਾ ਮਿੰਟ। ਹਾਂਜੀ। ਉਹ ਗਈ ਆ, ਇਹ ਨਾਸ਼ਤਾ ਲੈ ਕੇ ਵਾਪਸ ਆਈ ਆ, 3 ਵਾਪਸ ਆ ਕੇ ਬਹਿ ਗਈ ਆ। ਹੱਥ ਧੋਤੇ ਸੀ ਕਿ ਨਹੀਂ? 6 ਨਹੀਂ। ਬਗੈਰ ਹੱਥ ਧੋਣ ਤੋਂ। ਨੌ। ਜਦੋਂ 10 ਸਕਿੰਟ ਅੱਧਾ ਮਿੰਟ ਬਚ ਗਿਆ ਵੀ 9 9:30 ਸਕਿੰਟ। ਨਹੀਂ 9:30 ਮਿੰਟ। ਹਾਂ ਉਸ ਤੋਂ ਬਾਅਦ ਇਹ ਬੈਠਾ, 2 ਪਰਾਠੇ ਇਹਨੇ ਤੋੜੇ ਨੇ, ਇੱਕ ਬੁਰਕੀ। 2 ਤੇ 4 ਪਹਿਲੇ ਇੱਕ ਪਰਾਠਾ ਬੁਰਕੀ, ਇੱਕ ਬੁਰਕੀ ਟੁੱਟੀ, ਦੂਜੀ ਬੁਰਕੀ ਟੁੱਟੀ, ਤੀਜੀ ਬੁਰਕੀ ਟੁੱਟੀ, ਤੇ ਇੱਥੇ ਧੱਫਾ ਮਾਰਿਆ, ਇੱਥੇ ਚੁੰਡੀ ਵੱਡੀ, ਚੌਥੀ ਬੁਰਕੀ ਟੁੱਟੀ। 14 ਮਿੰਟ ਹੋ ਇੱਕ ਗਏ। ਪਰਾਠਾ ਮੁੱਕਾ, ਦੂਜਾ ਪਰਾਠਾ ਮੁੱਕਾ, ਨਾਲੋਂ ਨਾਲ ਬੁਰਕੀ 4 ਦੀ ਲੱਗੀ। 4 ਤੋਂ ਬਾਅਦ ਮੂੰਹ 'ਚ ਬੁਰਕੀ ਪਾਈ, ਉਹ ਚਿੱਤ ਕੇ ਅੰਦਰ ਲੰਘਾਈ। ਜਾਂ ਇਹ ਇੰਜ ਸਿੱਟਦਾ ਰਿਹਾ ਪਰਾਠਾ ਅੰਦਰ? ਸਟਾਰਟ ਐਕਸਪੈਰੀਮੈਂਟ ਕਰਾ ਕੇ ਦੇਖ ਲਓ। 5 ਮਿੰਟ ਲੱਗ ਸਕਦੇ ਨੇ। ਹਾਂਜੀ ਲੱਗ ਸਕਦੇ। 14 ਮਿੰਟ 4 33 ਸੈਕਿੰਡ। 10 ਲਾ ਲਓ, 10 ਮਿੰਟ ਲਾ ਲਓ। 10 ਮਿੰਟ ਦਾ ਤੇਰੇ ਨਾ ਉਹਦੇ। 10 ਮਿੰਟ ਬਾਅਦ ਤੂੰ ਬਾਹਰ ਗਿਆ। ਸਾਜੀ ਨਹੀਂ 10 ਮਿੰਟ ਕਿਦਾਂ? 10 ਰੋਟੀ ਖਾ, 2 ਰੋਟੀ 2 ਪਰਾਠੇ ਚਿੱਥ ਕੇ ਖਾ ਕੇ 4 ਨਾ ਬਾਹਰ। ਅੱਛਾ 10 ਮਿੰਟ ਬਾਅਦ ਤੂੰ ਬਾਹਰ ਚਲਾ ਗਿਆ ਹਾਂਜੀ ਤੇ ਬਾਹਰ ਗੱਡੀ ਹੈ ਨਹੀਂ। ਦੱਸੀ ਆ ਗਈ ਸਰ।
ਸਭ ਤੋਂ ਪਹਿਲੇ ਤੂੰ ਕੀ ਕੀਤਾ? ਸਭ ਤੋਂ ਪਹਿਲੇ ਮੈਂ ਇਹ ਕੀਤਾ, ਮੈਨਾਂ ਇੱਕ ਵਾਰੀ ਪਹਿਲੇ ਵੀ ਇਹ ਪ੍ਰੈਂਕ ਹੋਇਆ ਕਿ ਕੋਈ ਗੱਡੀ ਲੈ ਗਿਆ ਵਾ, ਅੱਛਾ ਦੋਸਤ ਜਾਣੀ ਕਿ ਯਾਰ ਬੇਲੀ, ਅੱਛਾ ਉਹ ਗੱਡੀ ਲੈ ਗਿਆ ਵਾ ਤੇ ਮੈਂ ਦੇਖਿਆ ਕਿ ਗੱਡੀ ਹੈ ਨਹੀਂ, ਮੈਂ ਇੱਧਰ ਉੱਧਰ ਭੱਜਾਂ, ਦੁਕਾਨਾਂ ਵਾਲਿਆਂ ਕੋਲ ਪੁੱਛਿਆ ਵਾ, ਠੀਕ 2 ਘੰਟੇ ਬਾਅਦ 3 ਘੰਟੇ ਬਾਅਦ ਮੈਨੂੰ ਮੈਸੇਜ ਆਉਂਦਾ, ਯਾਰ ਤੇਰੀ ਗੱਡੀ ਮੇਰੇ ਕੋਲ ਆ, 10 ਫੈਕਟਰੀ ਲੈ ਗਿਆ ਵਾ, ਘਰ ਖੜੀ ਕਰ ਦੂੰ, ਅੱਛਾ ਕਿਉਂਕਿ ਉਹਨਾਂ ਨੇ ਕਿਤੇ ਜਾਣਾ ਸੀ, ਮੈਂ 1-2 ਵਾਰੀ ਇਹ ਮਨਾ ਹੋਇਆ 1-2 ਵਾਰੀ, ਹਾਂਜੀ ਮੈਂ ਵੀ ਤੂੰ ਸਮਝਿਆ ਉਹੀ ਆ। ਹਾਂਜੀ ਮੇਰੇ ਦਿਨ ਚ ਇਹ ਸੀ, ਮੈਂ ਕਿਸੇ ਨੇ ਯਾਰ ਸ਼ਰਾਰਤ ਕੀਤੀ ਆ, ਹਾਂ। ਹੋਰ ਕੁਛ ਨਹੀਂ ਆ, ਮੈਂ ਕੰਮ ਤੇ ਚਲਾ ਗਿਆ। ਠੀਕ ਹੈ, ਤਾਂ ਜੀ 2 ਘੰਟੇ 3 ਘੰਟੇ ਮੈਂ ਫੋਨ ਕਰ ਦੇਖ ਰਿਹਾ ਯਾਰ ਕੋਈ ਯਾਰ ਬੇਲੀ ਫੋਨ ਕਰ ਦੇਵੇ ਕਿ ਯਾਰ ਮੇਰੇ ਕੋਲ ਆ ਗੱਡੀ, ਅੱਛਾ। ਲੇਕਿਨ ਨਹੀਂ ਸਾਜ ਕੋਈ ਫੋਨ ਨਹੀਂ ਹੈ। ਫਿਰ ਉਹਨੂੰ ਗੱਡੀ ਯਕੀਨ ਨਾਲ ਹੋ ਆਪ ਹੀ ਗਿਆ, ਰਾਬਤਾ ਨਹੀਂ ਕੀਤਾ। ਨਹੀਂ ਫਿਰ ਮੈਨੂੰ ਯਕੀਨ ਹੋ ਗਿਆ ਕਿ ਗੱਡੀ ਚੁੱਕੀ ਗਈ। ਗੱਡੀ ਚੁੱਕੀ ਗਈ। ਹਾਂਜੀ ਹਾਏ ਹਾਏ ਹਾਏ। ਅਗਲੀ ਸਾਈਡ ਤੋਂ ਯਾਨੀ ਉਹਨਾਂ ਨੇ ਫੜਿਆ ਉਹ ਜਿਹੜਾ ਲੌਕ ਲੱਗਾ, ਇਹ- ਲੌਕ ਲਾਣਾ ਤੇਰੇ ਤੇ, ਤੂੰ ਗੱਡੀ ਨੂੰ ਲੌਕ ਕਿਉਂ ਨਹੀਂ ਲਾਇਆ? ਨਹੀਂ ਤਾਂ ਯਾਰ ਮੇਰੀ ਗੱਲ ਸੁਣ, ਫਾਰ ਐਗਜ਼ਾਮਪਲ ਸਾਜ ਜੀ 2 ਸਾਲ ਹੋ ਗਏ 3 ਸਾਲ ਹੋ ਗਏ, ਇੱਕ ਮਿਸਾਲ ਆ, ਉੱਦਾਂ ਹੀ ਖੜੀ ਰਹਿੰਦੀ ਹੈ ਗੱਡੀ, ਹਾਂਜੀ। ਕੋਈ ਮਸਲਾ ਨਹੀਂ। ਮਹੱਲੇ ਦੇ ਵਿੱਚ ਮਹੱਲਾ ਚੱਲ ਰਿਹਾ ਸਾਜ ਜੀ, ਕਿਤੇ ਤੇ ਉਹ ਤਾਂ ਮੈਨੂੰ ਪਤਾ ਵਾ ਵੀ ਜਿਹੜਾ ਮਹੱਲਾ ਵਾ ਤੇ ਉਹ ਆਮ ਤੁਰਫਤ ਹੋਣੀ। ਨਾਲ ਉਸਤਾਦ ਜੀ ਟੈਂਟਾਂ ਦੀ ਦੁਕਾਨ ਹੈ, ਸਾਹਮਣੇ ਰਕਸ਼ਾ ਲੁੱਡ ਰਕਸ਼ਾ ਦਾ ਖਲੋਤਾ ਹੈ, ਠੀਕ ਹੈ, ਪਾਣੀ ਵਾਲਾ ਖਲੋਤਾ, ਪਾਣੀ ਭਰਨ ਦਿਆ ਘਰਾਂ ਦੇ ਵਿੱਚ, ਅੱਗੇ ਗੱਲ ਕਰੋ। ਅੱਛਾ ਇੰਨੇ ਬੰਦੇ ਖਲੋਤੇ, ਗੱਡੀ ਗਈ ਕਿੱਧਰ? ਹੁਣ ਸਮਝ ਨਹੀਂ ਉਸਤਾਦ ਜੀ ਬੜੇ ਬੰਦਿਆਂ ਦੀ ਨਿਗਾਹ ਸੀ, ਗੱਡੀ ਹੋਈ ਬੜੀ ਟਾਇਟ ਗਈ ਗੱਡੀ ਸੀ। ਉਹ ਹੈ। ਮੈਂ ਲਸ਼ਪਸ਼ ਕਰਾਈ ਸੀ ਗੱਡੀ, ਹਾਂ। ਇਹ ਬੋਲ ਲਾਤੇ ਸੀ ਗੱਡੀ ਤੇ। ਅੱਛਾ ਯਾਰ ਫਰੀਦ ਖਾਨ ਮਾੜਾ ਆਦਮੀ ਆ, ਹਾਂ ਹਾਂਜੀ ਸਰ, ਸ਼ਰਮ ਨਹੀਂ ਆਉਂਦੀ ਲੋਕਾਂ ਨੂੰ, ਮਾੜਾ ਬੰਦਾ ਵਾ ਵਿਚਾਰਾ, ਪਤਾ ਨਹੀਂ ਕਿੱਥੋਂ 2-2 400 ਜੋੜ ਕੇ ਪਹਿਲੇ ਮਕਾਨ ਤੇ ਲਾ ਰਿਹਾ ਸੀ, ਫਿਰ ਉਹਨੇ ਗੱਡੀ ਲਈ ਇੱਕ ਗਰੀਬ ਆਦਮੀ ਨੇ, ਠੀਕ ਆ। ਹੁਣ ਤੂੰ ਇਹ ਦੱਸ ਵੀ ਇਸ ਗਰੀਬ ਆਦਮੀ ਨੂੰ ਬੱਚੇ ਦੇ ਖੋਤੀ ਨੂੰ ਇਹ ਨਹੀਂ ਚਾਹੀਦਾ ਕਿ ਉਹਨੂੰ ਲੌਕ ਲਾਉਂਦਾ ਨਾਲ ਵਾਇਰ ਲਾ ਕੇ ਵੀ ਟੰਗਿਆ। ਸਾਈਡ ਲਾਕ ਵੀ ਉੱਥੇ ਟੰਗਿਆ, ਸਾਈਡ ਲਾਕ ਵੀ ਨਹੀਂ ਲਾਇਆ, ਪਿਛਲਾ ਵੇਅਰ ਲਾਕ ਵੀ ਵੇਅਰ ਲਾਕ ਵੀ ਲਾਇਆ, ਉਹ ਵੀ ਨਹੀਂ ਲਾਇਆ, ਸਾਈਡ ਲਾਕ ਵੀ ਨਹੀਂ ਲਾਇਆ, ਉੱਤੋਂ ਚਾਬੀ ਇੰਜ ਕਰਕੇ ਅੰਦਰ ਚਲਾ ਗਿਆ, 2 ਪਰੌਠੇ ਖਾ ਕੇ ਬਾਹਰ ਆਇਆ। ਇਹ ਕੀ ਸਾਲਾ ਮਹੱਲੇ ਦਾ ਵੀ ਇਹਦੀ ਗੱਡੀ ਉੱਥੇ ਖਲੋਤੀ ਰਵੇ? ਹਾਂਜੀ ਉਸਤਾਦ ਜੀ ਡੇਲੀ ਦੀ ਰੁਟੀਨ ਦੇ ਇੱਕ ਮਿੰਟ ਮੁਤਾਬਕ ਇੱਕ ਮਿੰਟ ਅਗਲੇ ਦੀ ਵੀ ਸੁਣ ਲੈ ਤੀਨ। ਤੇਰਾ ਮਹੱਲੇ 'ਚ ਗੱਡੀ ਤੂੰ ਨਾ ਖਿਲਾਰ ਕੇ ਬਾਹਰ ਜਾ, ਪੈਦਲ ਆ ਕੇ ਤੂੰ ਘਰ ਵੜ ਜਾ, ਤੂੰ ਬਾਹਰ ਆਏਗਾ ਤਾਂ ਵੀ ਗੱਡੀ ਨਹੀਂ ਹੋਣੀ। ਆਹਾ ਕੈਸਾ? ਇਹ ਕੀ ਸੀ? ਮੈਂ ਇਹਨੂੰ ਦੱਸਣ ਆ ਕਿ ਤੇ ਜੇ ਗੱਡੀ ਖਿਲਾਰ ਕੇ ਗਿਆ ਤਾਂ ਉਹਦਾ ਕੀ ਬਣੂਗਾ? ਨਹੀਂ ਆਹ ਕੀ ਸੀ? ਇਹ ਬਦਕਿਸਮਤ ਆ। ਇਹ ਕਈ ਵਾਰੀ ਹੁਣ ਗੱਲ ਤੇ ਸਮਝ ਨਹੀਂ ਗੱਲ ਦੀ ਸਮਝ ਨਹੀਂ, ਕਈ ਵਾਰੀ ਇਹ ਬਾਹਰ ਆਇਆ ਤੇ ਗੱਡੀ ਹੈ ਨਹੀਂ, ਆਹ ਇਹ ਕਈ ਵਾਰੀ ਬਾਹਰੋਂ ਅੰਦਰ ਜਾਂਦਾ ਗੱਡੀ ਨਹੀਂ ਹੁੰਦੀ। ਓਏ ਆਹੋ ਛੋਟਾ ਕਾਲੂ ਲੈ ਜਾਂਦਾ ਕੰਮ ਵਾਸਤੇ ਘਰ। ਓਏ ਆਹ ਦਾਵਾ ਨਹੀਂ ਮੈਂ ਤੈਨੂੰ ਸਹੀ ਕਹਿ ਰਿਹਾ ਹਾਂ ਲੇਕਿਨ ਕਿ ਗੱਡੀ ਨੇ ਡੇਢ 'ਚ ਖਿਲਾ ਰਹੀ ਆ, ਆਪ ਉਦਾਂ ਹੀ ਬਾਹਰ ਫਿਰ ਰਿਹਾ, ਬਾਹਰੋਂ ਕੋਈ ਅੰਦਰ ਆਇਆ ਗੱਡੀ ਹੈ ਨਹੀਂ। ਔਰ ਜਿਹੜਾ ਟਾਈਮ ਟਨੇ ਉਹ ਦੱਸ ਰਿਹਾ ਨਾ 5-10 ਮਿੰਟ ਉਸਤਾਦ ਜੀ, ਤਕਰੀਬਨ 20-25 ਮਿੰਟ 4 ਸਸਾਈਆਂ ਦਾ ਟਾਈਮ ਹੋਇਆ ਸੀ। ਹਾਂਜੀ ਤੇ ਇਹ ਇਸ 2 ਮਿੰਟ ਤੇ 3 ਗਜ਼ ਲੱਗਾ ਟਾਈਮ। ਇਹ ਤੂੰ ਜਿਹੜੇ ਰੋਟੀਆਂ ਦੋ ਰੋਟੀਆਂ ਖਾਂਦਾ ਜੇ ਤਸੱਲੀ ਨਾਲ ਬੰਦਾ ਖਾ, ਬਲਕਿ ਚਲੋ ਤੇਰਾ ਮੂੰਹ ਵੱਡਾ ਵਾ, ਤੂੰ ਯਾਰ ਗੱਡੀ ਉਹ ਉਦੋਂ ਹੀ ਲੈ ਗਿਆ ਸੀ ਜਦੋਂ ਮੈਂ ਅੰਦਰ ਇਹਨੂੰ ਹਾਂ ਸਹੀ ਗੱਲ, ਉਹਨੂੰ ਪਤਾ ਵਾ ਕਿ ਵੀ ਇਹ ਹੁਣ ਕਿਸੇ ਟਾਈਮ ਹੀ ਨਿਕਲ ਸਕਦਾ। ਹਾਂਜੀ ਸਾਹ ਜੀ ਉਹਦੀ ਗੇਮ ਪੈ ਗਈ। ਨਹੀਂ ਤੇ ਆਪਣੇ ਮੁੰਡੇ ਨੂੰ ਮਸੀਤੇ ਲੈ ਜਾਣਾ ਸੀ, ਸ਼ਾਇਦ ਉਹਦੇ ਕੋਲ ਕੋਈ ਗੱਲਬਾਤ ਨਿਕਲਦੀ। ਮੁੰਡਾ ਤਾਂ ਛੋਟਾ ਨਾ ਹਜੇ ਆ, ਲੌਜੀਕਲੀ ਯਾਰ ਤੂੰ ਭਾਬੀ ਨੂੰ ਨਾ, ਮੈਂ ਤੈਨੂੰ ਦੱਸਦਾ, ਤੂੰ ਭਾਬੀ ਨੂੰ ਅੱਜ ਰਾਤ ਨੂੰ ਲੈ ਜਾ ਬਾਹਰ ਕਿਤੇ ਹੋਟਲ ਤੇ। ਹੈ। ਹਾਂ ਹੋਟਲ ਤੇ ਲੈ ਜਾ, ਹਾਂਜੀ ਉਹਨੂੰ ਪੁੱਛ ਲਈ ਕਿ ਇੱਥੇ ਪਹਿਲੇ ਤੇ ਨਹੀਂ ਆਈ ਤੂੰ, ਉੱਥੇ ਬਹਿ ਜਾ, ਔਰ ਯਕੀਨ ਨੂੰ ਗਈ ਹੋਣੀ। ਬਹਿ ਕੇ ਉੱਥੇ ਉਹਨੂੰ ਖਵਾ ਪਿਆ 1000-2000 ਰੁਪਏ ਜੇ ਗੱਡੀ ਲੱਭਣੀ ਤੇ, 1000-2000 ਰੁਪਏ ਦੇ ਉਹਨੂੰ ਕੋਈ ਲੰਗਰ ਸ਼ੰਗਰ ਕਰਾ ਕੇ ਅੱਛਾ ਜੂਸ ਪਿਆ, ਆਉਣ ਲੱਗਿਆ ਉਹਨੂੰ 500-700 ਰੁਪਏ ਦੀ ਕੋਈ ਜੁੱਤੀ ਲੈ ਕੇ ਦੇ, ਚੱਪਲ, ਉਹਨੂੰ ਪਿਆਰ ਨਾਲ ਪੁੱਛ ਲਾ ਕਿ ਦੱਸ ਦੇ ਕੌਣ ਲੈ ਕੇ। ਉਹਦਾ ਕੀ ਵਿੱਚ ਅਮਲ ਦਰਾਮਤ ਆ, ਉਹਨੂੰ ਕੀ ਪਤਾ ਕੌਣ ਲੈ ਗਿਆ। ਚਲੋ ਇਹ ਤੇਰਾ ਕੋਈ ਯਾਰ ਹੀ ਉਹ ਜਿਹੜਾ ਲੈ ਗਿਆ। ਇਹਦੀ ਦਰਵਾਜ਼ੇ ਚੀਜ਼ ਚੋਂ ਨਜ਼ਰ ਆਉਂਦਾ ਵੀ ਕਿਹੜਾ ਲੈ ਕੇ ਆਵਾ। ਐਡੀ ਕਿਹੜੀ ਚੀਜ਼ ਹੁੰਦੀ ਹੈ? ਨਹੀਂ ਇਹ ਚੀਜ਼ ਤੇ ਥੱਲੋਂ ਦੀ ਨਜ਼ਰ ਆਉਂਦਾ ਵੀ ਗੱਡੀ ਕਿਹੜੇ ਮੈਂ ਲਾਇਆ। ਇਸ ਤੋਂ ਕਹਿ ਰਿਹਾ ਕਿ ਇਹ ਤੂੰ ਕਿਹਾ ਨਹੀਂ ਪੇਤੀ ਦਾ ਕੰਮ ਆ, ਹੁਣੇ ਤੂੰ ਕਿਹਾ ਕਿ ਨਹੀਂ? ਭੇਤੀ ਤੋਂ ਮਰਾਦ ਫਾਰ ਐਗਜ਼ਾਮਪਲ ਕਿ ਮਹੱਲੇ ਦਾ ਬੰਦਾ ਵਾ। ਤੇਰੀ ਇੱਕ ਇਨਸਾਨ ਦੀ ਬੀਵੀ ਨਾਲੋਂ ਜ਼ਿਆਦਾ ਉਹਦਾ ਭੇਤੀ ਕੌਣ ਹੁੰਦਾ? ਲੈ ਵੀ ਤਾਲੀ ਲਾ ਦਿਓ ਜ਼ਰਾ। ਕੌਣ ਦਾ? ਤਾਂ ਜੀ ਇੱਕ ਰਸਮੀ ਗੱਲ ਆ ਕਿ ਜਿਹੜਾ ਇੱਕ ਬੰਦਾ ਤੁਹਾਨੂੰ ਜਾਣਦਾ ਵਾ, ਤੁਹਾਡੇ ਉਹਨੂੰ ਹਰ ਪਤਾ ਵਾ ਕਿ ਇਹ ਬੰਦੇ ਦਾ ਕੀ ਚੱਕਰ ਉਹ ਆ। ਤੈਨੂੰ ਮੈਂ ਦੱਸਦਾ ਵਾਂ, ਤੂੰ ਉਹ ਲਤੀਫਾ ਸੁਣਿਆ ਵਾ ਜਿਹੜਾ ਉਹ ਚੁਦਰਾਣੀ ਦੇਖ ਕੇ ਕਹਿੰਦੀ ਨਹੀਂ ਇਹ ਸਾਡੇ ਪਿੰਡ ਚੋਂ ਕਿਸੇ ਦਾ ਨਹੀਂ ਸੁਣਿਆ? ਜਿਹੜਾ ਕਹਿੰਦੀ ਉਹ ਆਏ ਸ਼ਿਕਾ ਮਰ ਗਿਆ, ਆਹੋ ਉਹ ਵਾਲਾ। ਆਹੋ ਨਹੀਂ ਉਹ ਸੁਣਿਆ ਵਾ। ਵੇਲਾ ਉਹਨੂੰ ਕਿੱਦਾਂ ਪਤਾ ਲੱਗਾ? ਆਏ ਉਸਤਾਦ ਜੀ ਤੁਸੀਂ ਖੋਜੀ ਹੈਗੇ ਹੋ ਕਸਮ। ਮੈਂ ਖੋਜੀ ਪਿਆ ਤੇ ਬੰਦਾ ਗਿਆ ਬੇਟੇ। ਮੈਂ ਤੈਨੂੰ ਕਹਿ ਰਿਹਾ ਜੇ ਤੈਨੂੰ ਇੱਕ ਦਿਨ 'ਚ ਤੇਰੀ ਗੱਡੀ ਲੱਭ ਦਿਆਂ
ਮੰਨੇ ਬਤਾਰੀਆ ਤੇਰਾ ਕਮਾਲ। ਸਹੀ। ਹਾਂਜੀ, ਗੱਡੀ ਤੇਰੇ ਘਰ ਹੀ ਆ, ਗੱਡੀ ਕਿਤੇ ਗਈ ਨਹੀਂ। ਗੱਡੀ ਇਸ ਟਾਈਮ ਮੈਨੂੰ ਖੜੀ ਨਜ਼ਰ ਆ ਰਹੀ ਹੈ ਇੱਕ ਪਿਛਲੇ ਕਮਰੇ ਦੇ ਵਿੱਚ। ਓਏ ਮੇਰਾ ਮੋਕਲ ਇਸ ਟਾਈਮ ਨਹੀਂ ਹੈਗਾ, ਲੇਕਿਨ ਮੈਂ ਪਿਛਲੇ ਕਮਰੇ ਤੇ ਉਹਦੇ ਉੱਪਰ ਡੱਬੀਆਂ ਵਾਲਾ ਛਾੜ ਪਿਆ ਹੀ। ਓਏ ਉਹਦੇ ਨਾਲ ਇੱਕ ਵੱਡੀ ਪੇਟੀ ਟੈਪ ਪਈ ਆ ਤੇ ਉਹਦੇ ਨਾਲ ਗੱਡੀ ਐਸ ਰੁਕ ਕੰਧ ਦੇ ਨਾਲ ਖੜੀ ਆ, ਉੱਤੇ ਛਾੜ ਪਿਆ ਹੀ। ਨਿਜ਼ਾਮ ਤੇਰਾ ਹਾਲੇ ਤੱਕ ਤੂੰ ਥੋੜੀ ਜਿਹੀ ਸੋਚ ਕਰ ਲਵੇ, ਤੈਨੂੰ ਗੱਡੀ ਲੱਭ ਸਕਦੀ। ਇਹ ਵੀ ਤਾਂ ਹੋ ਸਕਦਾ ਅਗਲਾ ਖਿਲਾਰ ਗਿਆ ਹੋਵੇ ਹੁਣ ਆਪਣਾ ਕੰਮ ਕੱਢ ਕੇ। ਹਾਂ ਖਲਾ ਗਏ। ਅੱਗੇ ਵੀ ਏਦਾਂ ਹੋਇਆ ਨਾ ਤੇਰੇ ਨਾਲ। ਇਹ routine ਦਾ ਉਸਤਾਦ ਜੀ, matter ਆ। ਇੱਕ ਮਿੰਟ ਰੂਟੀਨ, ਇੱਕ ਮਿੰਟ ਉਸਤਾਦ ਜੀ, ਉਹ ਬਾਹਰ ਸੀ ਖਲੋਤੀ ਗੱਡੀ ਅੰਦਰ ਕਿੱਦਾਂ ਲੈ ਓਏ ਗਿਆ? ਉਹ ਲੈ ਗਿਆ ਆਪਣੇ ਘਰ, ਉਹਨੇ ਜਾ ਕੇ ਖਿਲਾਰੀ ਅੱਲਾ ਦੇ ਬੰਦੇ। ਇਸ ਟਾਈਮ ਜਿੱਥੇ ਖੜੀ ਤੈਨੂੰ ਉਹ ਦੱਸ ਰਿਹਾ। ਅੱਛਾ, ਇਸ ਬਗੈਰਤ ਨੂੰ ਇਹ ਨਹੀਂ ਸਮਝ ਆਉਂਦੀ ਵੀ ਜਿਹੜਾ ਸ਼ਾਟ ਦੱਸੀ ਜਾਂਦਾ ਪੇਟੀ ਦੱਸਣ ਜਾਂਦੇ ਏਡੇ ਕਿਹੜੇ ਮੌਕਲ ਉਸ ਭਾਈ ਕੋ। ਹਾਂਜੀ, ਹੋ ਸਕਦੇ ਆ ਜੀ। ਭਾਈ ਆ ਵੀ ਮੌਕਾ ਨਾ ਉਸਤਾਦ ਜੀ ਕਿਸੇ ਤਰੀਕੇ ਨਾਲ ਮੇਰੀ ਗੱਡੀ ਵਾਪਸ ਆ ਜਾਵੇ, ਮੈਂ ਬਹੁਤ ਯਕੀਨ ਕਰੋ ਪਿਆਰ ਕਰਦਾ। ਯਾਰ ਹੁਣ ਆਈ ਤਾਂ ਤੁਸੀਂ ਮਾਰ ਦੇਣੀ ਆ ਹੁਣ ਉਹਨਾਂ ਨੂੰ ਭਾਈ। ਹੁਣ ਆਈ ਤਾਂ ਰੱਖ ਲਏਗਾ। ਤੁਸੀਂ ਹੁਣ ਤੁਹਾਡਾ ਸਿਰ ਨਹੀਂ ਵਾ, ਤੁਹਾਡੀ ਪੱਗ ਨੂੰ ਨਹੀਂ, ਉਹ ਸਾਨੂੰ ਪਤਾ ਉਹਨੇ ਤਾਂ ਛੱਡਿਆ ਕੁਝ ਨਹੀਂ ਹੋਣਾ, ਸਾਰਾ ਕੁਝ ਵੇਚ। ਹਾਂ ਤੇ ਫੇਰ ਨਾ ਨਾ ਯਾਰ ਛੱਡ ਦੇ। ਅੱਛਾ, ਇਹ ਜੈਨੂਇਨ ਗੱਲ ਆ। ਹੁਣ ਗੱਲ ਇਹ ਆ, ਤੂੰ ਉਸ ਤੋਂ ਬਾਅਦ ਥਾਣੇ ਗਿਆ? ਹਾਂਜੀ ਉਸਤਾਦ ਜੀ, ਕੋਲ ਲਿਖਾਉਣ ਗਿਆ। ਅੱਛਾ, ਤੂੰ ਥਾਣੇ ਚਲਾ ਗਿਆ? ਹਾਂਜੀ। ਅੱਛਾ, ਤੈਨੂੰ ਕਿਸੇ ਨੇ ਕਿਹਾ ਸੀ ਵੀ ਥਾਣੇ ਜਾਣਾ? ਨਹੀਂ ਉਹਨੇ ਯਾਰ ਥਾਣੇ ਉਸਤਾਦ ਤੇ ਜਾਣਾ ਹੀ ਆ ਨਾ, ਇੰਨੀ ਪਰਚਾ ਕਿਤੇ ਕਰਾਉਣ ਬੰਦੇ ਨੂੰ ਹੁੰਦੀ ਹੈ ਜਾਂ ਨਾ। ਉਹ ਰਿਪੋਰਟ ਲਿਖਾਉਣ ਲਈ ਥਾਣੇ ਜਾਏਗਾ ਉਹ। ਇਹਨੇ ਉਹਨੂੰ ਕਿਹਾ ਵੀ ਗੱਡੀ ਤੇ ਨਹੀਂ ਹਾਂ ਕਿ ਮੈਂ ਥਾਣੇ ਜਾਵਾਂ। ਅੱਛਾ, ਉਹਨੇ ਕਿਹਾ ਮੈਂ ਗੱਡੀ ਨਹੀਂ ਦੇਣੀ, ਇਹ ਥਾਣੇ ਚਲਾ ਗਿਆ। ਐਨਜੀ ਹੋਇਆ? ਹਾਂਜੀ ਇਦਾਂ ਹੋਇਆ। ਸਾਰੀ ਬਾਤ ਉਹਨੂੰ ਗੱਡੀ ਲੈ ਕੇ ਉਹਨੇ ਅੱਗੇ ਮੈਂ ਕੰਮ ਤੋਂ ਆ ਕੇ ਫੋਨ ਕੀਤਾ ਵਾ 5 ਵਜੇ। ਤੇ ਥਾਣੇ ਵਾਲਿਆਂ ਨੇ ਤੇ ਤੈਨੂੰ ਚੋਰ ਸਮਝਣਾ। ਉਹਨੇ ਨੇ ਕਿਹਾ ਮੈਨੂੰ, ਕਹਿੰਦੇ ਤੂੰ ਸਾਨੂੰ ਮਸ਼ਕੂਕ ਲੱਗ ਰਿਹਾ, ਤੂੰ ਰਿਪੋਰਟ ਦੇਰ ਨਾਲ ਕਰਾ ਰਿਹਾ। ਹਾਂ, ਤੇਰੀ ਸਵੇਰ ਕਿੰਨੇ ਵਜੇ ਚੁੱਕੀ ਗਈ ਗੱਡੀ? 9 ਵਜੇ। 9 ਵਜੇ। ਤੂੰ ਹਾਂਜੀ। ਸ਼ਾਮ ਨੂੰ ਜਾਣੇ 5 ਵਜੇ। 5 ਵਜੇ ਹਾਂਜੀ। ਤੂੰ ਉਹਨਾਂ ਨੂੰ ਫਿਰ ਕੀ ਅੱਗੋਂ? ਸਾਹ ਜੀ ਮੈਂ ਤਾਂ ਇਹੀ ਸਮਝਦਾ ਰਿਹਾ ਨਾ ਕੋਈ ਯਾਰ ਦੋਸਤ ਲੈ ਗਿਆ, ਮੈਂ ਕੰਮ ਤੇ ਚਲਾ ਤੂੰ ਗਿਆ। ਥਾਣੇ ਵੀ ਇਹੀ ਕਿਹਾ? ਹਾਂਜੀ ਮੈਂ ਮੈਂ ਸਮਝਦਾ ਰਿਹਾ। ਹਾਂਜੀ ਲੇਕਿਨ ਉਹਨਾਂ ਨੇ ਕਿਹਾ ਰਿਪੋਰਟ ਅਸੀਂ ਲਿਖ ਲਈ ਹੈ, ਹਾਂਜੀ। ਲੇਕਿਨ ਸਾਨੂੰ ਤੂੰ ਹੀ ਮਸ਼ਕੂਕ ਲਾ। ਮਸ਼ਕੂਕ ਲੈ ਰਿਹਾ। ਉਹਨੇ ਕਿਹਾ ਇਹਦੇ ਵਿੱਚ ਤੇਰੀ ਤਾਂ ਇੱਥੋਂ ਤਲਾਫੀ ਹੋਣੀ ਆ, ਤੇਰੀ ਮਾਫੀ ਤਾਂ ਹੋਣੀ ਆ, ਤੂੰ ਕਾਗਜ਼ ਲੈ ਕੇ ਆ ਗੱਡੀ ਦੇ। ਤੇ ਕਾਗਜ਼? ਉਸਤਾਦ ਜੀ ਉਹ ਵੀ ਚੀਰਾ ਬਣ ਗਿਆ, ਉਹ ਵੀ ਇੱਕ ਮਸਲਾ ਬਣ ਗਿਆ ਮੇਰੇ ਲਈ, ਕਿਉਂਕਿ ਮਕਾਨ ਸ਼ੁਰੂ ਕੀਤੇ ਹੋਏ ਸੀ, ਸਮਾਨ ਉਰਦ ਫੁਰਦ ਹੋਇਆ, ਕੋਈ ਕਿਤੇ ਪਿਆ ਕੋਈ ਕਿਤੇ ਪਿਆ। ਅੱਛਾ, ਉਹਨੇ ਮੈਨੂੰ ਕਿਹਾ ਭਾਈ ਅੱਧੇ ਘੰਟਾ ਤੇਰੇ ਕੋਲ ਟਾਈਮ ਆ, ਅੱਧੇ ਘੰਟੇ ਦਾ ਲੈਟਰ ਕਾਪੀ ਇੱਥੇ ਮੌਜੂਦ ਹੋਣਾ ਚਾਹੀਦਾ, ਨਹੀਂ ਤੇ ਤੈਨੂੰ ਅਸੀਂ ਅੰਦਰ ਕਰ ਦੇਣਾ। ਓਕੇ ਤੂੰ ਸਾਰਾ ਟਾਈਮ ਜ਼ਾਇਆ ਕੀਤਾ। ਓਕੇ। ਰਾਜੀ ਮੈਨੂੰ ਉਪਣੀ ਪੈ ਗਈ। ਮੈਂ ਕਿਹਾ ਮੈਂ ਹੀ ਨਹੀਂ ਡਰਦਾ। ਮੈਂ ਫਿਰ ਲਾਲੇ ਨੂੰ ਪੁੱਛਿਆ, ਮੈਂ ਕਿਹਾ ਉਹਨੇ ਕਿਹਾ ਮੈਨੂੰ ਨਹੀਂ ਪਤਾ ਕਿੱਥੇ ਪਿਆ ਸਮਾਨ, ਤੇਰੇ ਸਾਹਮਣੇ ਆ ਮਕਾਨ ਆਪਾਂ ਸ਼ੁਰੂ ਕੀਤਾ ਹੋਇਆ, ਸਮਾਨ ਕਿਤੇ ਪਿਆ। ਫਿਰ ਸਾਜੀ ਲੱਭਦੇ ਰਹੇ, ਪੌਣਾ ਘੰਟਾ ਹੋ ਗਿਆ, ਉਹਦਾ ਫੋਨ ਆ ਗਿਆ। ਉਹਨੇ ਕਿਹਾ ਕਾਕਾ ਗੱਡੀ ਗੁੱਡੀ ਕੋਈ ਨਹੀਂ ਪਹੁੰਚੀ, ਚੁੱਪ ਕਰਕੇ ਥਾਣੇ ਆ ਜਾ, ਨਹੀਂ ਤੇ ਇਹਦੀ ਆ ਰਹੇ ਡਾਲਾ ਲੈ ਜੀ। ਇਹ ਯਕੀਨ ਕਰੋ। ਹਾਂ ਉਹਨੇ ਕਿਹਾ ਡਾਲਾ ਕਾ ਤੋਂ ਲੈ ਕੇ ਆ ਰਹੇ ਸੀ? ਉਹਨੇ ਕਿਹਾ ਤੂੰ ਝੂਠੀ ਰਿਪੋਰਟ ਲਿਖਾਈ ਆ। ਹੈ? ਝੂਠੀ ਰਿਪੋਰਟ ਲਿਖਾਈ ਉਹਨੇ ਕਿਹਾ। ਨਹੀਂ ਨਹੀਂ, ਇਹ ਜਨਰਲ ਵਾਕਿਆ ਹੋਇਆ। ਹਾਂ ਯਾਰ ਨਾ, ਉਹਨਾਂ ਨੇ ਸਾਜੀ ਯਕੀਨ ਕਰੋ ਮੈਨੂੰ ਇੱਕ ਵਾਰੀ ਹਲਾਇਆ ਫੜ ਕੇ ਛੱਡ, ਫਿਰ? ਕਹਿੰਦਾ ਤੇਰੇ ਕੋਲ ਲੈਟਰ ਕਾਪੀ ਨਹੀਂ ਹੈਗੀ, ਹਾਂ, ਤੇਰੇ ਕੋਲ ਗੱਡੀ ਚੋਰੀ ਦੀ ਹੈ। ਯਾਨੀ ਤੂੰ ਐਸੀ ਗੱਡੀ ਦੀ ਰਿਪੋਰਟ ਕਰਨ ਚਲਾ ਗਿਆ ਹਾਂਜੀ। ਵੀ ਉਹ ਕਹਿਣ ਵੀ ਸਾਨੂੰ ਸਬੂਤ ਦੇ ਵੀ ਤੇਰੀ ਗੱਡੀ ਸੀ, ਔਰ ਉਹ ਤੇਰੇ ਕੋਲ ਸਬੂਤ ਹੈ ਨਹੀਂ। ਉਤੋਂ ਪ੍ਰੈਸ਼ਰਾਈਜ਼ ਦੇਣਾ ਕੀਤਾ ਸਾਜੀ ਉਹਨਾਂ ਨੇ। ਉਹਨੇ ਮੇਰੇ ਕੋਲ ਨੰਬਰ ਲੈ ਗੱਡੀ ਦਾ, ਮੈਨੂੰ ਸਿਰਫ ਨੰਬਰ ਯਾਦ ਤੇ ਇੰਗਲਿਸ਼ ਵਾਲੇ ਲਫ਼ਜ਼ ਨਹੀਂ ਯਾਦ। ਹਲੋ ਜੀ, ਆਪਣੀ ਗੱਡੀ ਦੀ ਰਿਪੋਰਟ ਕਰਾਉਣ ਗਿਆ? ਹਾਂਜੀ। ਉਹਨੇ ਕਿਹਾ ਲੰਮਿਆ ਪਾਓ ਇਹਨੂੰ ਇੱਥੇ। ਮੈਂ ਕਿਹਾ ਅੰਕਲ ਜੀ ਮੇਰੀ ਗੱਲ ਸੁਣ ਲਓ, ਯਕੀਨ ਕਰੋ। ਉਹਨੇ ਕਿਹਾ ਤੈਨੂੰ 64 ਪਤਾ ਵਾ, ਇੰਗਲਿਸ਼ ਦਾ ਵੀ ਜਾਣ ਨਹੀਂ। ਹਾਂ। ਨਹੀਂ, ਮੇਰਾ ਨਾਂ ਲਿਆ ਤੂੰ ਉੱਥੇ। ਨਹੀਂ ਤੇਰਾ ਨਾਂ ਕਾਹਤੋਂ ਲੈਣਾ ਸੀ, ਹੋਰ ਫਸਣਾ ਸੀ। ਅੱਛਾ। ਉਸਤਾਦ ਜੀ ਉਹ ਮੈਂ ਕੋਲੀ ਆਪਣੀ ਜਬੜੀ ਮਾਰਤੀ, LHM ਮੈਂ ਲਿਖਤਾ। ਮੈਂ ਕਿਹਾ LHM 64। ਉਸਤਾਦ ਜੀ ਉਹਨਾਂ ਨੇ ਰਿਕਾਰਡ ਕਰ ਲਿਆ ਉੱਥੇ ਬੈਠੇ ਕੰਪਿਊਟਰ ਤੇ, ਯਕੀਨ ਕਰੋ LHM ਦੀ ਗੱਡੀ ਕੋਈ ਨਹੀਂ। LHM ਤੇ ਬਣਦਾ। ਸਾਲਿਆ ਇੱਕ ਕੰਪਨੀ ਆ ਜੁੱਤੀਆਂ ਵਾਲੀ। ਉਹਨਾਂ ਨੂੰ ਕਹਿ ਰਿਹਾ LHM ਗੱਡੀ ਹੈ, ਫੈਸਲਾਬਾਦ ਦਾ ਨੰਬਰ ਲੱਗਾ। ਉਸਤਾਦ ਜੀ ਕੋਈ ਬੱਲੇ ਆ ਗਏ ਅੱਗੇ ਹਲੋ ਕ੍ਰਿਕਟ ਦੇ, ਗੱਡੀ ਗੁੱਡੀ ਕੋਈ ਨਹੀਂ ਹੈ। ਕੋਈ ਬੱਲੇ ਆ ਗਏ, ਕੋਈ ਬਨਾਨਾ ਆ ਗਈਆਂ, ਮਰਦਾਨਾ। LHM ਤੇ ਬਣਦਾ, ਲਾਲੂ ਸਰ ਟੌਪ ਦਾ ਨੰਬਰ ਬਣਦਾ ਉੱਤੇ ਤਾਂ। ਨਹੀਂ ਨਹੀਂ, ਅੱਛਾ ਫਿਰ? ਉਸਤਾਦ ਜੀ ਮੈਂ ਉਹਨਾਂ ਨੇ ਮੈਨੂੰ ਬਿਠਾ ਲਿਆ, ਮੈਨੂੰ ਹੁਣ ਪਸੀਨਾ, ਯਕੀਨ ਕਰੋ ਮੈਂ ਕਿਹਾ ਲੈ ਵੀ ਫਸ ਗਏ। ਸਿੱਧੀ ਸੱਚ ਬੋਲ ਦੇਣਾ ਸੀ ਨਾ ਕਿ ਜੀ ਆਹ ਰੌਲਾ ਵਾ। ਮੈਂ ਦੱਸਿਆ, ਮੈਂ ਕਿਹਾ ਜੀ ਮਕਾਨ ਬਣ ਰਹੇ। ਅੱਛਾ ਤੇਰੇ ਮਕਾਨ ਵੀ ਬਣ ਰਹੇ, ਕਿੱਥੇ ਕਿਤੇ ਚੋਰੀਆਂ ਕਰਦਾ ਰਿਹਾ ਕਹਿੰਦਾ ਪਹਿਲੇ। ਹਲੋ ਇਸ ਮਹੱਲੇ 'ਚ ਤੇ ਮਕਾਨ ਬਾੜੀ ਵੀ ਸਕਦਾ। ਉਹਨੇ ਦੱਸਿਆ ਵੀ ਕਹਿੰਦਾ ਦੱਸ ਕਿਹੜਾ, ਉਹ ਕਹਿੰਦਾ ਸਾਨੂੰ ਉੱਥੇ ਲੈ ਕੇ ਚੱਲ। ਮੈਂ ਸਾਜੀ ਉੱਥੇ ਗਿਆ, ਕਹਿੰਦਾ ਤਾਲਾ ਖੋਲ। ਹੁਣ ਉਸ ਤਾਲੇ ਦੀ ਚਾਬੀ ਘਰ ਗਈ, ਹਲੋ ਹੁਣ ਉਹ ਨਾ ਲੱਭੇ। ਉਹਨੇ ਕਿਹਾ ਬੇਟੀ ਤੇਰਾ ਮਕਾਨ ਨਿਗਾ। ਹਲੋ ਫਿਰ ਉੱਥੋਂ ਦੋਜੀ ਲੰਘਣ ਦਿਆ ਤੇ ਮੈਂ ਕਿਹਾ ਇਹ ਤਾਂ ਜਾਣਦਾ ਵਾ ਮੈਨੂੰ। ਮੈਂ ਉਹਨੂੰ ਡੱਕਿਆ, ਮੈਂ ਕਿਹਾ ਯਾਰ ਕਾਸਮ, ਉਹਨੂੰ ਡੱਕਿਆ ਮੈਂ। ਕਹਿੰਦਾ ਯਾਰ ਪੈਸੇ ਨਹੀਂ ਦਿੱਤੇ ਤੂੰ। ਮੈਂ ਕਿਹਾ ਯਾਰ ਉਹ ਤਨਖਾਹ ਨਹੀਂ ਮਿਲੀ। ਹਕੀਕਤ ਬਾਤ ਹੈ, ਚੇਤਾ ਨਹੀਂ ਹੈਗਾ। ਹਾਂ, ਪੁਲਿਸ ਵਾਲਾ ਨੂੰ ਹੋਰ ਪਤਾ ਲੱਗ ਗਿਆ ਵੀ ਇਹ ਡਿਫਾਲਟਰ ਵੀ ਹੁਣ ਮੈਂ ਰੋਕਿਆ, ਮੈਂ ਕਿਹਾ ਯਾਰ ਮੇਰੀ ਗੱਲ ਸੁਣ, ਉਹ ਪੁਲਿਸ ਆਈ ਆ। ਉਸਤਾਦ ਜੀ ਨੇ ਗੱਲ ਨਹੀਂ ਸੁਣੀ, ਕਹਿੰਦਾ ਤੂੰ ਮੈਨੂੰ ਵੀ ਫਸਾਉਣਾ, ਉਹ ਤੋਂ ਪੈਸੇ ਨਹੀਂ ਦੇਣੇ ਆ।
ਪੁਲਿਸ ਵਾਲੇ ਨੇ ਗੱਲਾਂ ਸੁਣ ਕੇ ਨਾ ਥਾਣੇ ਫੋਨ ਕੀਤਾ, ਉਹਨੇ ਕਿਹਾ ਸਾਹ ਤੱਕ ਆ ਝਾੜ ਝੂੜ ਮਾਰ ਚੇਂਜ ਮੁਜਰਮ ਲੈ ਕੇ ਆਉਂਦੇ। ਫਿਰ ਉਹਨੇ ਕਿਹਾ ਲੈ ਵੀ ਪੁੱਤਰ ਤੇਰਾ ਮਕਾਨ ਵੀ ਨਹੀਂ ਹੈਗਾ, ਕਿਸੇ ਦਾ ਬਣਦਾ ਬੜਨ ਦਿਆ। ਯਕੀਨ ਕਰੋ ਸਾਜ ਜੀ ਉਹਨਾਂ ਨੇ 12 ਵਜੇ ਧਮਾਇਆ ਮੈਨੂੰ ਉੱਥੇ, ਠੀਕ ਹੈ। ਇੱਕ ਫਿਰ ਉੱਥੇ ਮੈਨੂੰ ਥਾਣੇ ਲੈ ਗਏ ਆ ਸਾਜ, ਮੈਂ ਝੂਠ ਨਹੀਂ ਬੋਲਣ ਦਾ, ਮੈਸੇਜ ਵੀ ਕੀਤਾ ਗਿਆ, ਮਸਲਾ ਬਣਿਆ। ਫਰੀਦ ਸਾਹਿਬ ਮੈਨੂੰ ਥਾਣੇ ਲੈ ਗਏ ਆ, ਉੱਥੇ ਇੱਕ ਕੁਰਸੀ ਤੇ ਬੈਠਾ ਉਹ ਬੰਦੇ ਦੀ ਕੋਈ ਜ਼ਿਕਰ ਦਕਾਰ ਕਰ ਰਿਹਾ ਸੀ। ਮੈਂ ਕਿਹਾ ਸਰ ਜੀ ਮੈਂ ਇਦਾਂ ਦਾ ਨਿਗਾ, ਤੇ ਕੀ ਕਸੂਨਾ ਕਰਾਇਆ ਸਾਜ ਜੀ ਉਹਨੇ ਮੈਨੂੰ ਤੇਰੇ ਹਾਂਜੀ ਬਸ ਇੰਨਾ ਹੀ ਕਿਹਾ, ਮੈਂ ਇਦਾਂ ਦਾ ਨਿਕਾ ਇਹ ਨਹੀਂ ਸਾਜੀ ਆ ਐ ਜ਼ਿਆਦਤੀ ਆ। ਹਿਸਾਬ ਨਾਲ ਕਿ ਤੂੰ ਆਰਾਮ ਨਾਲ ਇੱਕ ਬੰਦਾ ਜ਼ਿਕਰ ਸਕਾਰ ਕਰ ਰਿਹਾ ਹਾਂਜੀ। ਮੈਂ ਕਿਹਾ ਸ਼ਰੀਫ ਆ, ਤੇ ਤੂੰ ਜਾ ਕੇ ਸਿਰਫ ਇਹਨਾਂ ਨੂੰ ਸਰ ਜੀ ਮੈਂ ਇਹਨਾਂ ਨਹੀਂ ਤੇ ਸਿਰਫ ਇੱਕ ਵਾਦ ਮੈਂ ਕਿਹਾ ਚੰਗਾ ਸ਼ਰੀਫ ਟੱਕਰਿਆ। ਤੇਰੇ ਤੇ ਆਲੂ ਹੋਵੇ ਤਾਂ ਤੂੰ ਦੇਖੇ ਤੇ ਉਦਾਂ ਹੀ ਲੱਗਾ ਹੋਵੇ ਹਿਸਾਬ ਨਾਲ, ਤੇ ਤੂੰ ਤੇ ਕਹਿੰਦਾ ਸਰ ਜੀ ਮੈਂ ਇਦਾਂ ਦਾ ਹੀ ਹਾਂ। ਨਾਲੇ ਉਸਤਾਦ ਜੀ ਉਹ ਥਾਣੇ ਜਾਈਦਾ ਨਾ, ਇੱਕ ਪੂਰਾ ਲੈਂਗੁਏਜ ਸਟਾਈਲ ਹੁੰਦਾ। ਅੱਛਾ ਫਿਰ ਸਾਜ ਜੀ ਮੈਂ ਕਿਹਾ ਸਰ ਯਕੀਨ ਕਰੋ ਮੇਰਾ ਮਕਾਨ ਹੀ ਹੈ। ਕਹਿੰਦਾ ਇਹ ਉਹਨੇ ਗਾਲ ਕੱਢ ਕੇ ਕਹਿੰਦਾ ਇਹ ਝੂਠ ਪਿਆ ਬੋਲਦਾ ਹੈ, ਇਹਨੇ ਸਾਨੂੰ ਬੜਾ ਟਾਈਮ ਜ਼ਾਇਆ ਕੀਤਾ। ਸਾਹਿਬ ਜੀ ਇਸ ਮੈਨੂੰ ਕਾਲ ਕੀਤੀ 15 ਸਾਨੂੰ ਖੁੱਲਿਆ ਨੂੰ ਕਾਲ ਆਈ ਹੈ, ਅਸੀਂ ਇਹਦੇ ਪਰ ਗਏ ਆ, ਇਸ ਮੁਰਗ ਇਹ ਚਲਾਕੀ ਕੀਤੀ ਨੇ। ਇਹ ਬੰਦਾ ਕੋਈ 2 ਨੰਬਰ ਹੈ, ਮਸ਼ਕੂਕ ਹੈ, ਇਹਦਾ ਕੋਈ ਇੱਥੇ ਡਿਸਚਾਰਜ ਕਰਨ ਨਹੀਂ ਕਰਦਾ, ਕੋਈ ਚਾਰਜ ਹੁੰਦਾ ਹੈ, ਇਹਨੂੰ ਇੱਥੇ ਬਿਠਾਈ ਰੱਖੋ। ਇਹਦੇ ਪਿੱਛੇ ਵਾਲੀ ਵਾਰਸ ਵੀ ਕੋਈ ਨਹੀਂ ਆਇਆ। ਓਏ ਮੈਂ ਕਿਹਾ ਇਹ ਕਾਲ ਕਰਾ ਦਿਓ। ਹੁਣ ਗੱਲ ਸੁਣੀਓ, ਮੈਂ ਛੋਟੇ ਕਾਲ ਨੂੰ ਕੀਤਾ ਫੋਨ, ਛੋਟਾ ਕਾਲ ਕੋ ਪੈ ਗਿਆ। ਹੁਣ ਗੱਲ ਸੁਣੀ। ਮੈਂ ਕਿਹਾ ਸਲਾਮ ਅਲੈਕੁਮ, ਕੀ ਆ? ਮੈਂ ਕਿਹਾ ਯਾਰ ਤੂੰ ਕਿੱਥੇ ਆ? ਕਿੱਥੇ ਹੁੰਦਾ? ਮੈਂ ਕਿ ਕੰਮ ਤੇ ਆ। ਮੈਂ ਕਿਹਾ ਯਾਰ ਇੱਕ ਕੰਮ ਮੇਰਾ, ਮੈਂ ਆਰਡਰ ਦੇਣ ਚੱਲਾ ਵਾਂ, ਵੱਡੇ ਨੂੰ ਫੋਨ ਕਰ ਲਾ। ਉਹਨੇ ਫੋਨ ਬੰਦ ਕਰਤਾ ਯਾਰ ਚਲੋ ਕੌਣ ਕੋ ਮਤਲਬ ਤੇ ਹੈ ਨਾ। ਅੱਛਾ, ਵੱਡੇ ਨੂੰ ਫੋਨ ਕੀਤਾ। ਮੈਂ ਕਿਹਾ ਯਾਰ ਇਦਾਂ, ਮੈਂ ਕਿਹਾ ਸਲਾਮ ਅਲੈਕੁਮ। ਕਹਿੰਦਾ ਵਾਲੇਕੁਮ। ਮੈਂ ਕਿਹਾ ਭਾਈ ਆਦਲ, ਕਹਿੰਦਾ ਯਾਰ ਉਹ ਕੁੜੀ ਦਾ ਪੈਂਪਰ ਤੇ ਲਿਆ ਦੇ, ਉਹ ਰੋਣ ਡਈ ਕਹਿੰਦਾ ਘਰ। ਮੈਂ ਕਿਹਾ ਗੱਲ ਸੁਣਦਾ, ਮੈਂ ਤੈਨੂੰ ਪਤਾ ਕਿੱਥੇ ਬੈਠਾ ਹਾਂ? ਕਹਿੰਦਾ ਕਿੱਥੇ ਬੈਠਾ? ਮੈਂ ਕਿਹਾ ਥਾਣੇ। ਤੂੰ ਉੱਥੇ ਕਹਿੰਦਾ ਕੀ ਕਰਨ ਗਿਆ? ਮੈਂ ਕਿਹਾ ਯਾਰ ਆਹ ਰੌਲਾ ਬਣਿਆ, ਤੇ ਨਾਲੇ ਕਹਿੰਦਾ ਤੂੰ ਜਿਹੜਾ ਤੂੰ ਉਧਰ ਮਕਾਨ ਜਿਹੜਾ ਤੂੰ ਬਣਾਉਣ ਡਿਆ ਵਾ ਉੱਥੇ ਦੇਖਣੀ ਲੈਟਰ ਕਾਪੀ ਸਾਰੀ ਗੱਲ ਦੱਸ ਦੇ। ਸਾਹ ਜੀ ਵੱਡਾ ਭਰਾ ਆ ਗਿਆ, ਕਹਿੰਦਾ ਇਹ ਕੰਮ ਕਰਦਾ। ਮੈਂ ਕਿਹਾ ਪੀਜੇ ਦਾ। ਕਹਿੰਦਾ 2 ਪੀਜੇ ਮੰਗਾਇਆ ਦੇਵੋ। ਉਹਨਾਂ ਪੁਲਿਸ ਵਾਲਿਆਂ ਨੇ ਕਿਹਾ ਹਾਂਜੀ ਉਹ ਸਾਲਗਿਰਾ ਸੀ ਜਿਹੜੇ ਜ਼ਿਕਰ ਤਕਾਰ ਜੀ ਕਰਨ ਦੇ ਉਹਨਾਂ ਦੀ। ਅੱਛਾ ਸਾਹ ਜੀ ਮੈਂ ਕਿਹਾ ਸਰ ਉਹ ਕੰਮ ਤੇ ਆ, ਬਗਾਨੀ ਨੌਕਰੀ ਕਰਦਾ। ਅਸੀਂ ਵੀ ਸਾਹਿਬਾਂ ਦੀ ਨੌਕਰੀ ਪੇ ਕਰਦੇ ਆਂ, ਤੁਹਾਡੇ ਵਾਸਤੇ ਬੈਠੇ ਆਂ, ਅਸੀਂ ਕੋਈ ਤੁਹਾਡੇ ਮੁਲਾਜ਼ਮ ਨਹੀਂ। ਤੂੰ ਸਾਡਾ ਟਾਈਮ ਦਾਇਆ। ਅਸੀਂ ਤੁਹਾਡੇ ਵਾਸਤੇ ਹੀ ਬੈਠੇ ਸੀ ਕਿ ਤੁਹਾਡੇ ਮੁਲਾਜ਼ਮ? ਹਾਂਜੀ ਅੱਛਾ ਏਦਾਂ ਹੀ ਆ। ਉਹਨੇ ਕਿਹਾ ਅੱਛਾ ਏਦਾਂ ਕਰ, ਸਭ ਕੁਝ ਛੱਡ ਦੇ, ਤੇਰੀ ਸ਼ਾਦੀ ਹੋਈ? ਮੈਂ ਕਿਹਾ ਹਾਂਜੀ। ਉਹਨੇ ਕਿਹਾ ਨਿਕਾਹ ਨਾਮਾ ਲਿਆ ਦੇ ਤੇਰੀ, ਅਸੀਂ ਉਹ ਰੱਖ ਲੈਂਦੇ ਆ, ਤੇ ਫਿਰ ਤੂੰ ਜੋ ਕਾਰਵਾਈ ਕਰ ਲੈ। ਉਹ ਵੀ ਲੱਭਿਆ, ਉਹ ਵੀ ਨਹੀਂ ਯਕੀਨ ਕਰੋ ਮੈਂ ਝੂਠ ਨਹੀਂ ਬੋਲਾਂਗਾ। ਇਹ ਤੁਸੀਂ ਹੱਸੀ ਜਾਓ ਭਾਂ। ਨਹੀਂ ਇਹ ਤੁਹਾਨੂੰ ਪਤਾ ਅਗਰ ਨਿਕਾਹ ਨਾਮਾ ਨਾ ਲੱਭਿਆ ਭਰਜਾਈ ਕੱਚੀਆਂ ਤੇ ਹਲੇ ਵੀ ਉਹ ਪਤਾ ਕਿੱਥੇ ਤਨਖਾਹ ਨਹੀਂ ਬਦਲੀ ਹੁੰਦੀ ਯਾਰ, ਉਹ ਪਤਾ ਕਿੱਥੇ ਪਿਆ ਵਾ? ਉਹ ਸਹੁਰਿਆਂ ਦੇ ਘਰ ਪਿਆ ਸਾਜੀ, ਕੰਪਿਊਟਰਾਈਜ਼ ਹੋਣ ਨੂੰ ਗਿਆ ਸੀ। ਨਹੀਂ ਰਿਪੋਰਟ ਤੂੰ ਮੋਟਰਸਾਈਕਲ ਦੀ ਕਰਾਉਣ ਗਿਆ, ਉਧਰ ਕੋਈ ਨਿਕਾਹਨਾਮਾ ਮੰਗਣ ਦੇ। ਉਹਦਾ ਮਤਲਬ ਹੈ ਕਿ ਕੋਈ ਅਥੈਂਟਿਕੇਸ਼ਨ ਅੱਛਾ, ਨਹੀਂ ਉਹਨੇ ਹੋਵੇ, ਕੋਈ ਸਬੂਤ ਪ੍ਰੂਫ ਨਹੀਂ ਉਹਨਾਂ ਨੇ ਕਿਹਾ ਜਿਹੜੀ ਵੀ ਤੇਰੇ ਕੋਲ ਗੱਡੀ ਉਹਦੇ ਕਾਗਜ਼ ਉਹਨੇ ਕਿਹਾ ਚੱਲ ਏਦਾਂ ਦਾ ਇਹਦੇ ਕੋਲ ਕਿਸੇ ਗੱਡੀ ਦੇ ਵੀ ਨਹੀਂ ਹੈ। ਨਹੀਂ ਸਹੁਰਿਆਂ ਵਾਲੇ ਨਿਕਾਹ ਨਾਮਾ ਸਹੁਰਿਆਂ ਵਾਲੇ ਸੀ। ਉੱਥੇ ਨਿਕਾਹ ਖਾਂ, ਉੱਥੇ ਨਿਕਾਹ ਹੋਇਆ ਉਹ ਪੈਸੇ ਦੇਣੇ ਸੀ ਨਾ, ਉਹਨਾਂ ਨੇ ਰੱਖਿਆ, ਉਹਨਾਂ ਨੇ ਕਿਹਾ ਦੇ ਜੀ ਤੇ ਲੈ। ਅੱਛਾ ਨਹੀਂ ਸਾਜੀ ਕੰਪਿਊਟਰਾਈਜ਼ ਹੋਣ ਲਈ ਗਿਆ ਸੀ। ਉਹ ਅੱਛਾ ਹੋ ਗਿਆ ਲੱਗੇ। ਅੱਛਾ, ਉਹਨਾਂ ਨੇ ਕਿਹਾ ਆਈਡੀ ਕਾਰਡ ਨੰਬਰ ਲਿਖਾ। ਹਾਂਜੀ, ਉਹ ਮੈਂ ਕਿਹਾ ਮੇਰੇ ਕੋਲ ਆਈਡੀ ਕਾਰਡ ਹੈ ਨਹੀਂਗਾ। ਉਹਨੇ ਕਿਹਾ ਜ਼ਬਾਨੀ ਤੇ ਯਾਦ ਆ। ਮੈਂ ਕਿਹਾ ਨਹੀਂ। ਉਹ ਕਹਿੰਦਾ ਯਾਰ ਕੀ ਬੰਦਾ ਵਾ ਤੂੰ? ਹਾਂ ਇਹ ਉਹਦੀ ਪੱਚ ਸੀ। ਉਹਨੇ ਕਿਹਾ ਯਾਰ ਬੰਦਾ ਕੀ ਆ ਤੂੰ? ਨਹੀਂ ਬਿਲਕੁਲ ਰਾਈਟ ਤੇ ਸੀ ਉਹ। ਸਾਜੀ ਪ੍ਰੈਸ਼ਰਾਈਜ਼ ਹੋ ਗਿਆ, ਯਕੀਨ ਕਰੋ ਪਹਿਲੀ ਵਾਰੀ ਏਦਾਂ ਕੰਮ ਹੋਇਆ। ਮੈਂ ਥਾਣੇ ਗਿਆ। ਨਹੀਂ ਵਾਲਦ ਦਾ ਨਹੀਂ ਪੁੱਛਿਆ ਉਹਨਾਂ ਨੇ? ਅੱਛਾ, ਫਿਰ ਇੱਕ ਉੱਥੇ ਸਾਜੀ ਸਾਡੇ ਇੱਕ ਮੋਤਬਰ ਬੰਦਾ ਵਾ ਪੁੱਛਿਆ ਵਾ। ਸਾਜੀ ਇੱਕ ਮੋਤਬਰ ਬੰਦਾ ਪਿੰਡ ਦਾ, ਯਾਨੀ ਕਿ ਕੰਮ ਕੁਮ ਕੋਈ ਨਹੀਂ, ਉਹ ਜਿਹੜਾ ਤੁਹਾਡੇ ਤਰ੍ਹਾਂ ਕਰਾ ਦਾਂਗਾ, ਉਹ ਬਦਮਾਸ਼ ਤੁਹਾਡੇ ਮਹੱਲੇ ਚ ਕੁਛ ਵੀ ਨਹੀਂ, ਕੱਖ ਵੀ ਉਦਾਂ ਦਾ, ਉਸ ਟਾਈਪ ਦਾ। ਮੈਂ ਆਪਣੇ ਭਰਾ ਨੂੰ ਕਿਹਾ, ਮੈਂ ਕਿਹਾ ਯਾਰ ਉਹਨੂੰ ਨਾ ਕਿਤੇ ਦੱਸਦੀ ਜਾ ਕੇ, ਤੇ ਨਾ ਉਹ ਮੈਨੂੰ ਲੈਣਾ। ਸਾਜੀ ਉਹ ਕੀ ਆਇਆ ਵਾ, ਉਹਨੂੰ ਕਿਤੇ ਪਤਾ ਲੱਗ ਗਿਆ, ਸ਼ੂਕਾ ਸ਼ਾਕੀ ਕਰਨ ਆ ਗਿਆ। ਸਾਜੀ ਉਹ ਹਕੀਕਤ ਬਾਤ ਮੁੰਡਾ ਲੈ ਕੇ ਜਾਣੀ ਅੱਜ ਮੈਂ ਉਹਨਾਂ ਨੂੰ ਕਹਿੰਦਾ ਹਾਂਜੀ ਇਹ ਤੁਸੀਂ ਮੁੰਡਾ ਛੱਡਣਾ ਵਾ। ਕਹਿੰਦਾ ਮੁੰਡੇ ਦੀ ਕਾਪੀ ਲੈਟਰ ਹੈ ਨਹੀਂਗਾ, ਉਹ ਤੂੰ ਚੋਰੀ ਦੀ ਰਿਪੋਰਟ ਲਿਖਾਉਣ ਦਿਆ ਵਾ। ਉਹਨੇ ਕਿਹਾ ਚੋਰੀ ਨਹੀਂ ਪਾਓ ਇੱਥੇ, ਚੋਰੀ ਉੱਥੇ ਵੋਟ ਸਾਨੂੰ ਕਿੱਕ ਮਾਰ ਕੇ ਨਿਕਲ ਗਿਆ, ਉੱਥੇ ਹੀ ਗੱਲਾਂ ਕਰਦਾ। ਇਹ ਮੁੰਡਾ ਲੈ ਕੇ ਜਾਣਾ ਹੀ ਮੈਂ। ਮੁੰਡਾ ਕਨਫਰਮ ਕਰਾ ਗਿਆ ਕਿ ਇਹਨੂੰ ਫੜ ਕੇ ਰੱਖਿਓ। ਉਹਨੇ ਕਿਹਾ ਲੈ ਹਾਂ 5 ਮਿੰਟ ਬਾਅਦ ਮੁੰਡਾ ਛੱਡ ਦੇਣਾ ਸੀ, ਲੇਕਿਨ ਮੁੰਡਾ ਅੰਦਰ ਕਰਾ ਕੇ ਏਦਾਂ ਹੀ ਆ। ਉਹਨੇ ਕਿਹਾ ਘੰਟੇ ਤੱਕ ਅਸੀਂ ਮੁੰਡੇ ਨੂੰ ਛੱਡ ਦੇਣਾ ਸੀਗਾ, ਕਿਉਂਕਿ ਵਿਚਾਰਾ ਪਤਲ ਹੋਇਆ ਵਾ। ਅਸੀਂ ਛੱਡ ਦੇਣਾ ਸੀ, ਲੇਕਿਨ ਚੋਰੀ ਸਾਹਿਬ ਹੁਣ ਤੁਸੀਂ ਮੁੰਡਾ ਲੈ ਕੇ ਜਾਣਾ। ਚੋਰੀ ਸਾਹਿਬ ਨੂੰ 4 ਵਜੇ ਤੱਕ ਨਹੀਂ ਆਏ। ਚੋਰੀ ਨਾਲੇ ਮੁੱਛਾਂ ਨੂੰ ਵੱਟਦੇ ਹੱਥ ਨਾਲ ਕਹਿ ਰਿਹਾ ਭਾਈ ਮੇਰਾ ਇੰਨਾ ਹੀ ਕੰਮ ਸੀ। ਚੋਰੀ ਧਮਕੇ ਲਾ ਕੇ ਜਿਹੜਾ ਉਸ ਰਾਤ ਨੂੰ ਫਲੈਟ ਸੀ ਉਮਰੇ ਤੇ ਚਲਾ ਗਿਆ ਉਮਰੇ ਤੇ। ਅੱਛਾ ਫਿਰ ਤਾਂ ਜੀ ਮੈਂ ਹੁਣ ਕੁਰਸੀ ਨਾਲ ਲਿਆ ਉਹਨਾਂ ਨੇ ਮੈਨੂੰ, ਚੌਕੀ ਬੈਠਾ ਤੇ ਮੱਛਰ ਵੀ ਸੁਭਾਨ ਅੱਲਾ। ਮੈਨੂੰ ਕਹਿੰਦੇ ਤੇ ਕੋ ਪੈਸੇ ਕਿੰਨੇ ਆ? ਮੈਂ ਕਿਹਾ 70 ਰੁਪਏ। ਕਹਿੰਦਾ ਟਿੱਕੀਆਂ ਲੈ ਕੇ ਆ ਬਲੇ ਜਿਹੜੇ ਮੱਛਰ ਨਾਲ ਗਿਆ? ਆਹੋ, ਉਹ ਮੁਲਾਜ਼ਮ ਨਾਲ ਗਿਆ, ਮੈਂ ਵੀ ਨਾਲ ਗਿਆ। ਮੈਨੂੰ ਉਹਨਾਂ ਨੇ ਉੱਥੇ ਰੱਸੀ ਵਿੱਚ ਉਹਨਾਂ ਬੰਨਿਆ। ਸਾਜੀ ਯਕੀਨ ਕਰੋ ਉਹਨਾਂ ਉਹ ਯਾਰ ਇਹ ਕਿੱਦਾਂ ਇੰਨਾ ਜ਼ੁਲਮ ਯਾਰ ਜ਼ਿਆਦਤੀ। ਜ਼ੁਲਮ ਨਹੀਂ, ਹਕੀਕਤ ਮੈਂ ਕਹਿ ਰਿਹਾ। ਕਸਮੇ ਅੱਛਾ, ਕੋਈ ਫਿਰ? ਸਕ੍ਰਿਪਟ ਨਹੀਂ। ਉਸਤਾਦ ਜੀ ਮੈਂ ਜਲੇਬੀਆਂ ਲਈਆਂ ਵਾ,
ਮੁਜਾਹਦ ਮੈਡੀਕਲ ਸਟੋਰ 24 ਘੰਟੇ ਖੁੱਲਾ ਹੁੰਦਾ ਉੱਥੋਂ ਮੈਂ ਕਿਹਾ ਓਏ ਮੱਛਰਾਂ ਵਾਲੀਆਂ ਜਲੇਬੀਆਂ ਓਏ ਮੱਛਰਾਂ ਦੀ ਟਿੱਕੀ ਆਹੋ ਉਹ ਲੈ ਕੇ ਗਿਆ ਸਾਜ ਜੀ। ਉਹ ਉੱਥੇ ਬੈਠ ਗਏ। ਮੈਂ ਕਿਹਾ ਜੀ ਆਹੀ ਪੈਸੇ ਸੀਗੇ। ਉਹਨੇ ਕਿਹਾ ਹੁਣ ਸਹੀ ਦੱਸ, ਗੱਡੀ ਤੇਰੀ ਆਪਣੀ ਸੀ, ਸਾਨੂੰ ਨਾ ਪਰੇਸ਼ਾਨ ਕਰ ਯਾਰ, ਤੂੰ ਸਾਨੂੰ ਕਿਉਂ ਪਰੇਸ਼ਾਨ ਕਰ ਰਿਹਾ? ਮੈਂ ਕਿਹਾ ਸਾਜ ਜੀ ਤੁਸੀਂ ਮੈਨੂੰ ਪਰੇਸ਼ਾਨ ਕਰਤਾ, ਪ੍ਰੈਸ਼ਰਾਈਜ਼ ਕਰਤਾ। ਇੱਕ ਪਿੱਛੇ ਬੋਲਿਆ ਕਹਿੰਦਾ ਤੈਨੂੰ ਅਸੀਂ ਬਾਲਾਂ ਕਰਾਉਂਦੇ ਆਂ। ਪ੍ਰੈਸ਼ਰਾਈਜ਼ ਕਰਤਾ। ਤੇਰੇ ਕਹਿੰਦਾ ਇੱਥੋਂ ਬਾਲਾਂ ਲੰਘਣ ਨਹੀਂ ਆ। ਤੇਰੇ ਕਹਿੰਦੇ ਇੱਥੋਂ ਗੇਂਦਾਂ ਨਿਕਲਣੀਆਂ ਸਾਡੇ। ਇੱਕ ਦਾ ਹੱਗ ਨਿਕਲਿਆ ਗੁਦਰਖਾਨੇ ਚੋਂ ਤੇ ਉਹ ਕੁਛ ਪੜ ਰਿਹਾ ਮੂੰਹ ਚੋਂ ਵੀ। ਮੈਂ ਏਦਾਂ ਬੈਠਾ ਵਾਂ ਤੇ ਜਾਂਦੇ ਜਾਂਦੇ ਮੇਰੇ ਲੱਤ ਮਾਰੇ ਜਾਂਗਾ। ਇਹ ਕੀ ਚੀਜ਼ ਹੈ? ਇਹ ਕੀ ਗੱਲ ਆ ਯਾਰ? ਨਹਾਉਂਦਾ ਆਇਆ ਵਾ ਅੱਛਾ ਆਰਾਮ ਨਾਲ ਆ ਰਿਹਾ। ਆਹ ਯਾ ਅੱਲਾ ਖੈਰ। ਹਾਂਜੀ ਯਾਰ ਇਹ ਕੀ ਚੀਜ਼ ਹੈ? ਤਾਂ ਜੀ ਬੱਖੀ 'ਚ ਨਿਸ਼ਾਨ ਹੋਣਾ ਜੀ, ਯਕੀਨ ਕਰੋ ਉਹਨੇ ਬੱਖੀ 'ਚ ਲੱਤ ਕਰਾਈ ਜਾ। ਇਹ ਕਿਧਰੋਂ ਆਵੇ? ਓਹੋ ਯਾਰ ਅੱਜ ਤਾਂ ਬਹੁਤ ਤਰੀਕਾ ਖਰਾਬ। ਯਾਰ ਇਹ ਕੀ ਕਹਿਣਾ ਹੋ ਰਿਹਾ? ਤਾਂ ਜੀ ਮੈਨੂੰ ਹਾਸਾ ਵੀ ਆਵੇ ਤੇ ਮੈਨੂੰ ਆਪਣੇ ਤੇ ਗੁੱਸਾ ਵੀ ਆਵੇ। ਮੈਂ ਕਿਹਾ ਭਾਈ, ਕਹਿੰਦਾ ਇਹ ਗਿਆ ਨਹੀਂ ਹਲੀ, ਉਹ ਤੇਰਾ ਰੋਲਾ ਨਹੀਂ ਹੱਲ ਹੋਇਆ। ਮੈਂ ਕਿਹਾ ਨਹੀਂ, ਚਲੋ ਉਹ ਜਾ ਸੀ। ਉਹ ਭਾਈ ਉੱਥੇ ਬਹਿ ਗਿਆ ਨਾ, ਸ਼ੇਖ ਵਾਲੇ ਤੇ ਚੜ੍ਹਨੀ ਤਾਂ ਪਾਵੇ ਲੈ ਕੇ ਆ। ਮੈਂ ਕਿਹਾ ਸਾਜ ਜੀ ਮੇਰੇ ਕੋਲ ਕਿੱਥੋਂ ਆ ਗਏ ਪੈਸੇ? ਲੈ ਲਾਂਗੇ, ਕੋਈ ਐਸਾ ਮਸਲਾ ਨਹੀਂ, ਚੱਲਾ ਤਾਂ ਨਹੀਂ ਕਿਤੇ ਤੋਂ। ਸਾਜ ਜੀ ਗੱਲ ਮੁੱਕ ਗਈ ਉੱਥੇ। 7 ਵਜੇ ਸੂਰਜ ਨਿਕਲਿਆ, 6 ਵਜੇ ਚੌਕੀ 'ਚ। ਮਗਰ ਤੇਰੇ ਕੋਈ ਨਹੀਂ ਆਇਆ? ਮੈਂ ਤੁਹਾਨੂੰ ਦੱਸਦਾ, ਯਕੀਨ ਕਰੋ ਗੁੱਸਾ ਇਸ ਗੱਲ ਦਾ ਆਇਆ, ਹਕੀਕਤ ਬਾਤ ਦਾ। ਛੋਟਾ ਡਾਲਾ ਨਹੀਂ ਜਾਣਦਾ, ਉਹਦੀ ਗੱਡੀ ਦੇ ਵੀ ਕਾਗਜ਼ ਲੈਟਰ ਹੈ ਨਹੀਂ ਨਾ। ਓਏ ਯਾਰ ਤੇ ਕਾਲੂ ਪੈਦਲ ਚਲਾ ਜਾਂਦਾ। ਉਹ ਹੁਣ ਮੈਂ ਤੁਹਾਨੂੰ ਦੱਸਦਾ, ਚੋਰੀ ਕੰਮ ਖਰਾਬ ਕਰ ਗਿਆ ਨਾ। ਚੋਰੀ ਕਿਉਂ ਕਰ? ਅੱਛਾ ਚੌਰੀ ਬਾਹਰੋਂ ਤੈਨੂੰ ਇੰਨਾ ਕਹਿ ਗਿਆ ਐ ਮੈਂ ਮੁੰਡਾ ਹੁਣ ਛੁਡਾ ਕੇ ਲਾਉਣਾ ਜੇ ਤੁਹਾਨੂੰ ਉੱਤੇ ਨਿਕਲ ਗਿਆ। ਤੂੰ ਇਹਨੂੰ ਕਹਿ ਰਿਹਾ ਹੁਣ ਚੌਰੀ ਨੂੰ ਬੁਲਾਓ ਛੁਡਾ ਕੇ ਲੈ ਜਾਵੇ। ਹਾਂਜੀ, ਉਹਨੇ ਕਿਹਾ ਚੋਰੀ ਤੇ ਘਰ ਦਾ ਪਤਾ। ਹੁਣ ਇਹੀ ਗੱਲ ਉਹ ਕਰਨ ਲੱਗਾ। ਉਹਨੇ ਮੈਨੂੰ ਪਿੱਛੇ ਭਾਲਿਆ ਮੋਟਰਸਾਈਕਲ ਤੇ। ਅਸੀਂ ਇੰਜ ਕਰਕੇ ਗਏ ਨਾਸ਼ਤੇ ਦੀ ਰੇਹੜੀ ਕੋਲ ਰੁਕੇ ਆ। ਉੱਥੇ ਇੱਕ ਦੋਸਤ ਮੇਰਾ ਨਾਸ਼ਤਾ ਕਰ ਰਿਹਾ। ਓਏ ਤੈਨੂੰ ਕੋਲ ਲੈ ਗਿਆ, ਤੂੰ ਕਿੱਥੇ ਚੱਲਣਾ? ਉਹ ਕਹਿੰਦਾ ਯਾਰ ਉਰੇ ਆ, ਗੱਲ ਸੁਣ, ਤੂੰ ਜਾਣਦਾ ਇਹਨੂੰ? ਉਹਨਾਂ ਕਹਿੰਦਾ ਦੱਸਾ ਨਾਮ ਲੈ ਕੇ ਆਉਂਦਾ ਮੈਂ, ਤੂੰ ਵੀ ਪਾਸੇ ਖਲੋਤਾ ਵਾ। ਮੈਂ ਕਿਹਾ ਜੀ ਮੈਂ ਨਹੀਂ ਜਾਣਦਾ। ਤਾਂ ਜੀ ਉਹ ਵੀ ਚੇਦੇ ਬਾਅਦ ਪੂਰਾ ਕਹਿੰਦਾ ਤੈਨੂੰ ਕੌਣ ਲੈ ਕੇ ਆਇਆ ਇੱਥੇ? ਤੈਨੂੰ ਕਦੋਂ ਫੜਿਆ ਇਹਨਾਂ ਨੇ? ਮੈਂ ਹਿਸਾਬ ਲਾਉਂਦਾ ਇਹਨਾਂ ਦਾ, ਮੇਰਾ ਚਾਚਾ ਵਕੀਲ ਆ, ਤੁਹਾਨੂੰ ਦੇਖ ਲੂ। ਕਹਿੰਦਾ ਮੈਂ ਉਹ ਵੀ ਫੜਵਾ ਕੇ ਉਹਨੇ ਮੈਨੂੰ ਇੱਥੋਂ ਫੜ ਲਿਆ ਨਾਲੇ ਤੋਂ। ਉਹਨੇ ਕਿਹਾ ਬੇਟੇ ਜਿੱਦਾਂ ਦੀ ਤੇਰੀ ਦੁਆ ਸਲਾਮ ਆ ਨਾ, ਤੂੰ ਨਹੀਂ ਹੁਣ ਜਾਂਦਾ। ਮੇਰਾ ਚਾਚਾ ਵਕੀਲ ਆ, ਮੈਂ ਦੇਖ ਲੂ ਤੁਹਾਨੂੰ। ਹਾਂਜੀ, ਇੰਨੀ ਗੱਲ ਕਹਿ ਕੇ ਉਹਨੇ ਕਿੱਕ ਮਾਰੀ ਆ, ਜਾਮੇ ਨੂੰ ਵੀ ਨਿਕਲ ਗਿਆ ਇਹਨੂੰ ਇੱਥੇ ਨਾਲੇ ਤੋਂ ਫੜ ਲਿਆ। ਤੇ ਮੈਂ ਨਾਲੇ ਤੋਂ ਫੜਿਆ ਮੈਨੂੰ। ਤੇਰੇ ਅਸਲ ਤਲਕ ਨੇ ਤੈਨੂੰ ਮਰਵਾਇਆ। ਤਾਂ ਜੀ ਕੀ ਕਹਤਾ, ਉਹ ਵਾਸ਼ਰੂਮ ਤੋਂ ਨਿਕਲਿਆ ਵਾ। ਅੱਲਾਹੁਮਾ ਸੱਲੇ ਅਲਾ ਲੱਤ ਕਰਾਈ ਉਹਨੇ ਮੇਰੇ। ਦਰੂਦ ਵੀ ਪੂਰਾ ਨਹੀਂ ਭਰਿਆ ਉਹਨੇ। ਹਾਂ ਫੜਦੇ ਯਾਰ ਕੀ ਹੈ ਯਾਰ? ਜੋ ਲੱਤ ਬਾਦੀ ਦਿਲ ਚ ਪੜਿਆ ਚਲੋ। ਨਹੀਂ ਫਿਰ ਪਤਾ ਨਾ ਕੇ ਬਾਹਰ ਕੇ ਮੈਂ ਤਾਂ ਵੀਡੀਓ ਸੋਚ ਰਿਹਾ ਕਿ ਨਾ ਕੇ ਬਾਹਰ ਨਿਕਲ ਕੇ ਕਹਿ ਰਿਹਾ ਓ ਲੋ ਜੀ ਬਿਸਮਿਲ੍ਲਾਹ। ਯਾਰ ਕੀ ਹੈ ਯਾਰ? ਹਾਂਜੀ ਏਦਾਂ ਹੀ ਆ। ਫਿਰ ਉਸਤਾਦ ਜੀ ਜਾਣ ਕਿੱਦਾਂ ਅੱਛਾ ਉਹਨਾਂ ਨੇ ਤਾਂ ਨਾ ਰੱਖਿਆ ਸੀ ਫੁੱਟਬਾਲ। ਉਹ ਮੈਨੂੰ ਕਬਾਰਾ ਬਤੋ ਫੁੱਟਬਾਲ ਕਿੱਥੇ ਹੈ? ਉਸਤਾਦ ਜੀ ਉਹਨਾਂ ਨੇ ਮੈਨੂੰ ਪੂਰਾ ਘਸੀਟਿਆ, ਯਕੀਨ ਕਰੋ। ਮੈਂ ਕਹਿੰਦਾ ਨਾਸ਼ਤਾ ਵੀ ਕੀਤਾ ਕਿਤੇ, ਜਿੱਦਾਂ ਉਹ ਮੇਰੇ ਨਾਨਕੇ ਆ ਜਾਂ ਫੁੱਫੜਾ ਮੇਰਾ ਜਾਂ ਜੋ ਵੀ ਆ। ਉਹਨੇ ਬੁੜਾ ਨਾ ਮੇਰਾ ਵਾਈਫਾਈ ਚਲਾਉਂਦੇ ਰਹੇ ਰਾਤ ਸਾਰੀ, ਹੌਟਸਪੌਟ ਔਨ ਕਰਕੇ। ਤਾਂ ਜੀ ਇਹਦੇ ਕੋਲੋਂ ਜਾਇਜ਼ ਕੈਸ਼ ਕਾਪੀ ਤੂੰ ਦਹਾਈ ਬਾਜ ਲੈ ਜਾ ਕੇ। ਹਾਂਜੀ, ਫਿਰ ਮੈਂ ਲੈਟਰ ਕਾਪੀ ਆ ਗਿਆ, ਮੈਨੂੰ ਘਰੋਂ ਫੋਨ ਆ ਗਿਆ ਛੋਟੇ ਕਾਲੂ ਦਾ। ਉਹ ਵੀ ਰਕਸ਼ੇ ਤੇ ਆਇਆ, ਗੱਡੀ ਆਪਣੀ ਤੇ ਵੀ ਆਇਆ। ਉਹ ਵੀ ਰਕਸ਼ੇ 'ਚ ਬੈਗ ਉੱਥੇ ਗਿਆ ਵਾ। ਉਹਨੇ ਕਿਹਾ ਹੈਲੋ ਸਰ। ਉਹ ਹੁਣ ਉਹਨੇ ਕਹਿੰਦਾ ਉਹ ਇੰਨੀਆਂ ਪੁਰਾਣੇ 2014 ਮਾਡਲ ਸੀ ਨਾ। ਉਹਨੇ ਕਿਹਾ ਇੰਨੇ ਪੁਰਾਣੇ ਕਾਗਜ਼ ਰੱਖੇ ਹੋਏ ਨੇ, ਕੰਪਿਊਟਰ ਐ ਤੇ ਕਿਉਂ ਨਹੀਂ ਬਣਾਏ ਤੂੰ? ਹਕੂਮਤ ਸਾਨੂੰ ਪੁੱਛਦੀ ਏ, ਅੱਛਾ ਅਸਾਂ ਕੀ ਜਵਾਬ ਦੇਣਾ ਹੈ ਤੂੰ? ਅੱਛਾ ਭਾਈ ਹਕੂਮਤ ਸਾਨੂੰ ਇੰਜ ਕੀਤਾ ਹੈ, ਇਹ ਤਾਂ ਸਕੈਨ ਉਹਨਾਂ ਨੇ, QR ਕੋਡ ਹੁੰਦਾ ਨੇ ਜੇ। ਤਾਂ ਉਹਨੇ ਮੈਨੂੰ ਯਾਨੀ ਗੱਲਬਾਤ ਸੁਣਾ ਕੇ ਇਹਦੇ ਕੰਪਿਊਟਰ ਐ ਕਾਗਜ਼ ਲੈ ਕੇ ਆ। ਕਾਪੀ ਜਰਮਨ ਸੀ ਉਹ? ਹਾਂਜੀ, ਲੈਟਰ ਵੀ ਜਨਮਨ ਸੀ, ਕਾਪੀ ਵੀ ਪੁਰਾਣੀਆਂ ਕਾਪੀਆਂ ਜਿਹੜੀਆਂ ਹੁੰਦੀਆਂ ਸਨ, ਫਿਰ ਉਹ ਮੈਂ ਦਿਖਾਤਾ। ਹੁਣ ਉੱਥੇ ਵੀ ਮੈਂ ਫਸ ਗਿਆ ਭਲਾ ਕਿੱਦਾਂ। ਮੈਂ LHM ਲਿਖਾਇਆ, ਉੱਤੇ FDW ਲਿਖਿਆ। ਉਹਨੇ ਕਿਹਾ ਤੇ ਕੋ 2 ਗੱਡੀਆਂ ਵਾ। ਇਹਨੇ ਕਿਹਾ LHM ਉਰਫ FDW ਉਰਫ। ਅੱਛਾ ਜੀ, ਮੈਂ ਤਾਂ ਪ੍ਰੈਸ਼ਰਾਈਜ਼ ਚ ਕਹਿਤਾ ਕਿ LHM 6430। ਮੈਂ ਕਿਹਾ ਯਾਰ ਭੂਆ ਇੰਗਲਿਸ਼ ਦੇ ਲਫ਼ਜ਼ ਨਹੀਂ, ਮੇਰੇ 6430 ਦਾ ਇੱਕੋ ਹੀ ਹੈ ਨਾ। ਹਾਂ ਉਹਨੇ ਕਿਹਾ ਨਹੀਂ ਇਹ ਕੋਈ ਹੋਰ ਗਰੋਲੇ ਦੀ ਗੱਲ। ਉਹਨੇ ਕਿਹਾ ਜੇ ਕੋਈ ਗੱਡੀ ਦੀ ਨੂੰ ਫੋਨ ਕਰ। ਕਾਪੀ ਤੇ ਨਾ ਸਾਜੂ ਨੇ ਨੰਬਰ ਲਿਖਿਆ ਸੀ ਆਪਣਾ, ਕਾਪੀ ਤੇ ਸਾਈਡ ਤੇ। ਜਿਹਦੇ ਕੋ ਗੱਡੀ ਲਈ ਸੀ? ਹਾਂਜੀ, ਕਾਪੀ ਤੇ ਨੰਬਰ ਲਿਖਿਆ। ਮੈਂ ਫੋਨ ਮਿਲਾਇਆ, ਕਹਿੰਦਾ ਨਹੀਂ ਸਾਡੇ ਨੰਬਰ ਤੋਂ ਕਰ। ਉਹਨੇ ਮੇਰੇ ਕੋਲ ਮੋਬਾਈਲ ਫੜ ਲਿਆ ਵਾ। ਮੈਂ ਉਹਦੇ ਨੰਬਰ ਤੋਂ ਕਾਲ ਕੀਤੀ। ਮੈਂ ਕਿਹਾ ਜੀ ਅਸਲਾਮ ਵਾਲੇਕੁਮ, ਮੈਂ ਹਮਾਦ ਭਾਈ ਕੀ ਹਾਲ ਹੈ? ਉਹਨੇ ਕਿਹਾ ਕਾਲੂ ਭਾਈ ਠੀਕ ਆ, ਅੱਲਾ ਦਾ ਸ਼ੁਕਰ ਆ, ਸੁਣਾਓ ਕਿੱਦਾਂ?
ਖੈਰ ਆ ਯਾਦ ਕੀਤਾ। ਮੈਂ ਕਿਹਾ ਯਾਰ ਤੇ ਕੋਈ ਰੋਡ ਪ੍ਰਿੰਸ ਗੱਡੀ ਦੇ ਕਹਿੰਦਾ ਹਾਂ ਉਹ 64 ਤੀ। ਮੈਂ ਕਿਹਾ ਹਾਂਜੀ ਸਪੀਕਰ ਔਨ ਸੀ। ਕੀ ਮਸਲਾ ਬਣਿਆ? ਕਹਿੰਦਾ ਵੇਚਣੀ ਆ। ਮੈਂ ਕਿਹਾ ਵੇਚਣੀ ਨਹੀਂਗੀ, ਉਹ ਏਦਾਂ ਦਾ ਕਰਕੇ ਨਾ ਲੈਟਰ ਕਾਪੀ ਗੁੰਮ ਹੋ ਗਈ ਤੇ ਮੇਰੀ ਗੱਡੀ ਚੋਰੀ ਹੋ ਗਈ। ਉਹ ਕਹਿੰਦਾ ਚੋਰੀ ਹੋ ਗਈ? ਉਹ ਮੈਂ ਕਿਹਾ ਹਾਂਜੀ। ਤੇ ਰਿਪੋਰਟ ਲਿਖਾ ਕਹਿੰਦਾ ਤੂੰ। ਮੈਂ ਕਿਹਾ ਪੁਲਿਸ ਵਾਲੇ ਨੰਬਰ ਤੋਂ ਕਾਲ ਕਰਨਾ। ਕਹਿੰਦਾ ਅੱਛਾ। ਉਹਦੀ ਆਵਾਜ਼ ਹੀ ਧੀਮੀ। ਵੇਖ ਲੈ ਮਰਜ਼ੀ ਆ ਲਿਖਾਉਣੀ ਆ, ਲੇਕਿਨ ਇਹ ਵਾਰ ਮੈਂ ਕਹਿੰਦਾ ਲੱਭ ਲੈ। ਕਹਿੰਦਾ ਹੁਣ ਮੇਰੇ ਵਾਸਤੇ ਕੀ ਹੁਕਮ ਆ? ਏਦਾਂ ਬੋਲਣ ਲੱਗ ਪਿਆ ਉਹ। ਮੈਂ ਸਮਝ ਗਿਆ। ਮੈਂ ਕਿਹਾ ਵੀ ਵਿਚਾਰਾ ਠਰ ਗਿਆ। ਮੈਂ ਕਿਹਾ ਯਾਰ ਇਹਨੂੰ ਨੰਬਰ ਦੱਸਣਾ ਕਿ ਇਹੀ ਦੱਸਣਾ ਕਿ ਮੇਰੇ ਕੋਲ ਲਈ ਗੱਡੀ। ਉਹਨੇ ਕਿਹਾ ਸਰ ਇਹਨੇ ਮੇਰੇ ਕੋਲ ਹੀ ਗੱਡੀ ਲਈ ਹੈ, ਚੇਸੀ ਨੰਬਰ ਇਹਦਾ ਆ, ਇੰਜਨ ਨੰਬਰ ਇਹਦਾ ਆ ਵਾ ਤੇ ਗੱਡੀ ਦਾ ਨੰਬਰ ਆ ਤੇ ਅਲੀ ਕਾਰਪੋਰੇਸ਼ਨ ਉੱਥੋਂ ਲਈ ਗੱਡੀ। ਉਹਨੇ ਏਦਾਂ ਦੱਸਤਾ। ਉਹਨਾਂ ਨੇ ਦੇਖਿਆ ਉਹ ਪਿੱਛੇ ਇੱਕ ਯੰਗ ਮੁੰਡਾ ਸੀ ਪੜ੍ਹਿਆ ਲਿਖਿਆ। ਉਹਨੇ ਕਿਹਾ ਸਰ ਹਾਂਜੀ ਮੈਚ ਆ। ਉਹਨੇ ਕਿਹਾ ਅੱਛਾ। ਉਹਨੇ ਕਿਹਾ ਠੀਕ ਆ ਤੂੰ ਬਹਰਾਲ ਤੂੰ ਹੁਣ ਜਾ। ਕਹਿੰਦਾ ਹੁਣ ਜਾ। ਕਹਿੰਦਾ 10 ਵਜੇ ਸਾਜੂ ਨੇ ਛੱਡਿਆ ਮੈਨੂੰ। ਯਕੀਨ ਕਰੋ ਅਗਲੇ ਦਿਨ 10? ਹਾਂਜੀ 10 ਵਜੇ। ਦੱਸ। ਮੈਂ ਘਰ ਆਇਆ ਵਾਂ ਤੇ ਹੁਣ ਘਰ ਆਇਆ ਵਾਂ। ਅੰਮੀ ਮੈਨੂੰ ਕਹਿੰਦੇ ਕੀ ਮਸਲਾ ਬਣਿਆ ਪੁੱਤ ਤੂੰ ਮਿਲ ਗਏ ਲੈਟਰ ਕਾਪੀ? ਮੈਂ ਕਿਹਾ ਹਾਂਜੀ ਟਾਈਮ ਨਾਲ ਪਹੁੰਚਾ ਦਿੱਤੀ। ਬੜੀ ਮਿਹਰਬਾਨੀ। ਮੈਂ ਕਿਹਾ ਤੁਹਾਡੀ। ਅੱਛਾ, ਸਭ ਤੋਂ ਵੱਡੀ ਜ਼ਿਆਦਤੀ ਉਸਤਾਦ ਜੀ ਜਿਹੜੀ ਦੱਸੀ ਨਾ ਇਹਨੇ ਕਿ ਇਹਦਾ ਪਰਸਨਲ ਮੋਬਾਈਲ ਆ, ਇਹਦਾ ਪਰਸਨਲ ਜੈਜ਼ ਕੈਸ਼ ਅਕਾਊਂਟ ਵਾ। ਉਹ ਪੁਲਿਸ ਵਾਲਾ ਜਿਹੜਾ ਵਾ ਉਹਨੇ ਉਹਦੇ ਕੋਲੋਂ ਲਿਆ ਵਾ, ਇਹਦੇ ਕੋਲੋਂ ਕਹਿੰਦਾ ਇਹਦੇ ਚੋਂ 700 ਰੁਪਈਆ ਮੈਨੂੰ ਦੇ। ਹੁਣ 700 ਰੁਪਈਆ ਉਹਨੇ ਆਪਣੇ ਹੱਥੀ ਆਪਣੇ ਅਕਾਊਂਟ ਦੇ ਵਿੱਚ ਸੈਂਡ ਕੀਤਾ। 700 ਰੁਪਈਆ ਵੀ? ਹਾਂਜੀ। ਔਰ ਜੈਜ਼ ਕੈਸ਼ ਇਹਦਾ ਓਪਨ ਉਹ ਕਰ ਰਿਹਾ ਵਾ ਇਹਦਾ ਮੋਬਾਈਲ ਲੈ ਕੇ। ਇਹ ਇੱਕ ਇਲੀਗਲ ਜਿਹੜੀ ਹਰਕਤ। ਦੂਸਰੀ ਉਹਨੇ ਕਿਹਾ ਜੀ ਕਿ ਤੁਸੀਂ ਰਿਪੋਰਟ ਲਿਖਾਉਣੀ 5000 ਰੁਪਏ ਮੈਨੂੰ ਸੈਂਡ ਕਰੋ ਜੈਜ਼ ਕੈਸ਼ ਤੇ ਤੁਸੀਂ ਸਵੇਰੇ ਆ ਕੇ ਫਲਾਣੀ ਜਗ੍ਹਾ ਤੇ ਰਿਪੋਰਟ ਲਿਖਾਓ। ਹਾਂਜੀ 5000 ਰੁਪਈਆ? ਹਾਂਜੀ ਕਹਿੰਦਾ 5000 ਸੈਂਡ ਕਰਨਾ। ਕਹਿੰਦਾ ਮੈਨੂੰ ਕਾਕੇ 5000 ਸੈਂਡ ਕਰੇ ਪੁੱਤਰੇ। ਅੱਛਾ ਫਿਰ ਉਹ ਕਹਿੰਦਾ FIR ਤਰੀਕ ਬਣਾਉਣੀ ਕਹਿੰਦਾ ਫੇਰ ਨਿਕਲਣੀ, ਉਦਾਂ ਨਹੀਂ ਨਿਕਲਣੀ ਕਹਿੰਦਾ। ਉਹ ਇੰਨੀ ਮਹਿੰਗੀ FIR? ਯਾਨੀ ਇੱਕ ਬੰਦੇ ਦੀ ਮੋਟਰਸਾਈਕਲ ਚੁੱਕੀ ਗਈ ਉਹ 5000 ਰੁਪਈਆ ਦੇਵੇ ਹੁਣ। ਯਸ ਯਾਨੀ ਕਿ ਮੈਂ ਤੇ 700 ਕਿਸ ਚੱਕਰ ਚ ਲਿਆ ਉਹਨਾਂ ਨੇ? ਹਾਂਜੀ 700 ਤੇਰਾ ਜਿਹੜਾ ਜਾਇਜ਼ ਕੈਸ਼? ਚਾਹ ਪਾਣੀ। ਕਹਿੰਦਾ ਅਸੀਂ ਤੇਰੀ ਖਾਤਰ ਇੰਨਾ ਖਪੇ ਮੱਛਰ ਚ ਰਿਪੋਰਟ ਲਿਖੀ ਸਾਰਾ ਨਿਜ਼ਾਮ। ਤੇ ਉਹਦੀ ਉਹ ਤਨਖਾਹ ਤੇ ਲੈ ਰਹੇ ਤਨਖਾਹ ਵੀ ਲੈ ਰਹੇ ਹੋ? ਤਨਖਾਹ ਉਹ ਇਹਦੀ ਨਹੀਂ ਲੈਂਦੇ। ਉਹ ਤਨਖਾਹ ਲੈਂਦੇ ਨੇ ਕਿ ਜਿਹੜਾ ਬੰਦਾ ਲਿਆਂਦਾ ਵਾ ਉਹਦੇ ਕੋਲੋਂ ਵੀ ਤਨਖਾਹ ਲੈਣੀ। ਹਾਂਜੀ ਨਹੀਂ ਨਜਾਇਜ਼ ਬਹੁਤ ਜ਼ਿਆਦਤੀ ਕੀਤੀ ਉਸਤਾਦ ਜੀ। ਢਲਾ ਕੇ ਕਰਾਇਆ। ਨਹੀਂ ਯਾਰ ਇਹ ਗੱਲ ਗਲਤ ਨਾ। ਹੁਣ ਦੇਖੋ ਮੇਰੀ ਗੱਲ ਸੁਣੋ। ਤੁਸੀਂ ਇੱਕ ਮਿਸਾਲ ਆ ਗੱਡੀ ਆ ਗਈ, ਉਹਨਾਂ ਦੀ ਵੀ ਇੱਕ ਕਿਸੇ ਹੱਦ ਤੱਕ ਗੱਲ ਠੀਕ ਆ। ਗੱਡੀ ਆ ਗਈ ਕਾਪੀ ਹੈ ਨਹੀਂ ਹੈਗੀ। ਹਾਂਜੀ ਇੱਕ ਮਿਸਾਲ ਆ। ਅੱਛਾ ਨੰਬਰ ਲਗਾਇਆ ਤੇ ਗਲਤ। ਸਾਈ ਪ੍ਰੈਸ਼ਰਾਈਜ਼ ਹੋ ਗਿਆ। ਨਹੀਂ ਉਹ ਯਾਰ ਕਿਉਂ ਹੋ ਗਿਆ? ਇਹਦਾ ਉਹਨਾਂ ਦਾ ਕਸੂਰ ਆ। ਪ੍ਰੈਸ਼ਰਾਈਜ਼ ਕਿਉਂ ਹੋ ਗਿਆ? ਜਦੋਂ ਗੱਡੀ ਰਿਪੋਰਟ ਕਰਾਉਣ ਚੱਲਾ ਵਾ ਹਾਂਜੀ। ਕਾਪੀ ਕਿਉਂ ਲੈ ਗਿਆ? ਕੱਲ ਤੂੰ ਜਾ ਏਦਾਂ ਹੀ ਉੱਠ ਥਾਣੇ ਜਾ ਕੇ ਮੇਰੀ ਗੱਡੀ ਚੁੱਕੇਗੀ ਇੰਝ ਹੁੰਦਾ ਭਲਾ? ਪਹਿਲੀ ਗੱਲ ਤੇ ਇਹ ਹੋ ਗਈ। ਉਹਨਾਂ ਨੇ ਤੈਨੂੰ ਕਹਿਣਾ ਭਾਜੀ ਗੱਡੀ ਤੁਹਾਡੀ ਚੁੱਕੀ ਗਈ, ਸਾਨੂੰ ਦੱਸੋ ਕਿੱਦਾਂ ਤੁਹਾਡੀ ਗੱਡੀ ਸੀ। ਠੀਕ ਆ। ਤੂੰ ਕਹਿਣਾ ਜੀ ਉਹਦੀ ਕਾਪੀ ਫਲਾਣਾ। ਉਹਨਾਂ ਕਹਿਣਾ ਨੰਬਰ ਜੀ ਉਹਦਾ ਫਲਾਣਾ ਵਾ। ਗਲਤੀ ਦੱਸਦਾ। ਪ੍ਰੈਸ਼ਰਾਈਜ਼ ਹੋ ਕੇ ਗਲਤ ਆ। ਪ੍ਰੈਸ਼ਰਾਈਜ਼ ਹੋ ਕੇ ਕਹਿ ਦੇ ਕਿ ਭਾਜੀ ਮੈਨੂੰ ਇਸ ਟਾਈਮ ਸਮਝ ਨਹੀਂ ਆ ਰਹੀ। ਪ੍ਰੈਸ਼ਰਾਈਜ਼ ਹੋ ਕੇ ਗਲਤ ਦੱਸਦਾ ਨੰਬਰ। ਠੀਕ ਹੋ ਗਿਆ। ਫਿਰ ਉਹ ਆਏ ਮਕਾਨ ਵੇਖਣ, ਕੋਈ ਤਾਲਾ ਨਹੀਂ ਖੁੱਲਾ। ਹਰ ਚੀਜ਼ ਹੁੰਦੀ ਰਹੀ। ਉਹਨਾਂ ਨੇ ਸਮਝ ਲਿਆ। ਹੁਣ ਸਵੇਰ ਉਹਨੇ ਕਾਪੀ ਉਹਨਾਂ ਨੂੰ ਦਿੱਤੀ ਹੈ। ਹਾਂਜੀ ਇਹਦੀ ਮਿਸਟੇਕ ਆ ਮੇਰੀ। ਮੈਂ ਮੰਨਦਾ ਸਰ। ਮੰਨ ਲਿਆ? ਠੀਕ ਹੈ ਜੀ। ਅੱਗੋਂ ਅਗਲੇ ਦੀ ਗੱਲ ਗਾਲਾਂ ਗੁਲਾ ਵੀ ਕੱਢੀਆਂ ਉਹਨਾਂ ਨੇ? ਹਾਂਜੀ ਉਹ ਬਹੁਤ ਗੱਡੀਆਂ ਸਾਜ ਜੀ। ਗੰਦੀਆਂ। ਉਹ ਕਿਤੇ ਰਿਕਾਰਡਿੰਗ ਨਹੀਂ ਇਹ ਗੰਦੀਆਂ। ਹਾਂਜੀ ਸਾਜ ਮੈਂ ਝੂਠ ਬੋਲਣ ਆ ਯਕੀਨ ਕਰੋ। ਕਾਲੇ ਮੂੰਹ ਵਾਲਾ ਵੀ ਆਖਿਆ ਨਾ ਮੈਂ। ਨਹੀਂ ਸਾਜ ਜੀ ਯਾਰ ਐਸੇ ਗਾਲਾਂ ਇਹ ਕੱਢ ਕੇ ਤਾਂ ਹੁੰਦਾ ਬੀ ਵਧਾ ਦੀ। ਨਹੀਂ ਰਹਿਣ ਦੇ। ਗਾਲਾਂ ਕੱਢੀਆਂ ਫਿਰ ਜਿਹੜੇ ਲਾਫੇ ਕਰਾਏ ਉਸਤਾਦ ਜੀ। ਅੱਛਾ ਉਹ ਮਤਲਬ ਮਾਂ ਭੈਣ ਦੀਆਂ ਗੱਲ। ਮੈਨੂੰ ਹੋਰ ਕੋਈ ਡਰ ਨਹੀਂ। ਜਾਣਦਾ ਉਹਨੂੰ ਦੁੱਖ ਨਹੀਂ ਹੈਗਾ, ਉਹਨੂੰ ਗਾਲਾਂ ਦਾ ਸ਼ੌਕ ਵੀ ਆ। ਮੈਨੂੰ ਇੱਕ ਹੋਰ ਕੋਈ ਡਰ ਨਹੀਂ। ਮੈਂ ਬਰਦਾਸ਼ਤ ਕਰਾਂਗਾ। ਜਿਹੜੀ ਸਾਜ ਜੋ ਲੱਤ ਹੋਈ ਨਾ ਮੈਨੂੰ ਉਹ ਨਹਾਉਂਦੇ ਜਿਹੜੀ ਭਾਈ ਆਹੋ ਦੇਖੋ ਨਾ ਚਲੋ ਇਹਦੇ ਪਾਸੋਂ ਤਾਂ ਮੰਨ ਲਿਆ ਭਾਈ ਅਸੀਂ ਮੰਨਦੇ ਆ ਕਿ ਵੀ ਇਹਦੀ ਵੱਲੋਂ ਜ਼ਿਆਦਤੀ ਸੀ। ਲੇਕਿਨ ਅੱਗੋਂ ਗਾਲਾਂ ਹਾਂਜੀ 700 ਰੁਪਈਆ 5000 ਹੋਰ ਸੈਂਡ ਕਰ ਫਿਰ ਤੇਰਾ ਆਊਗਾ। ਫਿਰ ਠੁੱਡੇ ਲੱਤਾਂ ਮੱਛਰਾਂ ਟਿੱਕੀ। ਅੱਛਾ ਸਾਜੀ ਇੱਕ ਛੋਟੀ ਜੀ ਗੱਲ ਇਹ ਨਹੀਂ ਮੈਨੂੰ ਸਮਝ ਤੁਸੀਂ ਇਹ ਗੱਲ ਕਰ ਰਹੇ ਨਾ ਕਿ ਪ੍ਰੈਸ਼ਰਾਈਜ਼ ਹੋ ਗਿਆ, ਇਹਦੀ ਗਲਤੀ, ਇਹ ਗਲਤੀ ਹੈ। ਅਸਲ ਜਿਹੜੀ ਸਾਰੀ ਗੇਮ ਹੁੰਦੀ ਨਾ, ਇੱਕ ਬੰਦਾ ਆਇਆ ਉਹ ਉਹਨਾਂ ਦਾ ਕਸਟਮਰ ਹੀ, ਹਾਂਜੀ ਉਹਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਵਾ ਕਿ ਕੋਈ ਨਾ ਕੋਈ ਨਹੀਂ ਉਹਨਾਂ ਦਾ ਇੱਕ ਅਸਲ ਚ ਪਤਾ ਕੀ ਆ, ਉਹਨਾਂ ਦਾ ਵੀ ਕਸੂਰ ਇਦਾਂ ਦਾ ਵਾ, ਉਹਨਾਂ ਦਾ ਜਿਹੜੇ ਮੁਜਰਮਾਂ ਦੇ ਨਾਲ ਜਾਂ ਫੜਨ ਦੇ ਨਾਲ ਵਾਹ ਪੈਂਦਾ ਨਾ, ਤੂੰ ਉੱਥੇ ਭਰਤੀ ਹੋਵੇਂ ਨਾ, ਤੂੰ ਬੜਾ ਸੌਫਟ ਤਬੀਅਤ ਵਾਲਾ ਭਰਤੀ ਹੋਇਆ, ਸਾਲ ਬਾਅਦ ਜਦੋਂ ਡੇਲੀ ਨਵੇਂ ਮੁਜਰਮ ਨੇ ਆ ਕੇ ਤੂੰ ਨਵੀਂ ਉਹਦੀ ਕਾਰਵਾਈ ਸੁਣਨੀ ਨਾ, ਸਾਲ ਬਾਅਦ ਤੇਰੀ ਤਬੀਅਤ, ਤੇਰੀ ਅੱਖ 'ਚ, ਤੇਰੀ ਹਰ ਚੀਜ਼ 'ਚ ਉਹ ਤਬੀਅਤ ਤੇਰੀ ਆਏ ਨਹੀਂ ਕਿ ਤੂੰ ਜਿਹੜਾ ਵੀ ਆਇਆ ਤੂੰ ਉਹਨੂੰ ਉਦਾਂ ਹੀ ਵੇਖੀ ਜਾਣਾ। ਓਕੇ ਦੀ ਰਿਪੋਰਟ। ਲੇਕਿਨ ਮੇਰੀ ਤਬੀਅਤ ਚ ਆ ਜੇ ਵੀ ਮੈਂ ਉਹਦਾ 700 ਰੁਪਇਆ ਵੀ ਲੈ ਲਵਾਂ, ਨਹੀਂ ਇਹ ਗਲਤ ਆ, ਜਿਹੜੀ ਗੱਲ ਗਲਤ ਆ। ਫਿਰ ਮੈਂ ਉਹਨੂੰ ਕਹਾਂ 5000 ਰੁਪਇਆ ਤੇਰਾ ਲੀਗਲ ਰਿਪੋਰਟ ਜਿਹੜੀ ਤੂੰ ਲਿਖਵਾ। ਭਾਜੀ ਇਹ ਗਲਤ ਆ, ਮੈਂ ਕਿਦੋਂ ਕਹਿ ਰਿਹਾ ਕਿ ਇਹ ਗਲਤ ਆ, ਗਾਲਾਂ ਵੀ ਗਲਤ ਆ, ਹਾਂਜੀ ਠੀਕ ਆ ਜੀ, ਠੁੱਡੇ ਮਾਰਨੇ ਵੀ ਗਲਤ ਆ, ਬਹੁਤ ਗਲਤ ਆ, ਠੀਕ ਆ, ਇਹ ਸਾਰਾ ਕੋਈ ਗਲਤ ਆ, ਲੇਕਿਨ ਜਿਹੜੀ ਚੀਜ਼ ਸਹੀ ਆ ਉਹ ਸਹੀ ਆ, ਜਿਹੜੀ ਗਲਤ ਆ ਉਹ ਗਲਤ ਆ, ਇਹੀ ਗੱਲ ਮੈਂ ਕਰਦਾ ਪਿਆ। ਹੁਣ ਇਹਦਾ ਆਪਾ ਕੀ ਹੋਏਗਾ ਇਹ ਦੱਸੋ, ਆਪਾਂ ਕੀ ਕਰਨਾ ਚਾਹੀਦਾ? ਨਾਨ ਚਨੇ ਮੰਗਾਓ ਤੇ ਰੋਟੀ ਖਾਈਏ। ਨਹੀਂ ਨਾਨ ਚਣੇ ਨੂੰ 70 ਰੁਪਏ ਸੀ, ਉਹ ਵਿਚਾਰਾ ਮੱਛਰਾਂ ਦੀਆਂ ਟਿੱਕੀਆਂ ਦੇ
ਵੀਰੇ ਮੇਰੀ ਗੱਲ ਸੁਣ ਲਾ ਐਂਡ ਮੈਨੂੰ ਹੀ ਕੋੜਾ ਕੁੱਟ ਕਰਨਾ ਪੈਣਾ ਅੱਛਾ ਤੁਸੀਂ ਮੈਨੂੰ ਸਮਝ ਆ ਗਈ। ਤੁਸੀਂ ਘੁੱਟ ਭਰ ਲਿਆ ਕਰੋ, ਉਹ ਕੌੜਾ ਹੀ ਹੁੰਦਾ। ਤੁਸੀਂ ਇਹ ਬੇਸਿਕਲੀ ਉਹ ਕਾਲੀ ਇਹ ਮੋਟਰਸਾਈਕਲ ਸਾਰੀ ਸਟੋਰੀ ਤੁਹਾਨੂੰ ਕੀ ਲੱਗਣ ਡਿਆ ਸੀ? ਆਡੀਅנס ਨੂੰ ਸੁਣਾ ਰਿਹਾ ਇਹ ਅਰਜੀ ਤੁਹਾਡੇ ਕੋਲ ਲੈ ਕੇ ਆਇਆ। ਉਹ ਤੁਹਾਨੂੰ ਸੁਣਾ ਰਿਹਾ ਸੀ, ਹਾਂਜੀ। ਉਹਦੇ ਜੈਜ਼ ਗੈਸ ਚ ਨਿਕਲੇ, ਉਹਨੇ ਤੁਹਾਡੇ ਚੋਂ ਕਢਾਉਣੇ। ਵੀਰੇ ਗੱਲ ਇਹ ਲੋ ਜੀ ਨਾਜ਼ਰੀਨ, ਗੱਲ ਇਹ ਆ ਤੁਹਾਡੀ ਵਜ੍ਹਾ ਨਾਲ, ਤੁਹਾਡੇ ਵਾਸਤੇ, ਤੁਹਾਡੇ ਪਿਆਰ 'ਚ ਕਾਲੂ ਸਾਹਿਬ ਬਾਹਰ ਮੋਟਰਸਾਈਕਲ ਖੜੀ ਹੈ, ਓਏ ਠੀਕ ਹੈ ਜੀ। ਸੁਜ਼ੂਕੀ ਨਹੀਂ ਦਦੂਕੀ ਉਹਦੇ ਨਲੂਕੀ ਜਿਹੜੀ ਨਾਲ ਉਹਦੇ ਨਾਲ ਦੂਕੀ, ਠੀਕ ਹੈ ਜੀ। ਉਹ ਭਾਜਨ ਤੁਸੀਂ ਮੋਟਰਸਾਈਕਲ ਕਾਲੂ ਸਾਹਿਬ ਲੈ ਜਾਓ, ਠੀਕ ਹੈ ਸਰ। ਤੇ ਠੀਕ ਤੂੰ ਹੈ। ਆ ਕੇ ਲੈ ਨਾ 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 ਕੁਛ ਵੀ ਨਹੀਂ ਉਹਦਾ ਹੈ। ਕਿਤੋਂ ਵੀ ਜਾਓ ਟੈਟੂ ਉਹਦੇ ਪਵਾ ਨਵੇਂ, ਠੀਕ ਹੈ ਜੀ। ਟੈਟੂ ਪਾਉਣ ਤੋਂ ਪਹਿਲੇ ਨਾ ਰਿਮ ਪਵਾ ਲੈਣੇ ਆ, ਆਹੋ। ਕਿਉਂਕਿ ਕੱਲੇ ਟੈਟੂ ਕਿੱਦਾਂ ਪਵਾਏਗਾ, ਪਵਾ ਵੀ ਲਵੇਂ ਤੂੰ ਉੱਤੇ ਬੈਠਾ ਉਹਨੇ ਕੰਮ ਐਵੇਂ ਹਾਂ, ਉਹਦੇ ਮੈਂ ਕਿੰਨੇ ਤੇ ਆਉਣੇ ਬਾਬਾ? ਦੋ ਮੇਰੇ ਕੋਲ। ਹਾਂ ਠੀਕ ਆ। ਹਾਂ। ਉਸ ਤੋਂ ਬਾਅਦ ਕਿਸੇ ਮੋਟਰਸਾਈਕਲ ਵਾਲੇ ਕੋ ਜਾਈ, ਉਹਨੂੰ ਕੀ ਯਾਰ ਇੱਕ ਹੈਂਡਲ ਦੇ ਦੇ, ਹਾਂ ਤੇ ਉਹ ਨਟ ਜਿਹੜੇ ਨਾ ਉਹ ਲੱਗੇ ਆ ਹੈਂਡਲ ਵਾਲੇ, ਉਹਦੇ 'ਚ ਹੈਂਡਲ ਫਸਾਉਣਾ, 4 ਨਟ ਕੱਸਣੇ। ਨਹੀਂ, ਪਹਿਲੇ ਹੈਂਡਲ ਹੈ ਨਹੀਂ ਉਹਦਾ। ਨਹੀਂ ਨਹੀਂ ਹੈਂਡਲ ਉਹ ਲਾ ਕੇ ਲੈ ਗਿਆ ਸੀ ਕੋਈ, ਲੇਕਿਨ ਹੈਂਡਲ ਵਾਲੀ ਜਗ੍ਹਾ ਹੈ ਕੁਝ ਹੈਂਡਲ ਕੱਸਿਆ ਨਹੀਂ ਜਾਂਦਾ, 4 ਨਟ ਲੱਗੇ ਹੁੰਦੇ, ਹਾਂ। ਉਹਦੇ ਨਟ ਵੀ ਲੱਗੇ। ਯਾਨੀ ਉਹ ਐਸਾ ਕੋਈ ਚੋਰ ਸੀ, ਉਹਨੇ ਨਟ ਖੋਲੇ ਨੇ, ਹੈਂਡਲ ਲਾਇਆ, ਫਿਰ ਨਟ ਲਾ ਕੇ ਗਿਆ। 1500 ਦਾ 3 ਆਈਟਮਾਂ। ਉਹ ਨਹੀਂ 200 150 200 ਦਾ ਹੈਂਡਲ ਹੈ। ਹੈਂਡਲ ਜਿਹੜਾ ਵਾ, ਹਾਂ ਹਾਂ ਉਹ 300 ਦਾ ਐਂਡ ਨਹੀਂ ਹੁੰਦਾ। ਪਵਾਲੇਗਾ ਉੱਤੇ 2 ਪਲਾਸਟਿਕ ਦੀਆਂ ਕੋਈ ਪੁਰਾਣੀਆਂ ਭਾਵੇਂ ਹਾਂਜੀ। ਸੋਹਣੀਆਂ ਮੁੱਠਾਂ ਉੱਤੇ ਇੰਜ ਪਸਾਈ, ਠੀਕ ਆ। ਅੱਗੋਂ ਲੀਵਰ ਸ਼ੀਵਰ ਉਹਨੇ ਤੇਰੇ ਉੱਥੋਂ ਉਹਨੂੰ ਕਈ ਯਾਰ ਕਿਤੇ ਲਾ ਦੇ। ਪੁਰਾਣੇ ਹਾਂਜੀ ਠੀਕ ਉਹ ਹੁੰਦੇ ਲੱਗੇ ਨੇ ਲੀਵਰ ਜਿਹੜੇ ਉਹ। ਨਹੀਂ ਨਹੀਂ ਲੀਵਰ ਤੇ ਨਾਲ ਹੀ ਲੈ ਗਿਆ ਨਾ, ਹੈਂਡਲ ਲਾ ਕੇ। ਉਸ ਤੋਂ ਬਾਅਦ ਤੂੰ ਜਾਣਾ ਵਾ ਬਲਾਲਗੰਜ, ਹਾਂਜੀ ਠੀਕ ਹੈ ਜੀ। ਬਲਾਲਗੰਜ ਜਾ ਕੇ ਤੂੰ ਕਹਿਣਾ ਜੀ ਇੱਕ ਕੋਈ 17 18 ਮਾਡਲ ਇੰਜਨ ਦੇ ਦੇ। ਉਸਤਾਦ ਜੀ 17 18 ਮਾਡਲ ਇੰਜਨ ਲੈਣਾ, ਮਿਸਤਰੀ ਨੂੰ ਕਹਿਣਾ 4 ਨਟ ਕੱਸ ਦੇ ਬਸ ਇਹਦੇ ਥੱਲੇ। ਉਹ ਯਾਰ ਗੱਡੀ ਆਉਂਦੇ ਠਹਿਰ ਜਾਣਾ 1 ਮਿੰਟ ਯਾਰ, ਫਰੀਦ ਸਾਹਿਬ 1 ਮਿੰਟ ਠਹਿਰ ਜਾਓ। ਕਿਸੇ ਤੇ ਆਸਾਨ ਕਰਨਾ ਚਲੋ ਉਹ ਵੀ ਤੇ ਕੰਮ ਨਾ ਹੁੰਦੀ ਪੂਰਾ ਹੋਵੇ। ਕਰੋ। ਚਲੋ ਲੱਗ ਰਿਹਾ ਹਾਂ ਤੇਰੀ ਚੀਜ਼ ਬਣ ਉਹਨੂੰ ਜਾਵੇ। ਮੈਂ ਕੋਈ ਖਰਾਬ ਗੱਡੀ ਦੇ ਦਿਆਂ, ਸਹੀ ਕਰਾਉਂਦਾ ਰਵੇ, ਹਰ ਚੀਜ਼ ਨਵੀਂ ਤੇ ਪਾਉ ਹੱਥੀ। ਉਹ ਲੱਭ ਜੇਗੀ ਦਰਸਨ ਟਾਉਂ ਚ ਲੱਭ ਜੇਗੀ। ਜੇ ਮਿਹਰਬਾਨ ਹੋਣ ਦੇ ਤੇ ਹੋਣ ਦੇ ਤੂੰ। ਠੀਕ ਹੈ ਭਾਈ। ਹਾਂਜੀ ਉਸ ਤੋਂ ਬਾਅਦ ਤੁਸੀਂ ਦੇਖੋ ਤੁਹਾਡੀ ਚੁੱਕੀ ਗਈ ਗੱਡੀ, ਹਾਂਜੀ ਸਰ ਜੀ। ਤੁਸੀਂ ਵੀ ਇਦਾਂ ਹੀ ਕਰੋ, ਜਿੱਦਾਂ ਤੁਸੀਂ ਪੜ੍ਹੇ ਆ ਉਦਾਂ ਹੀ ਪੜਾਓ। ਸਹੀ। ਸਮਝ ਆ ਰਹੀ ਗੱਲ ਦੀ? ਹਾਂਜੀ। ਰਾਤ ਨੂੰ ਦੇਖੋ ਕਿਸੇ ਵੀ ਤੁਰੇ ਜਾਂਦੇ ਗੱਡੀ ਦਾ ਨਾ, ਉਹਦੀ ਸੀਟ ਦੇ ਅੱਗੇ ਇੰਜ ਪੰਜਾ ਪਾ ਕੇ ਇੰਜ ਕਰਕੇ ਦੇਖਣਾ, ਅਗਰ ਤੇ ਮਾੜੀ ਜੀ ਲੂਜ਼ ਹੋਵੇ ਤੇ ਠੱਪ ਕਰਕੇ ਉੱਥੇ ਹੀ ਕੱਚ 'ਚ ਲੈਣੀ ਹੈ। ਆ ਕੇ ਮਿਸਤਰੀ ਨੂੰ ਕਹਿਣਾ ਯਾਰ ਇਹਦੀ ਗੱਦੀ ਪਾ ਦੇ। ਇਹਦੀ ਗੱਦੀ ਵੀ ਨਹੀਂ ਹੈ ਜਿਹੜੀ ਉਹ ਬਾਹਰ ਖੜੀ। ਨਹੀਂ ਨਹੀਂ ਗੱਦੀ ਤੇ ਖੈਰ ਉਹਦੀ ਪਾੜ ਪੁੜ ਗਈ ਸੀ ਤੇ 12 'ਚ ਖੜੇ ਹੋ ਗਏ, ਠੀਕ ਹੈ। ਉਸ ਤੋਂ ਬਾਅਦ ਕੇਕ ਹੈਗੀ ਫਿਰ? ਕੇਕ ਕੀ ਕਰਨੀ, ਮਾੜਾ ਜਿਹਾ ਧੱਕਾ ਲਾ, ਕਲੱਚ ਛੱਡ, ਸਟਾਰਟ ਹੋ ਜਾਣੀ। ਨਹੀਂ ਜੋ ਇੰਜਨ ਲਾਉਣਾ, ਇੰਜਨ ਦੇ ਨਾਲ ਕਿੱਕ ਲੱਗੂਗੀ ਫਿਰ। ਇੰਜਨ ਦੇ ਨਾਲ ਕਿੱਕ ਨਹੀਂ ਲੱਗੀ ਹੁੰਦੀ ਨਾ ਕਿਸ ਟਾਈਮ, ਉਹ ਗਰਾਰੀ ਹੁੰਦੀ ਥੱਲੇ, ਤੇ ਉਹਦੇ 'ਚ ਤੂੰ ਕਿੱਕ ਫਸਾ ਲਈ। ਕਿੱਕ ਨਾ ਫਸਾਈ ਉਹਦੇ 'ਚ ਕੋਈ ਕੀ ਫਸਾ ਲਵੇ, ਕਿੱਕ ਫਸਾ ਲਈ। ਆਹ ਕਿੱਕ ਫਸਾ ਲਈ, ਠੀਕ ਆ। ਹੋ ਗਿਆ ਕੰਮ। ਹਾਂਜੀ। ਅੱਛਾ ਉਸ ਤੋਂ ਬਾਅਦ ਕੀ ਰਹਿ ਗਿਆ? ਹਾਂ ਨਿੱਕੇ ਨਿੱਕੇ ਜਿੱਥੇ ਗੱਡੀਆਂ ਚੋਰੀ ਹੋ ਕੇ ਜਾਂਦੀਆਂ ਨੇ, ਹਾਂਜੀ ਉੱਥੇ ਜਾ, ਉੱਥੋਂ ਕੋਈ ਗੇਅਰ ਲੀਵਰ ਲਾ ਰਿਆ, ਗਵਾ ਲਾ ਲਿਆ, ਇਸ਼ਾਰੇ ਲੈ ਆ। ਹੁਣ ਪਿੱਛੇ ਮੇਨ ਜਿਹੜੀ ਚੀਜ਼ ਰਹਿ ਗਈ, ਟੈਂਕੀ ਟਾਪੇ ਤੇ ਹੈਗੇ ਨਾ ਸਾਰੇ। ਉਹੀ ਦੱਸਣ ਲੱਗਾ ਸੀ। ਦੱਸੋ ਟੈਂਕੀ ਟਾਪੇ ਹੁੰਦੇ ਤੇ ਮੈਂ ਤੈਨੂੰ ਉਦਾਂ ਹੀ ਨਾ ਦੇ ਦਿੰਦਾ ਮੈਂ। ਟੈਂਕੀ ਟਾਪੇ ਜ਼ਿਆਦਾ ਤੋਂ ਜ਼ਿਆਦਾ 1000 ਰੁਪਏ ਦੇ ਆ ਜਾਣੇ। ਹਾਂ ਇੰਨੇ 1300 ਦੇ ਆ ਜਾਂਦੇ। ਉਸਤਾਦ ਜੀ ਹਾਂਜੀ 1300 ਦੇ ਆ ਜਾਂਦੇ। 1300 ਦੇ 1300 ਦੇ ਟੈਂਕੀ ਟਾਪੇ ਆ ਜਾਣੇ। ਕੱਲੀ ਟੈਂਕੀ ਲੈਣੀ 6-7 ਦੀ, ਟਾਪੇ ਕੀ ਕਰਨੇ ਆ? ਉਸਤਾਦ ਜੀ ਟਾਪੇ ਰਹਿਤੀ, ਟਾਪਿਆਂ ਦੀ ਜਗ੍ਹਾ ਗੱਤੇ ਫਸਾ ਲਈ, ਠੀਕ ਹੋ ਗਿਆ। ਗੁਜ਼ਾਰਾ ਕਰਨਾ ਤੂੰ। ਉਸਤਾਦ ਜੀ 1 ਮਿੰਟ ਠਹਿਰ ਜਾ ਯਾਰ, ਹਾਲੇ ਗੱਡੀ ਤੇਰੀ ਤਿਆਰ ਆ, ਠੀਕ ਆ ਜੀ। ਹਾਂਜੀ ਸਰ ਜੀ। ਲੇਕਿਨ ਮੈਂ ਇਹ ਨਹੀਂ ਚਾਹੁੰਦਾ ਕਿ ਤੂੰ ਸ਼ੋਅ ਮਾਰੇ ਕਿ ਜਾਨੀ ਭਾਈ ਨੇ ਦਿੱਤੀ। ਚੁੱਪ, ਇਹ ਤੇਰੇ 'ਚ ਤੇ ਮੇਰੇ 'ਚ ਗੱਲ ਰਵੇ। ਮੈਂ ਅੱਲਾ ਵਾਸਤੇ ਕਰ ਰਹਾ, ਮੈਂ ਕਿਸੇ ਸ਼ੋਅ ਨਹੀਂ ਕਰਨਾ। ਕਾਲੂ ਏ, ਮੈਨੂੰ ਕਿਉਂ ਲੱਗਦਾ ਵੀ ਉੱਥੋਂ ਨਾ ਉਹਦੇ ਕੋਲ ਜਾ ਕੇ ਉਹਨੂੰ ਕਿਹਾ 2 ਗਾਲਾਂ ਹੋਰ ਕੱਢ ਲੈ, ਠੀਕ ਆ। ਮੈਨੂੰ ਮੇਰੇ ਵਾਲੀ ਗੱਡੀ ਲੱਭ ਦੇ। ਨਾ ਨਹੀਂ ਮੇਰੀ ਗੱਲ ਮੈਨੂੰ ਮਸ਼ਹੂਰੀ ਨਹੀਂ ਚਾਹੀਦੀ। ਮੈਂ ਰੱਬ ਦੀ ਰਜ਼ਾ ਉਹ ਵਾਸਤੇ ਕਰ ਲਓ ਇਹਦੀ ਮਸ਼ਹੂਰੀ, ਖੁਦਾ ਨਾ ਇੰਨੀ ਕਿਤੇ ਕਰ ਲੈਂਦੀ ਹੁੰਦੀ ਹੈ ਕੀ ਆ। ਮਗਰ ਮੈਨੂੰ ਗੱਡੀ ਕਿਉਂ- ਉਹ ਜਿਹੜੀ ਐ ਕਰਕੇ ਚਰਗਾ ਜਿਹਾ ਟੰਗਿਆ ਹੁੰਦਾ, ਉਹ ਗੱਡੀ ਆ ਤੁਹਾਡੀ। ਉਹਨੂੰ ਵਿਚਾਰੇ ਨੂੰ ਗੱਦੀ ਵੀ ਪਾਉਣੀ ਪੈਣੀ, ਇੰਜਣ। ਤੇਰਾ ਕੋ ਤਲਕ ਵਾਲਾ ਹੈਗਾ ਵੈਲਡਿੰਗ ਵਾਲਾ, ਹਲੋ ਹਾਂਜੀ ਹੈਗਾ ਸਰ। ਬਸ ਉਹਨੂੰ ਕਹਿਣਾ ਇਹਦਾ ਚਿਮਟਾ ਵੈਲਡ ਕਰਦੇ ਵਿਚਲਾ ਜਿਹੜਾ ਹੁੰਦਾ। ਹਾਂ ਤੇ ਲੈ ਕੇ ਵਜਾਉਂਦਾ ਫਿਰ ਨਿਕਲਦਾ। ਤੂੰ ਸਿਰਫ ਉਹਦੇ ਟਾਂਕੇ ਲਵਾਉਣੇ ਆ, ਫਰੇਮ ਉਹਦਾ 2 ਜਗ੍ਹਾ ਤੋਂ ਤਿੜ ਗਿਆ, ਉੱਥੇ ਟਾਂਕੇ ਲੱਗ ਜਾਣੇ ਬਸ। ਅੱਛਾ ਬਾਕੀ ਠੀਕ ਹੈ ਗੱਡੀ ਦਾ? ਨਹੀਂ ਬਾਕੀ ਜਿੱਥੋਂ ਵੀ ਤਿੜਕਿਆ ਸੀ ਮੈਂ ਉਹਦੇ ਟਾਂਕੇ ਲਵਾਏ ਆ। ਉਹ ਜਿਹੜਾ ਉਹਨੂੰ 700 ਦਿੱਤਾ ਸੀ, ਮਗਰ ਕੀ? ਹਾਂ। ਹੁਣ ਮਗਰ ਹੋਰ ਕਿ ਮਰ ਜਾਵਾਂ? ਆਪ ਚਲਾ ਕੇ ਛੱਡਿਆ ਕਰਾਂ ਘਰ ਵੀ ਹੁਣ।
ਵਾਇਰ ਲਾਕ ਹੈਗਾ ਉਹਨੂੰ। ਕਿਹੜਾ ਲਾਕ? ਵਾਇਰ ਲਾਕ ਗੱਡੀ ਨੂੰ ਅੱਗੇ ਵੀ ਲਾਕ ਤੋਂ ਚੋਰੀ ਹੋਈ, ਇਹ ਵੀ ਅੱਛਾ, ਗੱਡੀ ਲੈ ਲੈਣੀ ਅਗਲੇ ਕੋ, ਇੱਕ ਵਾਇਰ ਲਾਕ ਨਹੀਂ ਲੈ ਸਕਦਾ। ਰੱਖ ਲਾਨਤ। ਮੈਂ ਮੁਫਤ ਗੱਡੀ ਦੇ ਰਿਹਾ ਪੂਰੀ। ਹਾਂ, ਮੁਫਤ ਗੱਡੀ ਮਿਸਾਲ ਦੇ ਤੌਰ ਤੇ। ਮੈਂ ਮਿੱਠੇ ਨੂੰ ਕਹਾਂ ਮਿੱਠਾ ਇੱਕ ਮਿੰਟ ਨਾ ਲਾਵੇ। ਨਹੀਂ ਇਹਨੂੰ ਮੈਂ ਸਦੀਆਂ ਲਾ ਦਵਾਂ, ਮੈਂ 7 ਜਨਮ ਰਾਤ ਦੀ ਗੱਡੀ ਲਵਾਂ। ਯਾਰ ਆ ਗੱਡੀ ਦੇ ਨਾ ਤੁਸੀਂ ਸੋਹਰਾਬ ਦਾ ਸਾਈਕਲ ਬੱਚੇ ਕੋ ਸੈੱਟ ਕਰਾਉਣਾ ਹੈ ਵਿੱਚ ਫਰੇਮ ਜਿਹਾ ਹੀ ਉਹ ਵੀ ਤਿੜਕਿਆ ਹੋਇਆ। ਐਵੇਂ ਆਪਣੀ ਸਖਾਵਤ ਨਾ ਜ਼ਾਇਆ ਕਰੋ, ਇਹਨੂੰ ਸਾਂਭ ਲਓ। ਮੈਂ ਤੇ ਕਹਿੰਦਾ ਉਹ ਇਸ ਸਖਾਵਤ ਦੀ ਕੋਈ ਨੇਕੀ ਮਿਲ ਜੇ ਮੈਨੂੰ ਫੜ ਲੈ। ਹਾਂ ਤਾਂ ਇਹ ਪਕੜ ਵਾਲੀ ਸਖਾਵਤ ਆ। ਹਾਂ, ਉਹ ਕਿਤੇ ਵਿੱਚੋਂ ਦੀ ਆ ਜਾਏਗਾ ਦਫਾ ਮਾਰ, ਕਿਹੜੇ ਕੰਮੇ ਲੱਗਾ ਵਾ ਉਹਨਾਂ ਨੇ ਗੱਡੀ। ਕਿੰਨੇ ਪੈਸੇ ਲੱਗ ਜਾਣਗੇ? 5000 ਲੱਗ ਜੂ, 10 ਲੱਗ ਜੂ, 20-25 ਹਜ਼ਾਰ ਰੁਪਏ ਦੀ ਗੱਡੀ ਆ ਚੱਲਦੀ। ਇੰਨੇ ਕੁ ਤਾਂ ਉਹ ਵੀ ਮੰਗਣ ਦੇ ਸੀ, 5000 ਚ ਕੰਮ ਹੋ ਰਿਹਾ ਸੀ ਬਸ। ਲੇਕਿਨ ਉਹਦੇ ਚ ਤੈਨੂੰ ਯਕੀਨ ਕੋਈ ਨਹੀਂ, ਇਹ ਬਾਹਰ ਖੜੀ ਹੈ। ਇੰਜ ਹੁਣੇ ਤੂੰ ਚਿੰਗਚੀ ਮੰਗਾ ਰੱਖ ਉੱਤੇ ਲੈ ਜਾ। ਤੇ ਇੰਜ ਹੁਣੇ ਹੀ ਤੂੰ ਸਹੀ ਕਰਵਾ ਲੈ। ਮੈਂ ਤੇਰੇ ਕੋਈ ਗੱਲ ਦੱਸਾਂ ਮੈਂ ਜਵਾਬ ਕਹਿੰਦਾ ਐ ਉੜਦੀ ਜਾਏਗੀ ਚਿੰਗਚੀ ਚ ਪਿੱਛੇ ਪਈ। ਸਹੀ ਗੱਲ ਆ। ਜਿਹੜੇ ਕਾਪੀ ਠੀਕ ਹੋ ਲੈਟਰ ਜਾਏਗੀ, ਉਹ ਠੀਕ ਹੋ ਜਾਏਗੀ, ਮੁਕੰਮਲ ਸਟਾਰਟ ਹੋ ਜਾਏਗੀ। ਠੀਕ ਆ, ਨਹੀਂ ਕਾਪੀ ਲੈਟਰ ਹੈ ਹੋ ਜਾਏਗੀ। ਇੱਕ ਬੰਦਾ ਇਹਨੂੰ ਕਰਨ ਦਿਆ ਤੇ ਬੇਟੇ ਚੁੱਪ ਕਰਕੇ ਇਹਨਾਂ ਨੂੰ ਨਾ ਕਰ। ਕਾਪੀ ਲੈਟਰ ਹੈ ਉਹਦਾ। ਹਾਂ ਲੈ ਮੇਨ ਗੱਲ ਜੇ ਕਾਪੀ ਲੈਟਰ ਨੂੰ ਮੈਂ ਲੈਦਾ ਕਿਹੜੀ ਚੀਜ਼ ਦਾ ਲੱਭਦਾ ਫਿਰਾਂ ਕਾਪੀ ਲੈਟਰ। ਉਹ ਸੂਰਾ ਇੱਕ ਪੈਕੇਜ ਜਿਹਾ ਬਣਾ ਲਵੇ ਮਿਕਸ ਜਿਹਾ ਕਰਕੇ ਲਈ ਫਿਰੇ, ਜਿੱਥੇ ਪੁਲਿਸ ਵਾਲਾ ਰੋਕੇ ਉਹਨੂੰ ਦੇ ਕੇ ਆ ਜਾਵੇ, ਮੈਂ ਉਦਾਂ ਦੀ ਹੋਰ ਦੇ ਦੂੰ। ਨਹੀਂ ਤੇਰੀ ਜਿੱਦੇ ਸਖੀ ਨੇ ਨਾ ਕੋਈ ਕਿੰਨੀਆਂ ਹੋਈਆਂ ਇਦਾਂ ਦੀਆਂ। ਤੇਰੀ ਮੋਟਰਸਾਈਕਲ ਮੰਗਣ ਵਾਲੇ ਦੇ ਲਿਬਾਸ ਤਰ੍ਹਾਂ ਦੀ ਹੋਣੀ, ਟਾਕੀਆਂ ਲੱਗੀ ਹੋਣੀ ਤਰ੍ਹਾਂ ਬਾਹਰ ਖਿਲਾਰ ਕੇ ਜਾ, ਹਾਂ ਕੋਈ ਲੋਕ ਨਹੀਂ ਲਾਉਣਾ। ਅੱਛਾ ਜੀ। ਹਾਂ, ਇਸ ਹਿਸਾਬ ਦੇ ਖਜ਼ਾਨਿਆਂ ਦੇ ਨੇ ਧਾਂਕਾਂ ਲਾਈਆਂ ਵਾ। ਇਹ ਔਰ ਤੂੰ ਚੁੱਕੀ ਗਈ, ਤੂੰ ਥਾਣੇ ਜਾਏਗਾ, ਉਹ ਅੰਦਰ ਵੜੇ, ਤੂੰ ਤੈਨੂੰ ਪਹਿਲੇ ਕਹਿਣਗੇ ਓਏ ਉਹ ਗੱਡੀ ਲੈ ਜਾ। ਔਰ ਗਾਲ ਬੰਦਾ ਵੀ ਨਹੀਂ ਕਰਨਗੇ। ਹਾਂ, ਵੈਸੇ ਇਸ ਨੇਕੀ ਤੇ ਤੁਹਾਨੂੰ ਫਖਰ ਤਾਂ ਨਹੀਂ ਮਹਿਸੂਸ ਹੋਣਾ? ਕੀ ਬਾਤ ਉਸਤਾਦ ਜੀ। ਮੈਂ ਨਹੀਂ ਚਾਹੁੰਦਾ ਕਿ ਤੂੰ ਖੱਪ ਪਾਵੇਂ, ਔਰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਬਸ। ਨਹੀਂ ਜੀ, ਇਹ ਗੱਡੀ ਖਾਪ ਵਾਲੀ ਹੈ ਹੀ ਨਹੀਂ ਨਹੀਂ। ਜੀ। ਦੋਸਤਾ ਚੁੱਪ ਕਰਕੇ ਕਿਤੋਂ ਹੋਰ ਲੈ ਲਾ। ਹਾਂ, ਅੱਛਾ, ਗੱਡੀ ਦੀ ਜ਼ਿਆਦਾ ਪੜ ਕਰੇ ਪ੍ਰੋਬਲਮ ਤੇ ਨਹੀਂ ਹੁੰਦੀ? ਪ੍ਰੋਬਲਮ ਹੁੰਦੀ ਹੈ ਮਹੱਲੇ ਵਾਲਿਆਂ ਨੂੰ ਹੁੰਦੀ। ਫੇਰ ਸਲੈਂਸਰ ਵੀ ਲਵਾ ਦੇ। ਲੈ ਆ ਹੀ ਬੜਾ ਜਿੰਨਾ ਪਿੱਛੇ ਰਹਿ ਗਿਆ ਸੀ ਉਹ, ਬਾਕੀ ਗੱਡੀ ਤੇਰੀ ਉਦਾਂ ਹੀ ਹੋ। ਨਹੀਂ ਤਾਂ ਉਹ ਮੀਟਰ ਦੀ ਸੂਈ ਹੈਗੀ ਵਿੱਚ। ਉਹ ਕੀ ਮਤਲਬ ਦੇਖਦੇ ਜਾਣਾ ਵੀ ਕਿੱਥੇ ਜਾ ਰਿਹਾ ਮੈਂ? ਤੂੰ ਘਰ ਪਹੁੰਚ ਆਰਾਮ ਨਾਲ। ਮੀਟਰ ਤੇ ਲੋ ਸ਼ੌਕੀਨ ਬੱਚੇ ਲਵਾ ਦਿੰਦੇ ਮੀਟਰ ਤੇ ਪੇਂਡੂ ਪੁਣਾ ਲੱਗਦਾ ਵਾ। ਨਾਲ ਤੂੰ ਕਿਹੜਾ ਆਹ ਜਿਹੜੀ ਪਹਿਲੀ ਤੇਰੀ ਗੱਡੀ ਆ ਉਹ ਧੂਮ 3 ਚੋਂ ਆਈ ਹੈ। ਨਾਲੇ ਜਿਸ ਰਫਤਾਰ ਨਾਲ ਇਹਨੇ ਜਾਣਾ ਤੈਨੂੰ ਆਪ ਪਤਾ ਲੈਣਾ ਵੀ ਹੁਣ 70 ਤੇ ਆ, ਹੁਣ 30 ਤੇ ਆ। ਆਹੋ, ਓਏ ਉਹਦੀ ਐਵਰੇਜ ਦਾ ਪਤਾ ਗੱਡੀ ਤੇ ਕਿਹੜਾ ਕੋਈ ਸੂਈ ਨਾ ਬਖਰੀਏ ਸੀਂਦੇ ਜਾਣਾ। ਅੱਲਾ ਦੇ ਬੰਦੇ ਉੱਥੋਂ 600-700 ਰੁਪਏ ਦੀ ਉਹ ਮਿਲਦੀ ਹੈ ਘੜੀ। ਸਮਾਰਟ ਵਾਚ ਉਹ ਨਾਲ ਬੰਨ ਲੈ। ਨਹੀਂ ਆਹੋ, ਉਹ ਲਾਲਾ ਨਹੀਂ ਤੇ ਤੈਨੂੰ ਉਹ ਦੱਸੀ ਜੂਗੀ ਵੀ ਤੂੰ ਕਿਸ ਸਪੀਡ ਤੇ ਜਾ ਰਿਹਾ। ਹਾਂ ਸਹੀ ਗੱਲ ਆ। ਨਹੀਂ ਤੇ ਤੀਲਾ ਬੰਨ ਅੱਗੇ ਬੋਕਰ ਦਾ ਉਹ ਇੰਜਨ ਹੁੰਦਾ ਜਾਏ। ਐਵਰੇਜ ਕੀ ਗੱਡੀ ਦੀ? ਇਹ ਤਾਂ ਪੁੱਛੇ ਤੁਹਾਨੂੰ ਤੇਲ ਦੀ ਐਵਰੇਜ ਕੀ ਆ ਉਹਦੀ? ਗੱਡੀ ਤਾਂ ਤੁਸੀਂ ਦੇਤੀ ਆ, ਮੈਂ ਤੇਲ ਪਾਉਂਦਾ ਮਰ ਜਾਵਾਂ। ਐਵਰੇਜ ਤੂੰ ਆਪ ਸੈੱਟ ਕਰਨੀ ਆ। ਐਵਰੇਜ ਗੱਡੀ ਦੀ ਸੁੰਘਦੀ ਆ। ਹਾਂ ਇਹ ਨਸ਼ਈ ਜੀ ਹੈ ਉਹ ਗੱਡੀ। ਫੀ ਲੀਟਰ ਪਰ ਇੰਚ ਵਾ। ਨਹੀਂ 30 ਲੀਟਰ ਪਰ ਇੰਚ। ਬਲਡੋਜ਼ਰ ਵੀ ਨਹੀਂ ਇੰਨਾ ਪੈਟਰੋਲ ਪੀਂਦਾ। ਹਾਂਜੀ, ਐਵਰੇਜ ਕਿੰਨੀ ਕੁ ਹੋ ਜੂਗੀ? 70 ਦਾ ਉਹਦਾ 70 ਸੀਸੀ ਦਾ ਇੰਜਨ ਆ ਉਹਦੇ ਚ। ਨਹੀਂ ਤਾਂ ਪਹਿਲੀ ਜਿਹੜੀ ਮੈਂ ਗੱਡੀ ਤੋਂ ਜਿਹੜੀ ਚੋਰੀ ਹੋਈ ਆ 150 ਫ੍ਰੀ ਜੀ ਪਾਉਂਦਾ ਨੇ ਤੇਲ ਆਉਣ ਜਾਣ ਕਰਦੀ ਸੀ। ਇਹ ਚ ਕਿੰਨਾ ਪਿਆ ਕਰੇ? ਇਹ ਵੀ ਇੰਨਾ ਹੀ ਕਰੇਗੀ। 150 ਤਾਂ ਪਾਉਣਾ ਵਾ, ਲੇਕਿਨ ਜਿਹਦੇ ਤੇ ਤੂੰ ਰੱਖ ਕੇ ਲਿਆਉਣੀ ਉਹਦੇ ਚ ਪਾਉਣਾ। ਨਹੀਂ ਇਹ 200 ਇਹ 100 ਦੇ ਤੇਲ ਚ ਆਉਣ ਜਾਣ ਕਰੇਗੀ ਇਹ ਗੱਡੀ। ਹਾਂ, ਕਿਉਂਕਿ ਅੱਧੇ ਰਸਤੇ ਤੇ ਉਹਨੇ ਚਿੰਗਚੀ ਝੋਣਾ। ਤੇ ਜੇ ਮਜ਼ੀਦ ਹੋਰ ਕਿੰਨਾ ਘਟਾਉਣਾ ਤੇ ਨਾਲ ਧੱਕਾ ਲਾਈ ਜੇ। ਨਹੀਂ ਜੇ 100 ਰੁਪਏ ਦਾ ਪਵਾ ਕੇ ਤੂੰ ਭੁੱਲ ਜਾ ਕਰਨਾ, ਰੱਸੇ ਨਾਲ ਬੰਨ ਕੇ ਲਿਆਉਣੀ ਹੈ ਪੁੱਤ। ਨਹੀਂ ਇਹ 100 ਰੁਪਏ ਚ ਆ ਜਾਏਗੀ, ਕਿਉਂਕਿ ਇਹਨੇ ਬੰਦ ਹੋਣਾ ਵਾ। 1.5 ਕਿਲੋਮੀਟਰ ਤੋਂ ਮਿਸਤਰੀ ਲੱਭਦੇ ਆ ਜਾ ਕਰਨਾ। ਉਹ ਤੇਲ ਦੀ ਬਚਤ। ਬਾਕੀ ਤੈਨੂੰ ਅਸੀਂ ਇਧਰੋਂ ਕਾਲਾਂ ਕਰੀ ਜਾਣੀ, ਗੁੱਸੇ ਚ ਇਧਰ ਨੂੰ ਆ ਜਾਣਾ। ਗੱਡੀ ਦਿਲ ਵੱਡਾ ਕਰ ਜਾਂਦੇ ਹੋ ਕਸਮ ਕਦੀ ਕਦੀ। ਵਾਹ। ਚੀਜ਼ ਦੇਣ ਲੱਗਿਆ ਬੋਲੀ ਬੋਲ ਮੈਂ ਚੀਜ਼ ਦੇਣ ਲੱਗਿਆ ਨਹੀਂ ਖੱਪ ਪਾਉਣੀ ਨਹੀਂ। ਇਹ ਰੱਬ ਦੀ ਰਜ਼ਾ ਵਾਸਤੇ ਦਿੱਤੀ ਇਹਨੂੰ ਚਾਹੀਦੀ। ਆ ਤੁਹਾਡੀ ਨੇਕੀ ਆ, ਸਾਡਾ ਦਿਲ ਨਹੀਂ ਕਰ ਰਿਹਾ ਮਾਸ਼ਾਅੱਲਾ ਕਹਿਣ ਨੂੰ। ਜਿਹੜੀ ਤੁਸੀਂ ਥੱਕ ਕੇ ਨੇਕੀ ਕਰੇ ਤੂੰ ਨਾਲ ਹੀ ਮੈਨੂੰ ਸੁਣ ਲੈ ਗੱਲ ਕਾਕਾ। ਹਾਂਜੀ ਭਾਜੀ ਮੈਂ ਸਮਝ ਗਿਆ। ਤੁਹਾਡੇ ਇਹੋ ਜਿਹੀ ਸ਼ੈ ਲੈ ਕੇ ਬੰਦਾ ਇਹ ਦੁਆ ਵੀ ਨਹੀਂ ਦਿੰਦਾ ਅੱਲਾ ਤੈਨੂੰ ਬਹੁਤਾ ਦੇ। ਜੇ ਯਾਰ ਅੱਲਾ ਦੇ ਬੰਦੇ ਤੂੰ ਗੱਡੀ ਲਏਗਾ ਨਵੀਂ ਕੋਈ ਚੱਲੀ ਲਏਗਾ ਨਾ ਹੁਣ ਕੋਈ। ਹਾਂਜੀ। ਉਹਦੇ ਚ ਪਤਾ ਨਹੀਂ ਕਿਹੜੀ ਕਿਦਾਂ ਚੀਜ਼ ਆ। ਇਹਦੀ ਹਰ ਚੀਜ਼ ਤੂੰ ਹੱਥੀਂ ਪਵਾ ਰਿਹਾ। 1300 ਦੇ ਟੈਂਪੀ ਟਾਕੇ ਕੀ ਜੀ? ਟੈਂਪੀ ਟਾਕੇ 1300 ਦੇ ਟੈਂਪੀ ਟਾਕੇ ਆ। ਹਾਂ 2-3 ਹਜ਼ਾਰ ਰੁਪਏ ਦੇ ਜੈਨੂਇਨ ਟੈਟੂ ਪਾ ਪੁਰਾਣੇ ਲੈ ਲਵੇਂ ਤੇ 800-900 ਦੇ ਲੱਭ ਜਾਣੇ। ਹਾਂਜੀ। ਚੱਕੇ ਜਿਹੜੇ ਵੀਲ ਆ ਉਹ ਤੈਨੂੰ 1000 ਦੇ ਲੱਭੇ। ਤੇਰੀ 85-8600 ਚ ਗੱਡੀ ਤਿਆਰ ਹੋ ਜਾਣੀ। ਨਹੀਂ ਤੇ ਨਾ ਤੁਹਾਡੇ ਅੱਖਾਂ ਮੂਹਰੇ ਖਲੋਤੀ ਰਹੀ। ਹਾਂ ਅੱਛਾ, ਤੂੰ ਤਿਆਰ ਕਰਾ ਲਈ, ਮੈਂ ਕੋਲਾ ਕੁੱਟ ਪਰ ਲਾਂਗਾ ਨਾ ਤੈਨੂੰ ਪਸੰਦ ਆਵੇ ਖਿਲਾਰ ਕੇ।
ਚੱਲ ਇਹਦੇ ਨਾਲ ਉਹਨਾਂ ਦਾ ਵੀ ਕੁਛ ਸਿੱਧਾ ਹੋ ਜਾਊਗਾ। ਆਹੋ ਜਿਹੜਾ ਇਹਦੇ ਨਾਲ ਤੁਸੀਂ ਵੀ ਉਹਨਾਂ ਨੇ ਵੀ ਜਿਹੜਾ ਰਾਹ ਡੱਕਿਆ ਉਧਰ ਗੱਡੀਆਂ ਦਾ ਉਹ ਸਾਈਡ ਤੇ ਤੇਰੇ ਨਾਂ ਸਮਝ ਆਵੇ ਖਿਲਾਰ ਜੀ ਮੈਂ ਤੈਨੂੰ ਦੂਜੀ ਦੇ ਦੂੰ ਜਾ ਕੇ ਉਹਦਾ ਵੀ ਕੰਮ ਕਰਾ ਯਾਰ ਪਹਿਲੇ 4 ਗੱਡੀਆਂ ਇੰਜ ਖਿਲਾਰ ਲਈ ਉਹ ਤੇ ਪਹਿਲੇ ਵੀ 3-4 ਬੰਦੇ ਨੇ ਗੱਡੀ ਦਾ ਕੰਮ ਕਰਾਇਆ, ਗੱਡੀ ਤੋਂ ਕੋਈ ਹਟੇ ਆ ਨਹੀਂ ਸੀ ਪੂਰੀ ਨਹੀਂ ਗੱਡੀ ਉਸਤਾਦ ਜੀ ਉਹਦੀਆਂ ਪਲੱਚ ਪਲੇਟਾਂ ਸਹੀ ਨੇ। ਪਲਚ ਕਲੇਟਾਂ ਇੰਜਨ ਦੇ ਵਿੱਚ ਹੁੰਦੀਆਂ ਪਲਚ ਕਲੇਟਾਂ, ਉਹ ਸਹੀ ਆ। ਇੰਜਨ ਦੇਖ ਲਵੇ ਅਗਰ ਤੇ 8-10 ਹਜ਼ਾਰ ਵਾਲਾ ਲਏਗਾ ਤੇ ਸਹੀ ਲੱਭ ਜਾਣਗੀਆਂ, 6-7 ਹਜ਼ਾਰ ਵਾਲਾ ਲਏਗਾ ਤੇ ਪਲਚ ਕਲੇਟਾਂ ਪਾਉਣੀਆਂ ਪੈਣਗੀਆਂ। ਚਲੋ ਯਾਰ ਇਹਦੇ ਨਾਲ ਹੋਰ ਤੇਰਾ ਕੀ, ਤੇਰੀ ਸਵਾਰੀ ਬਣ ਜਾਣੀ ਆ। ਆਹੋ ਇਹਦੇ ਨਾਲ ਥੋੜੇ ਪੈਸੇ ਲੱਗਣੇ ਤੇਰੇ ਸਾਰੇ ਹੀ ਤੇ ਤੇਰੀ ਗੱਡੀ ਜਿਹੜੀ ਆ ਉਦਾਂ ਦੀ ਉਦਾਂ ਚਲੋ ਸ਼ਾਇਦ ਤਾਂ ਬਣ ਜੂਗੀ ਨਾ ਯਾਰ। ਹਾਂਜੀ ਸ਼ਰੀਕਾਂ ਨੂੰ ਮੂੰਹ ਦਿਖਾਉਣ ਜੋਗੇ ਹੋ ਜਾਣਗੇ। ਹਾਂਜੀ ਜਿੱਦਾਂ ਦੀ ਤੇਰੀ ਸ਼ੈ ਬਣ ਗਈ, ਅੱਲਾ ਦਾ ਨਾਮ ਲੈ ਕੇ ਹੁਣ ਤੂੰ ਨਾ ਕਰ ਦੇ ਨਾ। ਨਹੀਂ ਯਾਰ ਉਸਤਾਦ ਜੀ ਗ੍ਰੇਟ ਹੋ ਤੁਸੀਂ, ਯਕੀਨ ਕਰੋ ਯਾਰ। ਦਹਾਵਾ ਗੱਡੀ ਨਹੀਂ ਹੁਣ ਤੁਸੀਂ ਇੰਨੀ ਜਦੋਂ ਮਸਾਲਾਂ ਦੇਤੀਆਂ ਇੰਨਾ ਸੱਚ ਬੋਲਦਾ ਇਹ ਤੁਹਾਡੀ ਜ਼ੁਬਾਨ ਤੇ ਯਕੀਨ ਕਰ ਲਿਆ ਬਸ। ਤੈਨੂੰ ਕਬੂਲ ਹੈ ਹੁਣ ਸਾਨੂੰ ਬਸ ਤੂੰ ਜੋ ਵੀ ਆ ਮਿੱਟੀ ਆ ਤੇ ਹੈ ਉਹ ਮਿੱਟੀ ਹੋ ਜਨਮਨ ਤੇ ਜੋ ਨੇਰੀ ਚ ਨਾ ਗੱਡੀ ਹਵਾ ਹੂ ਚੱਲਦੀ ਹੋ ਪਿਛਾਵਾਂ ਚੱਲ ਨਹੀਂ ਮੈਂ ਤਾਂ ਦੱਸਦਾ ਉਹਦਾ ਜ਼ਿਆਦਾ ਜ਼ਿਆਦਾ ਰੌਲਾ ਹੈ ਨਾ। ਤੈਨੂੰ ਇੱਕ ਥੋੜੀ ਜਿਹੀ ਪ੍ਰੋਬਲਮ ਹੋ ਸਕਦੀ ਕੀ ਜੀ ਕਿ ਮੈਂ ਤੇਰਾ ਨੰਬਰ ਦਿਆਂਗਾ ਇੱਕ ਬੰਦੇ ਨੂੰ ਬਸ। ਉਹ ਕਿਉਂ ਹੋਗਾ ਤੂੰ ਉਹਦੀ ਹੈ ਨਾ। ਅੱਛਾ ਹਾਂ ਉਹ ਗਦਲੀ ਉਹ ਕੀ ਕਰੇਗਾ ਉਹ ਕਿਸੇ ਦੀ ਖੜੀ ਹੈ ਨਾ ਇੱਥੇ। ਯਾਨੀ ਉਹਦੇ ਕੋਲ ਲੈ ਸਕਦਾ। ਉਹਨੇ ਕਿਹਾ ਸੀ ਜਾਨੀ ਦਾ ਕਿਤੇ ਕੰਮ ਹੀ ਕਰਾ ਦੇ ਯਾਰ ਉਸਤਾਦੀ ਨੂੰ ਪੜਨ ਦੇ। ਅੱਛਾ ਪੈਸੇ ਵੀ ਸਾਰੇ ਲੱਗਣ ਗੱਡੀ ਉਹਦੀ ਤੇ ਉਹਨੇ ਦਿਨ ਚਲਾਉਣੀ ਨਹੀਂ ਬਗੈਰ ਤਾਂ ਇੱਕ ਤੇਰਾ ਸਾਹਸ ਕਰੀਏ ਉੱਤੋਂ ਤੂੰ ਹੁਣ ਆਪ ਮਿਹਣੇ ਮਾਰੇਗਾ ਸਾਨੂੰ। ਯਾਰ ਇੱਥੇ ਕੋਈ ਸਕਾ ਭਰਾ ਨਹੀਂ ਤੇ ਤੇਰਾ ਸਕੇ ਭਰਾ ਨੇ ਤੈਨੂੰ ਫੋਨ ਨਹੀਂ ਸੁਣਿਆ ਤੇਰਾ। ਹਾਂਜੀ ਮੈਂ ਵੇ ਜਿਗਰਾ ਨਹੀਂ ਇਹ ਜਿਹੜਾ- ਟਾਇਰ ਟੂਪਰਾ ਨਾ ਪਵਾਏ, ਕੱਲੇ ਚੱਕੇ ਪੋਲਾ ਪਟੜੀ ਤੇ ਚਲਾਈ ਜਾਈ। ਹਾਂ ਖਾਨੇਵਾਲ ਜਾ ਕੇ ਤੇ ਬਟਰੀ ਤੋਂ ਉਤਰ ਹੀ ਗਏ। ਨਹੀਂ ਸਾਜੀ ਜੇ ਬਾਕੀ ਉਹ ਗੱਡੀ ਇੰਨੇ ਕੁ ਦੀ ਮਤਲਬ ਉਹਦੇ ਤੇ ਥੋੜੇ ਪੈਸੇ ਲੱਗਦੇ ਆ ਨਾ ਯਾਰ 30-40 ਹਜ਼ਾਰ ਦੀ ਤੇ ਉਹ ਸੀ। ਹੈ ਹਾਂ ਇਹ ਤੇਰੀ 10,000 ਚ ਤਿਆਰ ਹੋ ਜਾਣੀ 15 ਚ ਹੋ ਜੂ ਨਹੀਂ। ਉਹ 20 ਲੱਗ ਜੂਗਾ। ਜੇ 10-15 ਹਜ਼ਾਰ ਤਿਆਰ ਹੋਣੀ ਤਾਂ ਮਹੀਨਾ ਟੁੱਟ ਵੀ ਤਾਂ ਜਾਣਾ ਉਧਰੋਂ ਕੰਮ ਤੋਂ। ਇਹ ਤਾਂ ਦੇਖੋ ਇਹ ਪੈ ਗਈ ਨੱਕ ਚ। ਨਹੀਂ ਤੇਰੀ ਗੱਡੀ 20,000 ਉੱਤੇ ਲੱਗ ਗਿਆ ਨਾ 1300 ਦੀ ਉਹ ਆ। ਮੈਂ ਤੇ ਭਾਈ ਇਹ ਸੋਚ ਰਿਹਾ ਕਿ ਨੇਕੀ ਕਰ ਦਰਿਆ ਮੇਂ ਡਾਲ। ਨੇਕੀ ਕਰ ਇਹ ਕਿਤੇ ਸੁੱਕੇ ਦਰਿਆ 'ਚ ਪਾ। ਨਾ ਦਰਿਆ ਨੂੰ ਉਗਲ ਕੇ ਬਾਹਰ ਸੁੱਟ ਦੇਣਾ। ਇਹਨੇ ਕੰਮ ਕਰਵਾ ਕੇ ਦਰਿਆ ਵਿੱਚ ਡਾਲਦਾ ਨਹੀਂ ਯਾਰ। ਅੱਛਾ ਇਹ ਫਿਜ਼ੀਕਲ ਦਰਿਆ 'ਚ ਜਾਣ ਦੀ ਗੱਲ ਆ ਯਾਰ ਤੁਸੀਂ ਇਹ ਮਿਸਾਲ ਨਾ ਸਮਝੋ। ਸਵੇਰੇ ਤਾਂ ਰੱਜ ਕੇ ਰੋਟੀ ਖਾ ਕੇ ਘਰੋਂ ਨਿਕਲਿਆ ਮੈਂ ਇਸ਼ਾਰੇ ਲੱਭ ਲਿਆਵਾਂ ਕਿਤੋਂ। ਨਹੀਂ ਇੱਕੋ ਵਾਰੀ 2-3 ਦਿਨ ਲਾ ਕੇ ਇੱਕ ਵਾਰੀ ਓਕੇ ਕਰਾ ਕੇ ਬਸ ਓਕੇ। ਹਾਂ ਠੀਕ ਹੋ ਗਿਆ। ਹਾਂ ਠੀਕ ਆ ਤੁਸੀਂ ਸਭ ਮੈਂ ਤਾਂ ਠੀਕ ਸਰ ਗਿਆ ਹੋਰ ਕੀ ਲੈਣਾ ਹੀ। ਸਰ ਗਿਆ ਉਹਨਾਂ ਦਾ। ਹਾਂ ਸਰ ਲਵ ਯੂ। ਅੰਨੀ ਦੇ ਨੂੰ ਕੀ ਚਾਹੀਦਾ ਅੰਨੇ ਨੂੰ ਕੀ ਚਾਹੀਦਾ ਪਾਣੀਆਂ ਦੋ ਅੰਨੇ ਨੂੰ ਕੀ ਚਾਹੀਦਾ ਮੋਟਰਸਾਈਕਲ। ਮੈਨੂੰ ਕੋਈ ਚਾਹੀਦੀਆਂ 2 ਅੱਖਾਂ। ਜੇ ਤੈਨੂੰ ਇਸ ਤੋਂ ਵੀ ਗਾਂ ਹੁਣ ਇਸ ਤੋਂ ਗਾਂ ਹੁਣ ਮਾਸ ਲਾ ਲਾ ਉਹਨਾਂ ਵਾਹ ਲਾ ਮਾਰ ਦੋ ਮੈਨੂੰ ਮਾਰ ਦੋ ਲੈ ਜਾਓ ਉਦਾਂ ਹੀ ਲਾ ਕੇ ਲੈ ਜਾਓ ਦਾ। ਇੱਕ ਉਦਾਂ ਹੀ ਲਾ ਕੇ ਲੈ ਜਾਓ ਮੈਨੂੰ ਮੈਂ ਆ ਜਾ ਮੈਂ ਤੂੰ ਗਧਾੜੇ ਚੁੱਕ ਕੇ ਛੱਡਿਆ ਕਰਾਂਗਾ ਘਰ। ਨਹੀਂ ਯਾਰ ਇੰਨਾ ਕੁਛ ਤੇ ਕੋਈ ਵੀ ਨਹੀਂ ਬਾਹ ਕਰਦਾ। ਫੜਾਈ ਆ ਤੂੰ ਬਾਹ ਫੜ ਤੂੰ ਪੂਰੇ ਨੂੰ ਖਿੱਚਣ ਲੱਗ ਪਿਆ ਤੇਰੇ ਉਂਗਲ ਫੜਾਈ ਆ ਤੂੰ ਬਾਹ ਹੀ ਖਿੱਚਣ ਲੱਗ ਪਿਆ। ਸਕੇ ਭਰਾ ਨੇ ਕਿਦਾਂ ਬਦਤਮੀਜ਼ੀ ਕੀਤੀ। ਹਾਂਜੀ ਇਹ ਸਕਾ ਭਰਾ ਇਹਦਾ ਇੱਕ 10 ਰੁਪਏ ਦੀ ਕੋਈ ਨੱਟ ਨਾ ਪਵਾਵੇ ਇਹਦੀ ਮੋਟਰਸਾਈਕਲ ਤੇ ਮੈਂ ਕੀ ਦੱਸ ਰਿਹਾ। ਓਏ ਲੇਕਿਨ ਉਹਦੀਆਂ ਹਥਿਆਤਾਂ ਵੀ ਆ, ਪੁਲ ਚੜ ਜਾਏਗਾ ਲੱਥੀ ਨਾ ਅਗਲਾ ਚੱਕਾ ਪਿਛਲੇ ਚੱਕੇ ਦੇ ਬਰਾਬਰ ਹੋ ਜਾਣਾ। ਨਹੀਂ ਪੁਲ ਚੜ ਜਾ ਉਤਰੀ ਨਾ। ਭਾਜੀ ਪੁਲ ਚੜਨ ਲੱਗਿਆ ਤੇ ਪਤਾ ਲੱਗਦਾ ਗੱਡੀ ਦਾ ਉਤਰਦੀ ਤਾਂ ਆਪੇ ਰੇੜ ਕੇ ਉਤਰ ਜਾਣਾ। ਉਹ ਪਿਛਲਾ ਚੱਕਾ ਅੱਗੇ ਆ ਜਾਣਾ ਬਰਾਬਰ ਹੋ ਜਾਣੇ ਦੋਵੇਂ ਦੇਖਿਓ। ਉਹ ਇੰਜ ਗੱਡੀ ਇੰਜ ਪਿੱਛੋਂ ਜੋੜ ਕੇ ਇੰਜ ਹੋਣੀ। ਅੱਛਾ ਉਹ ਜਿਹੜੀ ਉਹ ਮਜ਼ਦੂਰਾਂ ਵਾਲੀ ਬਣ ਜਾਣੀ ਹੈ ਇਹਦੇ ਲੱਗਣਾ ਜਿਹੜੀ ਇਕੱਠੀ ਕਰੀ ਦੀ। ਇਹਨੇ ਆਪਣੀ ਗੱਡੀ ਨੂੰ ਸਮਝਣਾ ਮੈਨਾਂ ਕਿਸੇ ਦੇ ਹਿੱਸ ਲਾਈ ਹੋਈ ਜਾਣੀ ਭਜਾਈ ਜਾਣੀ ਹੈ। ਆ ਜਿਹੜੀ ਛੋਲੇ ਫਿਲਮ ਵਾਲੀ ਆਪਣੇ ਪਈਆ ਇੱਥੇ ਆਏ ਨਾ ਤੇ ਇਹਨੇ ਭਜਾਈ ਜਾਣੀ ਕਿ ਮੈਨੂੰ ਅੱਗੇ ਨਹੀਂ ਲੱਗਦਾ। ਛੋਲੇ ਫਿਲਮ ਵਾਲੀ ਬਣ ਜਾਂਦੀ। ਉਹ ਨੀਤਾ ਬਚਨ ਤੇ ਧਰਮਿੰਦਰ ਵਾਲੀ ਉਹ ਵੀ ਲਵਾ ਲੈ ਨਾਲ ਉਹ ਲਵਾ। ਅੱਛਾ ਇਹ ਵੀ ਆਪਸ਼ਨ ਹੈਗਾ ਗੱਡੀ। ਹਾਂ ਉਹ ਨਾਲ ਤੂੰ ਰੇਤ ਬਜਰੀ ਸੁੱਟ ਕੇ ਰੇੜੀ ਤੇ ਉਹਦਾ ਨਾ ਰੇਤ ਬਜਰੀ ਸੁੱਟ। ਹਾਂ ਤੇ ਇੱਕ ਛਾਪਰ ਚ ਭੀੜ ਪਾ ਲੈ ਘਟ ਦੱਸ ਕਿਉਂਕਿ ਜਿੱਥੋਂ ਤੂੰ ਡਿੱਗਣਾ ਵਾ ਉੱਤੇ ਵੀ ਤਾਂ ਸੀਨ ਹੋਣਾ ਹੀ ਆ। तेरी किस्मत में वो नहीं शायद। ਹਾਂ ਸਾਮ ਕਰ ਲੇਗਾ ਇਹੋ ਹੀ ਜਿਹੜੀ ਆ ਹੋਰ ਸਾਲ ਨੂੰ 2 ਸਾਲਾਂ ਨੂੰ ਜਿਹੜੀ ਚਲੋ ਤੇਰੀ ਕੋਈ वो 4 पैसे दे के जाऊगी। ਅੱਛਾ ਜੀ ਯਾਨੀ ਕਿ ਮੈਂ 20000 ਲਾਇਆ ਵਾ 30 ਦੀ ਵਿਕ ਜਾਏਗੀ। ਨਹੀਂ अपनी पंजी की दी विक जाएगी। ਉਹਦਾ ਹਾਰ ਨਾ ਲਵਾਵੇ ਜਦੋਂ ਕਿਤੇ ਨਿਕਲਣਾ ਨਾ ਚੋਲੀ ਚ ਨਿਕਲ ਲੈ ਲੈ ਬਿਠਾਵੇ ਪਰ ਪਰਾ ਉਹ ਏਦਾਂ ਕਿਆ ਕਰੇ। ये ਇਹਦੀ ਚੁਆਇਸ ਹੈ ਜੋ ਮਰਜ਼ੀ ਕਰ ਲਵਾਂ ਮੱਝ ਭਾਲਵੇ ਹਾਂ ਕਰੀ ਜਵੇ। ਨਹੀਂ ਤੇ ਉਹ ਸਾਰੀ ਨਹੀਂ ਲੱਭਣੀ ਸਾਈਡ ਤੇ ਜੋ ਲੱਗੀ ਹੁੰਦੀ ਹੈ ਖੁੱਲੀ ਜੀ। ਯਾਰ ਤੂੰ ਇਹਨੂੰ ਤਾਂ ਸਹੀ ਕਰਾਣਾ ਤੈਨੂੰ ਮੈਂ ਦਿਖਾਦਾ ਮੋਟਰਸਾਈਕਲ। ਦਿਖਾਓ ਜੀ ਹੁਣ ਦਿਖਾਉਣੀ ਬਣਦੀ ਹੈ ਤੁਸੀਂ ਨਹੀਂ ਇੰਨਾ ਨਹੀਂ ਨਜ਼ਰ ਲੱਗ ਜਾਣੀ। ਲੋ ਜੀ ਫਿਰ ਹੋਰ ਕਰ ਦਈਏ ਦਾ ਗੱਲ ਕਰ ਆਸਾਨੀ।
ਕਰ ਦਿਓ ਨਹੀਂ ਦੱਸ ਦੇ ਫਰੀਦ, ਕਰ ਦਿਓ ਤੁਹਾਡੇ ਤੁਹਾਡੇ ਕਿਹੜੇ ਤੋਂ ਤੋਂ ਲੱਗਣ ਦੇ ਤੁਹਾਡੇ ਤੋਂ ਮੈਨੂੰ ਉਹ ਕੀ ਉਹਨੂੰ ਕਹਿੰਦੇ ਨਾ ਫੈਜ਼ ਤੇ ਕੋਈ ਨਹੀਂ। ਨਹੀਂ ਨਹੀਂ ਯਾਰ ਕਰਵਾ ਉਹ ਕਰਦੇ ਹੋ ਤੁਹਾਡੀ ਉਹ ਗੱਡੀ ਇਹ ਬੰਦਾ ਹੱਕਦਾਰ ਜੇ ਇਹਦੇ ਨਾਲ ਭਲਾ ਜ਼ਰੂਰ ਕਰਿਓ ਹਾਂ ਹਾਂਜੀ ਐਸਾ ਭਲਾ ਕਰੇ ਉੱਠੇ ਨਾ ਬਸ। ਪਲੀਜ਼ ਕਰੋ। ਚਲੋ ਲਿਆਓ 30,000 ਰੁਪਇਆ ਜੇਬ ਚੋਂ ਬਾਹਰ ਮੇਰੇ ਨਾਲ ਚੱਲ। ਜਿਹੜੀ ਗੱਡੀ ਤੂੰ ਹੱਥ ਰੱਖੇਗਾ 35 ਵਾਲੀ, ਇਹ 32 ਵਾਲੀ, 33 ਵਾਲੀ, 34 ਵਾਲੀ, 30,000 ਤੂੰ ਦੇਣਾ, ਉਤਲੇ ਪੈਸੇ ਮੈਂ ਪਾ ਦੇ। ਓਏ ਪਿੱਛੇ ਕੀ ਰਹਿ ਗਿਆ ਦੱਸ। ਯਾਰ ਐ ਨਾ ਹੁਣ ਦਿਖਾਵਾ ਕਰਨ ਦੇ ਬਸ। ਬੇ ਸ਼ਰਮਾ ਓਏ ਨਮਕ ਹਰਾਮਾ ਗਾਂ ਹੁਣ ਕੀ ਕਰਨਾ ਇਸ ਤੋਂ ਗਾਂ ਉਹਨਾਂ ਨੇ ਸਾਰਾ ਔਰ ਅਗਲੀ ਗੱਲ, ਹਾਂ ਉਹ ਜਿੱਦਾਂ ਤੇਰਾ ਦਿਲ ਕਰੇਗਾ ਉਦਾਂ ਵਾਪਸ ਕਰ ਦੇ। ਓਏ ਹੋਰ ਬਰਛੀ ਮਾਰ ਦੋ ਮੇਰੇ ਕੋਲ, ਅੰਦਰੋਂ ਕੱਢ ਲਓ ਕੁਛ, ਮੇਰਾ ਗੁਰਦਾ ਵੇਚ ਦੋ ਮੇਰਾ। ਨਹੀਂ ਇਹ ਭਾਈ ਕਿਸਮਤ ਵਾਲਿਆਂ ਨੂੰ ਮਿਲਦੇ ਇਦਾਂ ਦੇ ਪੈਸਾ। ਸਹੀ ਗੱਲ। ਕੀ ਕਰ ਕਿਆ ਕਹਿੰਦੇ ਤੇਰੇ ਤੋਂ ਯਾਰ ਆਹ ਕੀ ਲਾਲਚ ਆ ਉਹਨਾਂ ਨੂੰ? ਕੀ ਤੇਰੇ ਕੋਲ ਆ ਜਾ ਕੇ ਤੇਰਾ ਹੀ ਕੁਛ ਨਾ ਕੁਛ ਵੀ ਨਹੀਂ ਤੇਰਾ ਕੋਈ ਬਣ ਜਾਏਗਾ ਉਹਨਾਂ ਨੂੰ ਇਹ ਲਾਲਚ ਮੇਰਾ ਤੇ ਜਾਣ ਹੀ ਦਿਆ ਨਾ ਸਾਰਾ ਕੁਝ। ਮੈਨੂੰ ਡਰਵਾ ਟੀਟਮ ਅਪਲੋਡ ਹੋਣ ਤੋਂ ਬਾਅਦ ਉਸਤਾਦ ਜੀ ਗਰੂਰ ਚ ਨਾ ਜਾਣ। ਨਹੀਂ ਆਉਟ ਅੱਲਾ ਮਾਫ ਦੇ ਨਾ ਭਰਾਵਾ। ਵੈਸੇ ਯਾਰ ਸ਼ੇਖਾਂ 'ਚ ਵੱਡੇ ਦਿਲ ਵਾਲੇ ਬੰਦੇ ਵੇਖੇ ਨਹੀਂ ਯਾਰ ਭਰਾਵਾ ਉਹਨਾਂ ਜਿਹੜਾ 32 33 ਤੈਨੂੰ ਕਿਹਾ ਨਾ ਉਹਨਾਂ ਅਬੇ ਜਿੰਨੇ ਸ਼ੇਖ ਵੇਖਣ ਦੇ ਨਾ ਫਖਰ ਕਰੋ ਅੱਜ ਤੋਂ ਬਾਅਦ ਜਿਹੜਾ ਤੁਹਾਨੂੰ ਕੰਜੂਸ ਕਵੇ ਉਹਨੂੰ ਮੇਰਾ ਸ਼ੋਅ ਵਿਖਾ ਦੇਣ। ਵਾਹ 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 ਜਾਓ ਜੀ, ਇਹ ਮੈਂ ਤੁਹਾਡੇ ਵਾਸਤੇ ਕਰ ਰਿਹਾ ਸ਼ੋਅ, ਇਹਦੇ ਤੇ ਲਿਖ ਲਓ। ਲੇਕਿਨ ਸ਼ੇਖ ਵੇਖ ਕੇ ਸ਼ੇਖ ਨਾ ਸਮਝੋ ਇਹਨਾਂ ਨੂੰ, ਇਹ ਵੀ ਗੱਲ ਨਾ। ਸ਼ੇਖ ਵੇਖ ਕੇ ਕਹਿਣਗੇ ਸਾਨੂੰ ਵੀ ਕੱਟ ਗਿਆ। ਸ਼ੇਖ ਕੇ ਵੇਖੀ ਕੋਈ ਆਵੇ ਨਾ। ਤੇ ਸਾਡੀ ਉਹ ਜਿਹੜੀ ਤੁਸੀਂ 30 ਦੀ ਜਿਹੜੀ ਇਹਨੂੰ 30 ਇਹਨੇ ਪੱਲਿਓ ਪਾਉਣਾ ਸਿਰਫ ਤੁਸੀਂ, ਯਾਨੀ ਬਾਕੀ ਸਾਰੇ ਪੈਸੇ ਤੁਸੀਂ 5000 ਯਾਨੀ ਜੇ 232 ਦੀ ਹੋਈ ਉਤਲਾ 2000 ਮੈਂ ਦੇਵਾਂਗਾ ਓਏ ਔਰ ਵਾਪਸੀ ਵੀ ਨਹੀਂ ਮੰਗਾਂਗਾ, ਜਦੋਂ ਇਹਦੇ ਕੋ ਹੋਣ ਉਦੋਂ ਦੇ ਦੇਵੇ। ਜਦੋਂ ਕਿਦੋਂ ਮਤਲਬ 15 ਦਿਨ ਨੂੰ, 10 ਦਿਨ ਨੂੰ, 12 ਦਿਨ ਨੂੰ, ਹਾਂ ਨੂੰ ਇਹ ਯਾਰ ਇਹ- ਸਾਲ ਨੂੰ ਕਾਤੋਂ ਕਰ ਫਰੀਦ ਇਹ ਤਾਂ ਸਕੇ ਵੀ ਨਹੀਂ ਕਰਦੇ। ਇੱਥੇ ਤੂੰ ਤੇ ਹੁਣ ਮੈਨੂੰ ਹੀ ਖਾਈ ਜਾ ਰਹੇ। ਇਹ ਤਾਂ ਸਕੇ ਵੀ ਨਹੀਂ ਕਰਦੇ ਯਾਰ। ਨਹੀਂ ਤੇਰਾ- ਜਦੋਂ ਮਰਜ਼ੀ ਤੁਸੀਂ ਕਿਹਾ ਤੇ ਉਹਦੇ ਚ ਲਿਮਟ 15 ਦਿਨ ਕਿਉਂ ਕਹਿੰਦੇ? ਜਦੋਂ ਮਰਜ਼ੀ 15-20 ਦਿਨਾਂ ਦੇ ਅੰਦਰ ਅੰਦਰ ਜਦੋਂ ਮਰਜ਼ੀ ਦੇ ਦੇਵੇ, ਦੂਸਰੇ ਦਿਨ ਦੇ ਦੇਵੇ ਭਾਵੇਂ। ਹਾਂਜੀ ਜੇ ਮੈਂ ਅੱਗੋਂ ਕੁਸਕ ਗਿਆ ਤੇ ਗੱਲ ਕਰੀ। ਸਹੀ ਗੱਲ ਆ ਤੇਰੀ। ਮੈਨੂੰ ਕਿਹਾ ਹੁੰਦਾ ਨਾ ਮੈਂ ਹੁਣ ਲੈ ਲੈਣੀ। ਤੇਰਾ ਸਕਾ ਪਿਓ ਵੀ ਜ਼ਿੰਦਾ ਹੁੰਦਾ, ਯਕੀਨ ਮਨਾ ਗੱਡੀ ਨਹੀਂ ਸੀ ਕਰਨਾ ਉਹਨੇ। ਉਹਨਾਂ ਨੇ ਵੀ ਰੋਣਾ ਸੀ ਇੱਥੇ ਬਹਿ ਕੇ ਕੋਈ ਸ਼ੱਕ ਵੀ ਨਾ ਲਈ। ਯਾਰ ਇਦਾਂ ਹੱਥ ਕੋਈ ਵੀ ਰੱਖਦਾ ਫਰੀਦ। ਨਹੀਂ ਰੱਖਦਾ ਤੂੰ ਗੱਡੀ ਤੇ ਵੀ ਦਾਤ ਰੱਖੀ ਕਿਲੋ ਛਣੀ ਆ। ਉਹ ਗੱਡੀ ਗੋਦ ਲੈ ਰਿਹਾ ਬੇਟੇ ਇਸ ਟਾਈਮ ਜੋ ਹਿਸਾਬ ਉਹਦੇ ਨਾਲ ਜੀ ਕਿਆ ਕਹਿੰਦੇ ਸੈ ਟਾਪੇ ਨੂੰ ਲਾਈ ਵਿੱਚ ਕਰ ਹੱਥ ਚੁੰਮ ਅੱਗੇ ਹੋ, ਹੱਥ ਚੁੰਮ ਸ਼ੇਖੋ ਫਖਰ ਕਰਨਾ ਤੁਸੀਂ ਮੇਰੇ ਤੇ। ਹਾਂ ਮਰਨ ਤੋਂ ਬਾਅਦ ਵੀ ਤੁਹਾਡੇ ਪਿਛਲੇ ਫਖਰ ਕਰਨਗੇ ਮੇਰੇ ਤੇ। ਜੇ ਤੁਸੀਂ ਗੱਡੀ ਦੇਖ ਲਓ, ਤੁਸੀਂ ਸਵੇਰੇ ਵਾਪਸ ਸੁੱਟ ਜਾਓ ਇੱਥੇ ਵੀ ਹਾਂ ਗੱਡੀ ਤੇ ਫਕਰ ਕਰਨਾ ਵਾ। ਯਾਰ ਜੇ ਅੰਬਾਨੀ ਨੂੰ ਪਤਾ ਲੱਗ ਗਿਆ ਏਦਾਂ ਸਗੀ ਬੰਦਾ ਉਹ ਤਾਂ ਨਹੀਂ 70-80 ਹਜ਼ਾਰ ਅਸੀਂ ਕਿਸੇ ਨੂੰ ਦੱਸਣਾ ਹੀ ਨਹੀਂ। ਨਹੀਂ ਉਹ ਪਤਾ ਆ ਲੱਗ ਸਾਡੀ ਆਪਸ ਚ ਗੱਲ ਆ, ਫੈਮਿਲੀ ਹੈ ਸਾਡੀ, ਸਾਡੇ ਘਰ ਦੀ ਗੱਲ ਘਰੇ ਹੀ ਹੈ। ਮੈਂ ਰੌਲਾ ਪਾਉਣਾ ਹੀ ਨਹੀਂ, ਅੱਲਾ ਮਾਫੀ, ਮੈਂ ਅਜਰ ਜ਼ਾਇਆ ਕਰਾਉਣਾ। ਓਏ ਯਾਰ ਇਹਦਾ ਅਜਰ ਮਿਲੇਗਾ। ਇਹ ਰੱਬ ਦੇ ਕੰਮ ਨੇ। ਨਹੀਂ ਮੈਂ ਇੱਕ ਰੱਬ ਨੀਤਾਂ ਨੂੰ ਵੇਖਦਾ ਵਾ। ਮੈਂ ਹਿਸਾਬ ਲਾਇਆ ਤੁਸੀਂ ਮਾੜਾ ਗੱਡੀ ਨੂੰ ਦੇਖ ਲਓ ਜਿਹੜੀ ਦੇਖ ਮੈਂ ਹਿਸਾਬ ਲਾਇਆ ਜੇ ਮੇਰੇ ਮੰਨੇ ਨਾ ਤੇ ਇਹ ਪੈਸਿਆਂ ਨੂੰ ਛੱਡੇ ਉਹ ਗੱਡੀ ਲੈ ਜਾਵੇ। ਉਹਦੇ ਚ ਪੈਸੇ ਕਿਹੜਿਆਂ ਨੂੰ? ਆ ਜਿਹੜਾ ਪੈਸੇ ਪਾ ਹਾਂ ਉਹਦੇ ਤੇ ਇਹਦਾ 15,000 ਲੱਗਣਾ ਵਾ। ਹਾਂ। ਤੇ ਗੱਡੀ ਫੜੀ ਨਹੀਂ ਜਾਣੀ। ਹਾਂ ਉਹ ਭਾਈ ਜਿੰਨਾ 1 to 5 ਨਾਲ ਜੋੜ ਦੇਵੇ ਭਾਵੇਂ। ਹਾਂ ਜੋੜ ਦੇਵੇ ਤੁਹਾਨੂੰ ਕਹੇ ਭਾਜੀ ਅੱਗੇ ਤੱਕ ਮਿਸਤਰੀ ਤੱਕ ਲਾ ਦੇਵੇ, ਪਿੱਛੋਂ ਜੋੜ ਦੇਵੇ ਰੱਸਾ ਪਾ ਕੇ। ਕਾਰ ਉਹਨੂੰ ਕਾਰ ਨਾਲ ਜੋੜ ਦੇ ਭਾਵੇਂ, ਆਹੋ ਜੁੜ ਜਾਏਗੀ ਉਹ। ਨਹੀਂ ਕਹਿੰਦੇ ਵੀ ਉਹ ਖੁੱਲੇ ਨਾ। ਮੈਂ ਕਹਿੰਦਾ ਤੈਨੂੰ ਕਾਰ ਨਾਲ ਜੋੜ ਦੇ, ਇਹ ਨਹੀਂ ਹੋਏਗਾ ਵੀ ਮਤਲਬ ਉਹ ਕਾਰ ਅੱਗੇ ਲੰਘ ਗਈ ਤੇ ਤੂੰ ਪਿੱਛੇ ਹੀ ਹੈ। ਭੁੱਲ ਜਾਓ ਇਹ ਹਾਂ ਤੇਰਾ ਉਹ 3 ਫੁੱਟ ਦਾ ਹੀ ਫਾਸਲਾ ਰਹੇਗਾ ਕਾਰ ਦੇ ਨਾਲੋਂ, ਜਿੱਥੇ ਮਰਜ਼ੀ ਉਹ ਭਜਾ ਲਵੇ। ਕਾਰ ਤੂੰ ਪਿੱਛੋਂ ਕੁੰਡੀ ਬਹੁਤ ਸੋਹਣੇ ਕਿਸਮ ਦੀ ਪਾਉਣੀ ਬੰਨਣੀ। ਉਹ ਕੁੰਡੀ ਵੀ ਤੁਸੀਂ ਲੈ ਦਿਓ ਨਾ, ਨੇਕੀ ਕਰਨ ਤੁਹਾਡੇ। ਅੱਛਾ ਹੁਣ ਉਹ ਵੀ ਮੈਂ ਲੈ ਦਿਆਂ। ਦੱਸ। ਉਹੀ ਗਾ ਮੋਢੇ ਤੇ ਚੁੱਕ ਕੇ ਘਰ ਛੱਡ ਆਇਆ ਕਰਾਂ ਫਿਰ ਮੈਂ। ਕਾਰ ਨਾਲ ਤਰਸੇ ਕੇ ਮੈਨੂੰ ਕੱਟੇ ਹਾਂ ਉਹੀ ਕਾਰ ਵਾਲੇ ਨੂੰ ਉਹੀ ਹਿਸਾਬ ਹੋਣਾ, ਕਹਿੰਦਾ ਨੇ ਟ੍ਰੇਨ ਦੇ ਪਿੱਛੇ ਖੋਤਾ ਪਾਤਾ, ਕਹਿੰਦਾ ਇਹ ਅੱਗੇ ਲੰਘਣ ਲਈ ਰਾਹ ਲੱਭ। ਕਾਰ ਵਾਲੇ ਨੂੰ ਇਹ ਲੱਗਣਾ ਤੂੰ ਅੱਗੇ ਲੰਘਣ ਲਈ ਰਾਹ ਲੱਭ ਰਿਹਾ। ਉਹ ਨੋਚੇ ਪੜਿਆ ਤੂੰ ਆ ਲਾਲੇ ਨੂੰ ਫੋਨ ਕਰਕੇ ਮੁਬਾਰਕ ਦੇ, ਉਹਨੂੰ ਕਹਿ ਰੱਬ ਨਾ ਤੂੰ ਆਪੇ ਗੱਲ ਕਰ ਲੈ। ਮੈਂ ਰੱਬ ਨੇ ਸੁਣ ਲਈ ਓਏ ਨਹੀਂ ਮੈਂ ਨਹੀਂ ਗੱਲ ਕਰਨੀ ਉਸਤਾਦ ਜੀ। ਹੁਣ ਜਦੋਂ ਇੰਨਾ ਨਹੀਂ, ਤੁਸੀਂ ਇੰਨਾ ਕੀਤਾ ਵਾ ਉਹਨੂੰ ਚੱਲ ਕਰਕੇ ਫੋਨ ਯਾਰ। ਨਹੀਂ ਫਿਰ ਮੈਨੂੰ ਇੰਝ ਲੱਗੇਗਾ ਕਿ ਮੈਂ ਨਾ ਕੁਝ ਦਿੱਤਾ ਵਾ ਤੇ ਕੁਝ ਲਿਆ। ਨਹੀਂ ਤੂੰ ਘਰ ਜਾ ਸਿਰਫ ਕੇ ਦੇਣਾ ਵਾ। ਨਹੀਂ ਘਰ ਜਾ ਕੇ ਇਹ ਕਹਿਣਾ ਉਸਤਾਦ ਜੀ ਨੇ ਮੇਰੇ ਤੇ ਸ਼ਫਕਤ ਕੀਤੀ ਹੈ। ਬਸ। ਉਸਤਾਦ ਜੀ ਦਾ ਰਿਐਕਟ ਦੇਖੀਏ ਗੋਹਰ ਵੀ ਕੀ ਔਰ ਕਰ। ਇਹ ਗੱਡੀ ਜਾ ਜੀ ਤੁਹਾਨੂੰ ਮੇਰੇ ਬੱਚਿਆਂ ਨੇ ਬਹੁਤ ਦੁਆਵਾਂ ਦੇਣੀਆਂ ਜੀ। ਉਹ ਇਸ ਗੱਡੀ ਤੋਂ ਵੀ ਬੱਚੇ ਤੇਰੇ ਵੀ ਨਬੀਨੇ ਲੱਗਣ ਡੇ। ਉਹਨਾਂ ਨੇ ਸਕੂਲ ਜਾਇਆ ਕਹਿੰਦਾ ਬਹਿ ਕੇ ਬੱਚਿਆਂ ਨੇ ਉਹਨਾਂ ਦਾ ਫਿਊਚਰ ਦਾ ਸਵਾਲ ਆ। ਤੈਨੂੰ ਮੈਂ ਅਗਲੀ ਗੱਲ ਦੱਸਾਂ, ਇੱਕ 50 ਸੁਜ਼ੂਕੀ ਆਉਂਦੀ ਹੁੰਦੀ ਸੀ ਲੰਮੀ ਟੈਂਕੀ ਵਾਲੀ, ਹਾਂਜੀ। ਉਹ ਪਵਾ ਉੱਤੇ 2 ਬੱਚੇ ਹੋਰ ਜੰਮ ਲਾ ਵੀ ਪੂਰੇ ਆ ਜਾਣੇ।
ਓਏ ਜਦ ਤੱਕ ਨਹੀਂ ਚਾਹੁੰਦਾ ਹਮਸਾਏ ਤੇ ਬਿਠਾਈ ਜਾਵੇ। ਔਰ ਮੈਂ ਤੁਹਾਨੂੰ ਉਹਦੇ ਚ ਇੱਕ ਆਟੋ ਸਿਸਟਮ ਲਵਾ ਦਿਆਂਗਾ ਗੱਡੀ ਦਾ। ਹਾਂ, ਮੋਟਰਸਾਈਕਲ ਬਗੈਰ ਸਟੈਂਡ ਤੋਂ ਡਿੱਗੇਗੀ ਨਹੀਂ, ਇੰਜ ਕਰੇਗਾ ਨਾ ਫਿਰ ਇੰਜ ਹੋ ਕੇ ਸਿੱਧੀ ਹੋ ਜਾਏਗੀ। ਦੇਖੀ ਕਦੀ ਸਾਈਕਲ ਮੋਟਰਸਾਈਕਲ ਆਈਆਂ ਨਵੀਆਂ, ਉਹ ਗੱਡੀ ਸਾਰੀ ਮੋਟਰਸਾਈਕਲ ਆਈਆਂ ਵਾ ਉਹ ਸ਼ੀਸ਼ੇ ਕਸ਼ਲ ਦੇ ਨਾਲ ਚੱਲਦੀਆਂ, ਸ਼ੀਸ਼ੇ ਕਸ਼ਲ। ਉਹ ਸਹੀ ਗੱਲ ਆ, ਉਹ ਬੈਲ ਇਲੈਕਟ੍ਰੋਨਿਕ। ਉਹ ਨਹੀਂ ਤੂੰ ਇੰਜ ਸਿੱਟੇਗਾ ਨਾ, ਉਹ ਇੰਜ ਹੋ ਕੇ ਨਾ ਇੰਜ ਕਰਕੇ ਫਿਰ ਇੰਜ ਸਿੱਧੀ ਹੋ ਜਾਏਗੀ। ਉੱਤੇ ਤੁਸੀਂ ਉਹ ਲਾ ਦੇਣਾ ਵਾ ਬੱਚੇ ਦੇ ਸਕੂਲ ਦੀ ਲੋਕੇਸ਼ਨ, ਤੁਸੀਂ ਬੱਚੇ ਨੂੰ ਭਾਗ ਲੋਕੇਸ਼ਨ ਉਹਨੂੰ ਕਰਨੀ, ਉਹ ਆਪੇ ਹੀ ਸਾਰਾ ਕੁਝ ਕਰਕੇ ਬੱਚੇ ਨੂੰ ਸਕੂਲ ਛੱਡ ਕੇ ਵਾਪਸ ਆ ਜਾਏਗੀ। ਉਹ ਮੈਂ ਤੈਨੂੰ ਕਰਾ ਦਿਆਂਗਾ ਸਿਸਟਮ। ਹੋਰ ਦੱਸ। ਇਹਨੇ ਸਕੂਲ ਦੀ ਲੋਕੇਸ਼ਨ ਕਿਆ ਪਾਉਣੀ ਆ, ਉਹਨੇ ਬੱਚਾ ਕੂੜੇ ਦੇ ਸੁੱਟ ਆਉਣਾ। ਉਹ ਫਿਰ ਇਹ ਲੋਕੇਸ਼ਨ ਗਲਤ ਲਾਏ। ਤਾਂ ਜੀ ਕਸ਼ਿਸ਼ ਸੈਟਲ ਕੁੱਤਿਆ ਗੋਡੇ ਨੂੰ ਹੱਥ ਲਾ, ਗੰਦਿਆ ਪੈਰ ਘੁੱਟ, ਤਕਦੀਰ ਬਦਲ ਛੜੀ ਤੁਹਾਡੀ ਉਹਨਾਂ ਨੇ। ਹੋਰ ਕੀ ਕਰਨ? ਕਾਲੂ ਗੱਡੀ ਦੇਖ ਲਾ। ਵਾਹ, ਉਹ ਦੇਖ ਲਿਆ ਐਡੇ ਦਾਅਵੇ ਯਾਰ ਕੋ ਕਰਦਾ ਵਾ। ਤਸਵੀਰ ਲਾ ਦਿੰਦਾ ਮੈਂ ਤਸਵੀਰ ਲਾ ਦਿੰਦਾ ਗੱਡੀ ਦੀ, ਲੇਕਿਨ ਤਸਵੀਰ ਮੈਂ ਕਿਸ ਚੀਜ਼ ਦੀ ਲਾਵਾਂਗਾ? ਤੂੰ ਸਾਰੀ ਬਣਵਾਏਗਾ ਤਾਂ ਫਿਰ ਮੈਂ ਤਸਵੀਰ ਲਾਵਾਂਗਾ। ਆਹ ਯਾਰ ਉਹ ਵਿੱਚੋਂ ਲੱਗਦਾ ਹੀ ਉਹ ਸਿਰਫ ਐਨਾ ਚੱਕੜਾ ਜੇ। ਨਹੀਂ ਉਹ ਨਹੀਂ ਹੈਗਾ, ਉਹ ਤੈਨੂੰ ਪਹਿਲੇ ਵੈਂਡ ਕਰਾਉਣਾ ਵਾ। ਯਾਨੀ ਕਿ ਉਹ ਵੀ ਟੁੱਟ ਭੱਜ ਕੇ ਬੋਰੇ 'ਚ ਰੱਖਿਆ ਆ। ਤੈਨੂੰ ਇਹਨਾਂ ਇੱਕ ਚਿਮਟਾ ਦੇਣਾ ਹੀ, ਇਹ ਮੈਨੂੰ ਉਹਦੇ ਲੱਗਦਾ ਆਲੇ ਦੁਆਲੇ ਤੂੰ ਗੱਡੀ ਲੋੜ। ਇਹ ਭਾਜੀ ਕਿਤੇ ਕੱਲਾ ਡਬਲ ਸਟੈਂਡ ਖਲੋਤਾ ਵਾ ਇੰਜ ਕਰਕੇ। ਉੱਤੇ ਗੱਡੀ ਪਾ ਲਈ। ਗੱਡੀ ਹੈ ਨਹੀਂ ਗੀ। ਹਾਂ, ਉਹਦਾ ਸਟੈਂਡ ਹੁੰਦਾ ਡਬਲ ਵਾਲਾ, ਉਹ ਖਿਲਾ ਰਿਹਾ ਮੈਂ। ਵਾਹ ਵਾਹ ਵਾਹ, ਇੰਨੀ ਸਾਂਭ ਰੱਖੀ ਗੱਡੀ। ਉਹਦੀ ਵੀ ਇੱਕ ਲੱਤ ਛੋਟੀ ਵੱਡੀ। ਸਭ ਤੋਂ ਪਹਿਲੇ ਨਾ ਤੂੰ ਉਹ ਚੇਂਜ ਕਰਨਾ, ਉਹਦੇ ਉੱਤੇ ਫਿਰ ਗੱਡੀ ਨਵੀਂ, ਕਿਉਂਕਿ ਨੀਆਂ ਠੀਕ ਹੋਣਗੀਆਂ ਤੇ ਉੱਪਰ ਮੰਜ਼ਿਲ ਠੀਕ ਬਣੇਗੀ। ਜ਼ੀਰੇ ਤਵੀਰ ਗੱਡੀ ਆ। ਔਰ ਭਜਾ ਉਹਨੂੰ, ਭਜਾ ਸਟੈਂਡ ਲੈ ਜਾ 25-30 ਤੱਕ ਲੈ ਜਾ ਉਹਨੂੰ। ਜੇ ਕੋਈ ਉਹਨੂੰ ਗੱਲ ਵੀ ਹੋ ਗਈ ਗੱਲ ਕਰੀ। ਨਹੀਂ ਜੀ ਬਬਲਿੰਗ ਕਰਨ ਲੱਗ ਪਈ ਉਹ। ਨਹੀਂ ਹੁਣ ਇਹ ਨਹੀਂ ਨਾ ਵੀ ਤੂੰ 40-50 ਤੇ ਲੈ ਜਾ। ਸਾਡੇ ਰੋਡ ਹੀ ਨਹੀਂ ਹੈਗੇ, ਨਹੀਂ ਉਹ ਤੇਰੀ ਹੁਣ ਸਾਡੇ ਪਾਕਿਸਤਾਨ ਦੇ ਰੋਡ ਹੀ ਨਹੀਂ ਗਏ। ਉਤੋਂ ਮੱਕੂਆਣੇ ਦੇ ਰੋਡ 20-25 ਤੇ ਜਾ, ਦਾ ਹਫਤਾ ਜਾਈ ਜਾਂ ਕੁਛ ਨਹੀਂ ਹੋਊ। ਲਓ ਜੀ, ਇਹ ਸਾਨ ਸਾਰੀ ਜ਼ਿੰਦਗੀ ਨਹੀਂ ਭੁੱਲਣਾ। ਹਾਂਜੀ ਲੋ ਜੀ ਨਾਜ਼ਰੀਨ, ਗੱਲ ਹੋ ਗਈ ਤੈਅ, ਡਨ ਹੋ ਗਿਆ ਸਾਰਾ ਕੁਝ ਭਾਜੀ। ਮਿਹਰਬਾਨੀ ਸਾਜ ਜੀ। ਠੀਕ ਹੈ ਜੀ, ਕਾਲੂ ਸਾਹਿਬ ਨੂੰ ਗੱਡੀ ਦੇਤੀ ਆ। ਤੁਸੀਂ ਉਹ ਥੱਲੇ ਕਮੈਂਟ 'ਚ ਇਹ ਨਾ ਕਰਨਾ ਕਿ ਯਾਰ ਬੜੇ ਦਿਲ ਵਾਲਾ ਬੰਦਾ ਨਹੀਂ ਦੇਖਾ, ਔਰ ਇਹ ਤਾਂ ਤੁਹਾਡੀ ਮਿਹਰਬਾਨੀ ਹੈ, ਮੈਨੂੰ ਨਹੀਂ ਚਾਹੀਦਾ। ਇਹ ਕਮੈਂਟ ਨਾ ਕਰਨਾ ਕਿ ਯਾਰ ਪਲੀਜ਼ ਯਾਰ ਐਸਾ ਹਰ ਕੋਈ ਹੋਣਾ चाहिए, ਡਾਊਨ ਟੂ ਅਰਥ ਇੱਕ ਮਿੰਟ ਸਾਜ ਜੀ। डाउन टू अर्थ, अपना आप लुटा दिया, प्लीज ਮੈਨੂੰ ਨਹੀਂ ਚਾਹੀਦਾ। ਬੱਚੋ ਕਾ ਨਹੀਂ ਸੋਚਾ। ਹਾਂ, ਬੱਚਿਆਂ ਦਾ ਨਹੀਂ ਸੋਚਿਆ। ਨਹੀਂ ਤਾਂ ਮਤਲਬ ਇਹਨਾਂ- ਲੋਕਾਂ ਨੇ ਜਾ ਕੇ ਦੱਸ ਦਵਾਂ ਕਿ ਮੈਨੂੰ ਆ ਸਾਬਾ ਨੇ ਨਾਇਤ ਕੀਤੀ ਹੈ। ਇਹ ਦੇਖ ਲੈ, ਮੈਨੂੰ ਕੋਈ ਇਹਦੀ ਜ਼ਰੂਰਤ ਨਹੀਂ। ਮੈਂ ਤਾਂ ਦੱਸਣਾ ਬੰਦਾ ਹਾਂ, ਤੂੰ ਦੱਸ ਦੇ ਤੂੰ ਇਹ ਤੇਰੀ ਜ਼ਿੰਦਗੀ ਹੈ। ਲੇਕਿਨ ਤੁਸੀਂ ਪਲੀਜ਼ ਥੱਲੇ ਕਮੈਂਟ ਦੇ ਵਿੱਚ ਜਦੋਂ ਕਿਸੇ ਲੋਡਰ ਰਕਸ਼ਾ ਨੇ ਰੱਖਣੀ ਹੈ ਨਾ ਉੱਤੇ, ਮੈਂ ਕਹਣਾ ਜੀ ਉਹਨਾਂ ਨੇ ਦਿੱਤੀ। ਤੂੰ ਬੇਟੇ ਦੱਸਦਿਆਂ ਫਿਰਨਾ ਜਗ੍ਹਾ ਜਗ੍ਹਾ ਇਹਨਾਂ ਨੇ ਮੈਨੂੰ ਦਿੱਤੀ ਆ। ਦੱਸੇਗਾ ਤੇ ਆਪ ਬਚੇਗਾ ਬਿਜਲੀ ਤੋਂ। ਠੀਕ ਹੈ ਭਾਜੀ। ਲੋ ਜੀ ਨਾਜ਼ਰੀਨ, ਲਓ ਜੀ, ਥੈਂਕ ਯੂ ਉਸਤਾਦ ਜੀ। ਔਰ ਮੇਰੇ ਕੋਲ ਇੱਕ ਨਹੀਂ ਆ, ਮੇਰੇ ਕੋਲ ਕਿੰਨੀਆਂ ਹੀ ਨੇ। ਕਿਸੇ ਨੂੰ ਵੀ ਚਾਹੀਦੀ ਹੋਵੇ ਚੁੱਪ ਕੀਤੇ ਮੈਨੂੰ ਮੈਸੇਜ ਕਰ ਦੇਣਾ, ਕਮੈਂਟਸ ਵੀ ਕਰ ਦੇਣਾ, ਮੇਲ ਕਰ ਦੇਣਾ। ਮੈਂ ਉਹਨੂੰ ਉਹ ਜਗ੍ਹਾ ਦਿਖਾ ਦਿਆਂਗਾ ਜਿੱਥੇ ਗੱਡੀ ਖੜੀ ਹੋਈ ਹੈ। ਹੋਈ ਹੈ। ਇਹ ਖੜੀ ਕਿਸੇ ਦੀ ਡਿੱਗੀ ਆ। ਬਸ ਤੁਸੀਂ ਉਹਦੇ ਇਸ਼ਾਰੇ, ਟੈਂਕੀ ਟਾਪੇ, ਰਿਮ, ਟਾਇਰ, ਟੂਪ, ਹੈਂਡਲ, ਪਿਛਲਾ ਕੈਰੀਅਰ, ਥੱਲੇ ਵਾਲਾ ਸਟੈਂਡ, ਇਹ ਚੀਜ਼ਾਂ ਲੱਭ ਲਓ। ਬਾਕੀ ਗੱਡੀ ਮੈਂ ਦੇ ਦੇਣਾ। ਵਾਹ ਵਾਹ ਸਿਰਫ ਵਾਹ। ਪਲੱਗ ਹੋਲਡਰ ਦੇਣਾ ਤੁਹਾਨੂੰ ਬਸ। ਬਸ ਠੀਕ ਹੈ ਜੀ, ਰੱਬ ਰਾਖਾ।